ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਲੈ ਕੇ ਹਾਜ਼ਰ ਹਾਂ, ਜਿਸ ਦੇ ਵਿੱਚ ਅਸੀਂ ਗੱਲਬਾਤ ਕਰਦੇ ਹਾਂ ਪੰਜਾਬ ਭਾਰਤ ਦੀਆਂ ਜਿਹੜੀਆਂ ਮੁੱਖ ਖਬਰਾਂ ਆ ਉਹਨਾਂ ਦੇ ਉੱਤੇ। ਤੇ ਸਾਡੇ ਨਾਲ ਅੱਜ ਦੇ ਦਿਨ ਜੁੜਦੇ ਨੇ ਬਲਤੇਜ ਪੰਨੂ ਜੀ। ਬਲਤੇਜ ਪੰਨੂ ਜੀ, ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਮਿਹਰਬਾਨੀ। ਸਾਡੇ ਪ੍ਰੋਗਰਾਮ ਖਬਰ ਤੇ ਨਜ਼ਰ ਇਸ ਨੂੰ ਸਪਾਂਸਰ ਕੀਤਾ ਹੈ ਰਜਿੰਦਰ ਕੌਰ ਜੀ ਨੇ ਸੈਨ ਹੋਜ਼ੇ ਤੋਂ, ਰਣਜੀਤ ਸਿੰਘ ਜੀ ਨੇ ਲੇਕਵੁੱਡ ਨਿਊ ਜਰਸੀ ਤੋਂ ਅਤੇ ਜਸਵੀਰ ਸਿੰਘ ਸਰਾਏ ਜੀ ਨੇ ਬੇਕਰਸਫੀਲਡ ਤੋਂ। ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇ ਤੁਸੀਂ ਇਸ ਪ੍ਰੋਗਰਾਮ ਨੂੰ ਪਸੰਦ ਕਰਦੇ ਹੋ ਜਾਂ ਪ੍ਰੋਗਰਾਮ ਹੋਰ ਕਿਸੇ ਪ੍ਰੋਗਰਾਮ ਨੂੰ ਪਸੰਦ ਕਰਦੇ ਹੋ ਤਾਂ ਉਸ ਨੂੰ ਤੁਸੀਂ ਸਪਾਂਸਰ ਕਰ ਸਕਦੇ ਹੋ। ਉਸ ਦੇ ਲਈ ਜਾਣਕਾਰੀ ਲੈਣ ਲਈ ਤੁਸੀਂ ਕਾਲ ਕਰ ਸਕਦੇ ਹੋ ਨੰਬਰ 408 722 7698 408 722 7698 ਦੇ ਉੱਤੇ। ਤੇ ਬਲਤੇਜ ਪੰਨੀ ਜੀ, ਆਪਾਂ ਜਿਹੜੀ ਆਪਣੀ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲੀ ਜਿਹੜੀ ਆ ਖਬਰ ਆ ਉਸ ਦੇ ਨਾਲ ਕੱਲ੍ਹ ਵੀ ਇਸ ਦੇ ਉੱਤੇ ਆਪਾਂ ਥੋੜ੍ਹੀ ਜਿਹੀ ਗੱਲ ਕੀਤੀ ਸੀ। ਜਿਹੜੇ ਚੀਨ ਦੇ ਰਾਸ਼ਟਰਪਤੀ ਆ ਰਹੇ ਨੇ ਕੱਲ੍ਹ ਤੋਂ ਭਾਰਤ ਦੇ ਦੌਰੇ ਦੇ ਉੱਤੇ, ਤੇ ਉਸ ਤੋਂ ਪਹਿਲਾਂ ਹੀ ਲਦਾਖ ਦੇ ਵਿੱਚ ਕਾਫੀ ਤਣਾਅਪੂਰਨ ਸਥਿਤੀ ਜਿਹੜੀ ਆ ਉਹ ਬਣੀ ਹੋਈ ਆ। ਕੀ ਹੋਇਆ ਜੀ ਲਦਾਖ ਦੇ ਵਿੱਚ? ਤੇ ਲਦਾਖ ਦੇ ਵਿੱਚ ਹੀ ਕੁਝ ਜਿਹੜੇ ਫੇਰ ਇੱਕ ਵਾਰੀ ਨੇ ਚਾਈਨੀਜ਼ ਜਿਹੜੇ ਮਿਲਟਰੀ ਵਾਲੇ ਨੇ ਜੀ ਉਹ ਇਸ ਸਾਈਡ ਦੇ ਉੱਤੇ ਜਿਹੜੇ ਜੀ ਉਹ ਆ ਗਏ ਹੋਏ ਨੇ। ਔਰ ਇਹ ਕਿਹਾ ਜਾ ਰਿਹਾ ਜੀ ਕਿ ਜਿਹੜੀ ਇਹ ਘੁਸਪੈਠ ਹੈ 10 ਦਿਨ ਪਹਿਲਾਂ ਲਦਾਖ ਦੇ ਦਿਪ ਸਾਰਾ ਦੇ ਵਿੱਚ ਚੀਨੀ ਬਲਾਂ ਨੇ ਜਿਹੜੀ ਉਹ ਕੀਤੀ ਆ ਜੀ। ਭਾਰਤੀ ਥਲ ਸੈਨਾ ਤੇ ਇੰਡੀਅਨ ਤਿੱਬਤਨ ਬਾਰਡਰ ਪੁਲਿਸ ਦੇ 100 ਦੇ ਕਰੀਬ ਜਿਹੜੇ ਜਵਾਨ ਨੇ ਉਹ ਫੌਜ ਦੇ ਸਾਹਮਣੇ ਡਟੇ ਹੋਏ ਨੇ। ਭਾਰਤ ਨੇ ਅਸਲ ਕੰਟਰੋਲ ਰੇਖਾ ਦੇ ਨਾਲ ਲੱਗਦੇ ਇਲਾਕੇ ਦੇ ਵਿੱਚ ਸੜਕ ਬਣਾਉਣ ਲਈ ਮਸ਼ੀਨਰੀ ਭੇਜਣ ਤੇ ਚੀਨ ਦੇ ਕੋਲੇ ਇਤਰਾਜ਼ ਜਿਹੜਾ ਜੀ ਉਹ ਪ੍ਰਗਟ ਕੀਤਾ ਜੀ। ਇਹ ਸੜਕ ਬੰਦ ਦੇ ਨਾਲ ਦੱਖਣ ਪੂਰਬੀ ਲਦਾਖ ਦੇ ਭਾਰਤੀ ਹਿੱਤਾਂ ਨੂੰ ਨੁਕਸਾਨ ਜਿਹੜਾ ਜੀ ਉਹ ਪਹੁੰਚ ਸਕਦਾ ਹੈ। ਇਹ ਸਾਰੀ ਜਿਹੜੀ ਟੈਨਸ਼ਨ ਹੈ ਜੀ ਉਹ ਇਸ ਵੇਲੇ ਉਦੋਂ ਕ੍ਰੀਏਟ ਹੋਈ ਹੈ ਜਦੋਂ ਚਾਈਨਾ ਦੇ ਰਾਸ਼ਟਰਪਤੀ ਜਿਹੜੇ ਨੇ ਇੱਥੇ ਭਾਰਤ ਦੇ ਵਿੱਚ ਆ ਰਹੇ ਨੇ। ਪ੍ਰੋਟੋਕੋਲ ਦੇ ਮੁਤਾਬਕ ਦੋਵੇਂ ਪਾਸਿਆਂ ਦੇ ਜਵਾਨਾਂ ਨੂੰ ਪਿੱਛੇ ਹਟਣ ਲਈ ਬੈਨਰ ਦਿਖਾਏ ਜਾਂਦੇ ਨੇ। ਬੈਨਰ ਉਸ ਵੇਲੇ ਦਿਖਾਏ ਜਾਂਦੇ ਜੀ ਜਦੋਂ ਦੂਜੇ ਮੁਲਕ ਦੇ ਜਵਾਨ ਇੱਧਰ ਵਾਲੇ ਪਾਸੇ ਦਾਖਲ ਹੋ ਜਾਂਦੇ ਨੇ। ਔਰ ਗਸ਼ਤ ਵਿੱਚ ਤੇ ਕਈ ਵਾਰੀ ਜਿਹੜਾ ਜੀ ਦੂਜੇ ਦੇ ਇਲਾਕੇ ਵਿੱਚ ਦਾਖਲ ਹੋਣ ਤੇ ਮਾਮਲੇ ਸਾਹਮਣੇ ਆਏ ਨੇ। ਚਾਈਨਾ ਦੇ ਨਾਲ ਤਾਂ ਕਈ ਵਾਰੀ ਜਿਹੜਾ ਮਾਮਲਾ ਜੀ ਇਹ ਸਾਹਮਣੇ ਆਉਂਦਾ ਰਿਹਾ ਜੀ, ਪਰ ਹੁਣ ਇਹ ਕੁਝ ਗੰਭੀਰਤਾ ਦੇ ਨਾਲ ਸਾਹਮਣੇ ਆਇਆ ਜੀ। ਇਹ ਵੀ ਉਦੋਂ ਜਦੋਂ ਉਹਨਾਂ ਦੇ ਜਿਹੜੇ ਪ੍ਰਮੁੱਖ ਨੇ ਜੀ ਇੱਥੇ ਆ ਰਹੇ ਨੇ ਭਾਰਤ ਦੇ ਦੌਰੇ ਦੇ ਉੱਤੇ। ਜੀ 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 ਬਿਲਕੁਲ, ਇਹ ਬੜਾ ਅਹਿਮ ਹੋਵੇਗਾ ਕਿਉਂਕਿ ਇਸ ਤੋਂ ਪਹਿਲਾਂ ਜਦੋਂ ਸਰਕਾਰ ਬਣਨੀ ਸੀ ਉਸ ਤੋਂ ਪਹਿਲਾਂ ਇਸ ਨੂੰ ਲੈ ਕੇ ਚੀਨ ਵਾਲੇ ਮਾਮਲੇ ਨੂੰ ਲੈ ਕੇ ਵੀ ਕਾਫੀ ਜਿਹੜੀਆਂ ਗੱਲਾਂ ਹੋਈਆਂ ਸੀਗੀਆਂ ਵੀ ਜਦੋਂ ਇਹ ਨਵੀਂ ਸਰਕਾਰ ਆਵੇਗੀ ਤਾਂ ਇਹਨਾਂ ਨੂੰ ਮੂੰਹ ਤੋੜਵਾਂ ਜਿਹੜਾ ਜਵਾਬ ਆ ਉੱਥੇ ਦੇਵੇਗੀ। ਅਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਪੰਜਾਬ ਦੇ ਵਿੱਚੋਂ ਜਿਹੜੀ ਆ ਰਹੀ ਹੈ ਕਾਫੀ ਅਹਿਮ ਜਿਹੜੀ ਗੱਲ ਆ, ਜਿਸ ਦੇ ਵਿੱਚ ਹਾਈ ਕੋਰਟ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਆ ਉਹਨਾਂ ਨੇ ਸਰਕਾਰ ਨੂੰ ਸਟੇਟਸ ਰਿਪੋਰਟ ਮੰਗੀ ਹੈ ਜਿਹੜੇ ਤਸਕਰੀ ਜਿਹੜੇ ਕੇਸ ਆ ਉਸ ਨੂੰ ਲੈ ਕੇ, ਜਿਸ ਦੇ ਵਿੱਚ 11 ਭਗੌੜੇ ਸਮਗਲਰ ਆ ਉਹਨਾਂ ਦੇ ਬਾਰੇ ਵੀ ਗੱਲਬਾਤ ਹੋਈ ਆ। ਕੀ ਰਿਹਾ ਜੀ ਇਸ ਪੂਰੀ ਗੱਲਬਾਤ ਦੇ ਵਿੱਚ? ਐਕਚੁਅਲੀ ਜੀ ਜਿਹੜੀ ਕਿਉਂਕਿ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਦਾਇਰ ਹੋਈ ਆ ਜਗਵੀਰ ਸਿੰਘ ਬਰਾੜ ਹੋਰਾਂ ਨੇ ਕੀਤੀ ਆ ਕਿ ਇਹਦੀ CBI ਜਾਂਚ ਜਿਹੜੀ ਆ ਉਹ ਹੋਣੀ ਚਾਹੀਦੀ ਆ ਜੀ। ਪੰਜਾਬ ਪੁਲਿਸ ਨੇ ਜਿਹੜਾ ਰਿਕਾਰਡ ਪੇਸ਼ ਕੀਤਾ ਜੀ ਉਹਦੇ ਵਿੱਚ ਉਹਨੇ ਕਿਹਾ ਕਿ ਅਸੀਂ ਆਪਣੇ ਤੌਰ ਦੇ ਉੱਤੇ ਜਿਹੜਾ ਜੀ ਉਹ ਲੱਗੇ ਹੋਏ ਆ ਇਸ ਮਾਮਲੇ ਦੇ ਵਿੱਚ, ਤੇ ਪੁਲਿਸ ਜਿਹੜੀ ਆ ਜੀ ਉਹਦੀ ਇਨਵੈਸਟੀਗੇਸ਼ਨ ਜਾਰੀ ਆ। ਜੋ ਕੁਝ ਪੰਜਾਬ ਪੁਲਿਸ ਨੇ ਕੀਤਾ ਜੀ ਉਹਨੇ ਕਿਹਾ 12,695 ਲੋਕ ਜਿਹੜੇ ਨੇ 8 ਮਹੀਨਿਆਂ ਦੇ ਵਿੱਚ ਡਰੱਗ ਮਾਮਲੇ ਦੇ ਵਿੱਚ ਪੰਜਾਬ ਪੁਲਿਸ ਨੇ ਗ੍ਰਿਫਤਾਰ ਕੀਤੇ ਨੇ। 10,830 FIR ਜਿਹੜੀਆਂ ਨੇ ਅੰਡਰ NDPS ਐਕਟ ਤੇ ਜਿਹੜਾ ਜੀ ਉਹ ਦਾਖਲ ਕੀਤੀਆਂ ਗਈਆਂ ਨੇ ਪਿਛਲੇ 8 ਮਹੀਨਿਆਂ ਦੇ ਵਿੱਚ ਜੀ। 7938 ਟੋਟਲ ਅਰੈਸਟ ਜਿਹੜੇ ਨੇ ਜੀ ਉਹ ਹੁਣ ਤੱਕ ਮਈ 20 ਤੋਂ ਲੈ ਕੇ ਹੁਣ ਤੱਕ ਜਿਹੜੇ ਨੇ ਉਹ ਕੀਤੇ ਗਏ ਨੇ, ਕਰੀਬ 8000 ਦੇ। 714 ਜਿਹੜੀਆਂ FIR ਨੇ ਉਹ ਰਜਿਸਟਰਡ ਕੀਤੀਆਂ ਗਈਆਂ ਨੇ ਸਪੈਸ਼ਲ ਡਰਾਈਵ ਦੇ ਵਿੱਚ ਤਕਰੀਬਨ 20 ਮਈ ਤੋਂ ਬਾਅਦ ਜਿਹੜੀਆਂ ਜੀ 925 ਉਹਨੇ ਜੀ ਜਿਨ੍ਹਾਂ ਦੇ ਐਸੇਟ ਵਗੈਰਾ ਜਿਹੜੇ ਨੇ ਜੀ ਉਹ ਵੀ ਨਾਲ ਦੀ ਨਾਲ ਸਾਰੇ ਜ਼ਬਤ ਕੀਤੇ ਗਏ ਨੇ। ਇਹਦੇ ਵਿੱਚ ਜਿਹੜੀ ਸਭ ਤੋਂ ਅਹਿਮ ਗੱਲ ਉਹ ਇਹ ਹੈ ਜੀ ਕਿ ਪੰਜਾਬ ਪੁਲਿਸ ਦੇ ਜਿਹੜੇ ਆਫੀਸਰ ਨੇ ਉਹਨਾਂ ਨੇ ਇਹ ਗੱਲ ਦੱਸੀ ਹੈ ਕਿ ਉਹ 11 ਬੰਦਿਆਂ ਨੂੰ ਜਿਹੜੀ ਐਕਸਟ੍ਰੈਡੀਸ਼ਨ ਹੈ ਜਿਹੜੀ ਸੰਧੀ ਹੈ ਉਹਦੇ ਤਹਿਤ ਲਿਆਉਣ ਦੇ ਤੇ ਇੰਟਰਪੋਲ ਦੇ ਰਾਹੀਂ ਮਦਦ ਜਿਹੜੀ ਆ ਜੀ ਉਹ ਲੈ ਰਹੀ ਹੈ। ਸੈਂਟਰ ਦੀ ਸਰਕਾਰ ਕੋਲੇ ਇਹਦੇ ਸੰਬੰਧੀ ਅਪਰੋਚ ਜਿਹੜੀ ਆ ਉਹ ਕੀਤੀ ਜਾ ਚੁੱਕੀ ਹੈ ਜੀ। ਜਿਹੜੀ 11 ਬੰਦਿਆਂ ਦੀ ਲਿਸਟ ਹੈ ਜੀ ਇਹ 11 ਬੰਦੇ ਉਹ ਨੇ ਜਿਹੜੇ ਭਗੌੜੇ ਕਰਾਰ ਦਿੱਤੇ ਜਾ ਚੁੱਕੇ ਨੇ ਜੀ। ਲਿਸਟ ਲੰਮੀ ਚੌੜੀ ਆ ਵੈਸੇ,
ਪਰ ਜਿਹੜੇ ਬਾਕੀ ਇਹਦੇ ਭਗੌੜੇ ਨਹੀਂ ਕਰਾਰ ਦਿੱਤੇ ਜਾ ਸਕੇ। ਬਹੁਤਿਆਂ ਦੇ ਐਡਰੈਸ ਹੀ ਪੁਲਿਸ ਨੂੰ ਨਹੀਂ ਪਤਾ ਜੀ, ਸ਼ਾਇਦ ਇਸ ਕਰਕੇ ਜਿਹੜੇ ਭਗੌੜੇ ਕਰਾਰ ਦਿੱਤੇ ਜਾ ਚੁੱਕੇ ਨੇ ਜੀ, ਉਹਨਾਂ ਦੇ ਵਿੱਚ ਨੋਟ ਕਰ ਲੈਣ ਦੀ ਨੇੜੇ ਤੇੜੇ ਵਾਲੇ ਹੋਣਗੇ, ਬਹੁਤੇ ਤਾਂ ਕੈਨੇਡਾ ਦੇ ਹੀ ਨੇ ਜੀ। ਇਹ ਜੀ ਮਦਨ ਲਾਲ ਹੈ ਜਿਹੜਾ ਕਿ ਸੰਮਤਪੁਰ ਜਲੰਧਰ ਦੇ ਵਿੱਚ ਪੈਂਦਾ ਜੀ, ਇਹ ਇਸ ਵੇਲੇ UK 'ਚ ਰਹਿੰਦਾ ਜੀ। ਹਰਬੰਸ ਸਿੰਘ ਸਿੱਧੂ ਜਿਹਨੇ ਇੱਕ ਵਾਰੀ ਅਖਬਾਰ ਵੀ ਕੱਢਿਆ ਸੀਗਾ ਜੀ ਦੂਰ ਦੇਸ਼ ਟੋਰਾਂਟੋ ਤੋਂ, ਜੀ ਇਹ ਕੈਨੇਡਾ ਦੇ ਵਿੱਚ ਰਹਿੰਦਾ ਜੀ, ਬੁਰਜ ਲੁਧਿਆਣੇ ਦਾ ਅਸਲ ਦੇ ਵਿੱਚ ਪਿੱਛੋਂ ਰਹਿਣ ਵਾਲਾ। ਗੁਰਸੇਵਕ ਸਿੰਘ ਹੈ, ਲੀਲ ਮੇਘ ਸਿੰਘ ਦਾ ਰਹਿਣ ਵਾਲਾ ਜੀ, ਲੁਧਿਆਣਾ ਡਿਸਟ੍ਰਿਕਟ ਦੇ ਵਿੱਚ। ਅਮਰਜੀਤ ਸਿੰਘ ਕੂਨਰ ਹੈ, ਇਹ ਮਹਿਮਦਪੁਰ ਜਲੰਧਰ ਦਾ ਰਹਿਣ ਵਾਲਾ। ਪ੍ਰਦੀਪ ਸਿੰਘ ਢਾਲੀਵਾਲਾ ਲੀਲ ਮੇਘ ਸਿੰਘ ਦਾ ਰਹਿਣ ਵਾਲਾ, ਲੁਧਿਆਣੇ ਡਿਸਟ੍ਰਿਕਟ ਦਾ। ਲੈਂਬਰ ਸਿੰਘ ਮੈਸਮਪੁਰ ਜਲੰਧਰ ਦਾ ਰਹਿਣ ਵਾਲਾ। ਸਰਬਜੀਤ ਸਿੰਘ ਬਾਲਿਓ ਜਿਹੜਾ ਲੁਧਿਆਣਾ ਡਿਸਟ੍ਰਿਕਟ ਦਾ ਰਹਿਣ ਵਾਲਾ। ਨਿਰੰਕਾਰ ਸਿੰਘ ਢਿੱਲੋਂ, ਇਹ ਕਤਲ ਵਾਲੇ ਮਾਮਲੇ ਦੇ ਵਿੱਚ ਇੱਕ ਕਾਰ ਦੇ ਵਿੱਚ ਜਿਉਂਦੇ ਕੁਝ ਲੋਕ ਸਾੜ ਦਿੱਤੇ ਸੀਗੇ ਟੋਰਾਂਟੋ ਦੇ ਨੇੜੇ ਜੀ, ਉਸ ਕੇਸ ਦੇ ਵਿੱਚ ਇਹ ਅੰਦਰ ਆ ਨਿਰੰਕਾਰ ਸਿੰਘ ਢਿੱਲੋਂ। ਇਹ ਵੀ ਮਾਮਲਾ ਡਰੱਗ ਨਾਲ ਹੀ ਜੁੜਿਆ ਸੀ। ਇਹ ਅੱਪਰੇ ਦਾ ਰਹਿਣ ਵਾਲਾ। ਪ੍ਰਮੋਦ ਸ਼ਰਮਾ ਹੈ ਜੀ, ਨਵੀਂ ਦਿੱਲੀ ਦਾ ਰਹਿਣ ਵਾਲਾ। ਮਨਿੰਦਰ ਸਿੰਘ ਉਰਫ ਲਾਡੀ ਚੀਨਾ, ਇਹ ਜਨਜੋਤੀ ਐਵੀਨਿਊ ਹੈ ਜੀ, ਸੰਧੂ ਐਵੀਨਿਊ ਦੇ ਕੋਲੇ ਪੈਂਦੀ ਆ ਅੰਮ੍ਰਿਤਸਰ ਦੇ ਵਿੱਚ, ਉੱਥੋਂ ਦਾ ਇਹ ਰਹਿਣ ਵਾਲਾ। ਇਹ ਸਾਰੇ ਦੇ ਸਾਰੇ ਕੈਨੇਡਾ ਦੇ ਨੇ ਜੀ, ਇੱਕ ਨੂੰ ਜਿਹੜਾ ਛੱਡ ਕੇ। ਤੇ ਇਹ ਪੁਲਿਸ ਨੇ ਜਿਹੜਾ ਪੇਸ਼ ਕੀਤਾ ਜੀ ਕਿ ਇਹਨਾਂ ਨੂੰ ਵਾਪਸ ਲਿਆਉਣ ਦੇ ਵਾਸਤੇ ਯਤਨ ਜਿਹੜੇ ਨੇ ਉਹ ਕੀਤੇ ਜਾ ਰਹੇ ਨੇ ਤੇ ਇੰਟਰਪੋਲ ਦੀ ਮਦਦ ਜਿਹੜੀ ਹੈ ਜੀ ਉਹ ਲਈ ਜਾ ਰਹੀ ਹੈ। ਜੀ ਸੋ ਕਾਫੀ ਵੱਡੀ ਜਿਹੜੇ ਪੱਧਰ ਦੇ ਉੱਤੇ ਜਿਹੜੇ ਨਾਮ ਹੈ ਇਹ ਵੀ ਸਾਹਮਣੇ ਆਇਆ, ਤੇ ਹੋਰ ਵੀ ਅਜੇ ਬਹੁਤ ਸਾਰੇ ਜਿਹੜੇ ਨਾਮ ਹੋਣਗੇ ਜਿਹੜੇ ਇਸ ਦੇ ਵਿੱਚ ਅਜੇ ਸ਼ਾਇਦ ਉਹ ਬਾਹਰ ਨਹੀਂ ਆਏ। ਅਤੇ ਡਰੱਗ ਦੇ ਨਾਲ ਹੀ ਜੁੜਿਆ ਹੋਇਆ ਇੱਕ ਹੋਰ ਜਿਹੜਾ ਕੇਸ ਹੈ, BSF ਨੇ ਹੁਣ 10 ਕਰੋੜ ਦੀ ਹੈਰੋਇਨ ਫੜਨ ਦਾ ਜਿਹੜਾ ਦਾਅਵਾ ਕੀਤਾ ਹੈ ਜੀ। ਬਿਲਕੁਲ ਜੀ, ਇਹ ਜਿਹੜੀ 10 ਕਰੋੜ ਦੀ ਹੈਰੋਇਨ ਫੜੀ ਗਈ ਹੈ, ਇਹ ਇੱਥੇ ਸਰਹੱਦ ਤੋਂ ਜਿਹੜੀ ਹੈ ਜੀ ਉਹ ਫੜੀ ਗਈ ਹੈ। ਇਹ ਤਾਂ ਤਕਰੀਬਨ ਰੋਜ਼ ਦਾ ਹੀ ਵਰਤਾਰਾ ਜੀ। ਇੱਕ ਪਾਸੇ ਤਾਂ ਕਿਹਾ ਜਾਂਦਾ ਜੀ ਕਿ ਜਿਹੜੀ ਸਪਲਾਈ ਲਾਈਨ ਸੀ ਨਾ ਉਹ ਅਸੀਂ ਤੋੜ ਦਿੱਤੀ ਹੈ ਜੀ। ਦੂਜੇ ਪਾਸੇ ਇਹ ਜਿਹੜੀਆਂ ਖਬਰਾਂ ਆਉਂਦੀਆਂ ਨੇ ਜੀ ਕਿ ਅਜੇ ਉਸੇ ਤਰੀਕੇ ਦੇ ਨਾਲ ਡਰੱਗ ਤਸਕਰੀ ਜਿਹੜੀ ਹੈ ਜੀ ਉਹ ਚੱਲੀ ਜਾ ਰਹੀ ਆ। ਇਹ ਪਾਕਿਸਤਾਨੀ ਸਿਮ ਜਿਹੜੇ ਨੇ ਉਹ ਵੀ ਫੜੇ ਗਏ ਨੇ। ਕੁਝ ਪਾਕਿਸਤਾਨ ਵਿਚਲੇ ਸਮਗਲਰਾਂ ਦੇ ਨਾਲ ਇਹਨਾਂ ਦੇ ਜਿਹੜੇ ਸੰਬੰਧ ਨੇ ਉਹ ਦੱਸੇ ਜਾ ਰਹੇ ਨੇ ਜੀ। ਜਿਹੜੇ ਬੰਦੇ ਗ੍ਰਿਫਤਾਰ ਕੀਤੇ ਗਏ ਨੇ, ਅਜੀਤਪਾਲ ਸਿੰਘ ਭਰੋਵਾਲ ਘਰਿੰਡਾ ਵਾਲਾ, ਰਣਜੀਤ ਸਿੰਘ ਰੂਣੀਆਣਾ ਕਲਾਨੌਰ ਦਾ, ਸਤਵਿੰਦਰ ਸਿੰਘ ਮੋਗੇ ਦਾ ਰਹਿਣ ਵਾਲਾ ਜੀ, ਇਹਨਾਂ ਕੋਲੋਂ ਇਹ ਹੈਰੋਇਨ ਜਿਹੜੀ ਹੈ ਜੀ ਉਹ ਫੜੀ ਗਈ ਆ। ਪਾਕਿਸਤਾਨੀ ਮੋਬਾਈਲ ਵੀ ਫੜੇ ਗਏ ਨੇ, ਸਿਮ ਕਾਰਡ। ਇਹ ਦੱਸਿਆ ਜਾਂਦਾ ਕਿ ਪਾਕਿਸਤਾਨ ਦੇ ਵਿੱਚ ਬੈਠੇ ਜਿਹੜੇ ਕੁਝ ਸਮਗਲਰ ਨੇ ਉਹਨਾਂ ਦੇ ਨਾਲ ਇਹਨਾਂ ਦੇ ਲਿੰਕਸ ਸਿੱਧੇ ਜਿਹੜੇ ਉਹ ਜੁੜਦੇ ਨੇ ਜੀ। ਜੀ ਸੋ ਬਿਲਕੁਲ ਜਿੱਦਾਂ ਤੁਸੀਂ ਕਿਹਾ ਵੀ ਇਹ ਰੋਜ਼ਾਨਾ ਦਾ ਹੀ ਜਿਹੜਾ ਕੰਮ ਹੈ ਇਸ ਟਾਈਮ ਪੰਜਾਬ ਦੇ ਵਿੱਚ ਇਹ ਹੋ ਰਿਹਾ ਆ। ਕਿਤੇ ਨਾ ਕਿਤੋਂ ਜਿਹੜੀ ਇਹ ਡਰੱਗ ਆ ਬਹੁਤ ਜ਼ਿਆਦਾ ਜਿਹੜੀ ਇਹ ਫੜੀ ਜਾ ਰਹੀ ਆ। ਅਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਵੀ ਪੰਜਾਬ ਸਰਕਾਰ ਆ ਉਹ ਪਨਕੌਮ ਦੀ ਜਿਹੜੀ ਕਹਿੰਦੇ ਆ ਜੀ ਹੁਣ ਪ੍ਰਾਪਰਟੀ ਵੇਚੇਗੀ। ਕੀ ਕਾਰਨ ਆ ਜੀ ਇਹ ਵੇਚਣ ਦੇ? ਫਨਕਾਮ ਜਿਹੜੀ ਹੈ ਜੀ ਉਹਨੂੰ ਵੇਚਣ ਦਾ ਜਿਹੜਾ ਜੀ ਗੱਲ ਇਸ ਕਰਕੇ ਕੀਤੀ ਜਾ ਰਹੀ ਹੈ ਕਿਉਂਕਿ ਪੱਲੇ ਹੈ ਨੀਗਾ ਜੀ। ਪੰਜਾਬ ਸਰਕਾਰ ਨੇ ਪੰਜਾਬ ਕਮਿਊਨੀਕੇਸ਼ਨ ਲਿਮਟਿਡ ਫਨਕਾਮ ਜਿਹੜੇ ਉਹਦੇ ਜਿੰਨਾ ਕੁਛ ਉਹਦਾ ਪਿਆ ਜੀ ਅਸਾਸੇ ਉਹ ਪੰਜਾਬ ਅਲਕਲੀਜ਼ ਐਂਡ ਕੈਮੀਕਲ ਲਿਮਟਿਡ ਵਿੱਚੋਂ ਆਪਣੀ ਹਿੱਸਾਪੱਤੀ ਵੇਚਣ ਦਾ ਜਿਹੜਾ ਜੀ ਉਹ ਫੈਸਲਾ ਕੀਤਾ। ਜਿਹੜੀ ਕੈਬਨਿਟ ਦੀ ਸਬ ਕਮੇਟੀ ਦੀ ਮੀਟਿੰਗ ਹੋਈ ਆ ਉਹਦੇ ਵਿੱਚ ਇਹ ਫੈਸਲਾ ਜਿਹੜਾ ਜੀ ਉਹ ਕੀਤਾ ਗਿਆ। ਫਨਕਾਮ ਦੇ ਜਿਹੜੇ ਅਸਾਸੇ ਨੇ ਵੇਚਣ ਦੇ ਵਾਸਤੇ ਇਹਦੇ ਸਾਰੇ ਘੱਟ ਗਿਣਤੀ ਹਿੱਸਾ ਧਾਰਕ ਜਿਹੜੇ ਨੇ ਜੀ ਉਹਨਾਂ ਨੂੰ ਭਰੋਸੇ ਦੇ ਵਿੱਚ ਲਿਆ ਜਾ ਰਿਹਾ। ਪੰਜਾਬ ਦੇ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਹੋਰਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਜੀ ਕਿ ਸਰਕਾਰ ਨੇ PACL ਵੱਲੋਂ ਆਪਣੀ 44.26% ਹਿੱਸਾ ਪੱਤੀ ਜਿਹੜੀ ਹੈ ਜੀ ਉਹ ਕੱਢ ਲਈ ਹੈ ਤੇ ਇਹਨੂੰ ਹੁਣ ਜਿਹੜਾ ਜੀ ਪਨਕੌਮ ਦੇ ਅਸਾਸੇ ਜਿਹੜੇ ਨੇ ਉਹ ਵੇਚਣ ਦਾ ਫੈਸਲਾ ਲਿਆ ਜਾ ਚੁੱਕਿਆ। ਕਿਉਂ ਵੇਚੇ ਜਾ ਰਹੇ ਨੇ ਇਹ ਤਾਂ ਮੇਰਾ ਖਿਆਲ ਦੱਸਣ ਦੀ ਜ਼ਰੂਰਤ ਨਹੀਂ ਹੈਗੀ ਜੀ ਕਿਉਂਕਿ ਉਹਦਾ ਰੀਜ਼ਨ ਜਿਹੜਾ ਪ੍ਰਮੁੱਖ ਹੈ ਜੀ ਉਹ ਇਹੀ ਹੈ ਕਿ ਜਿਹੜੇ ਜੀ ਇਹ ਮਾਫ ਕਰਨਾ ਪੈਸਾ ਨਹੀਂ ਹੈਗਾ ਸਰਕਾਰ ਕੋਲੇ ਜੀ। ਬਿਲਕੁਲ ਜੀ, ਹੁਣ ਕਿਤੇ ਨਾ ਕਿਤੋਂ ਪੈਸੇ ਲਿਆ ਕੇ ਜੇ ਤਨਖਾਹਾਂ ਹੀ ਨਹੀਂ ਦੇ ਹੋ ਰਹੀਆਂ ਇਹਨਾਂ ਕੋਲ। ਬਿਲਕੁਲ ਸਹੀ ਗੱਲ ਹੈ ਜੀ। ਤੇ ਅਗਲੇ ਜਿਹੜੇ ਗੱਲ ਆਪਾਂ ਕਰਦੇ ਆ ਜਗਮੀਤ ਬਰਾੜ ਹੁਣਾਂ ਨੂੰ ਲੈ ਕੇ ਆ ਵੀ ਉਹ ਹੁਣ ਹਾਈ ਕਮਾਨ ਨੂੰ ਇਹ ਮੰਗ ਕਰ ਰਹੇ ਅਪੀਲ ਕਰ ਰਹੇ ਆ ਵੀ ਜਿਹੜੀ ਉਹਨਾਂ ਦੀ ਮੁਅੱਤਲੀ ਕੀਤੀ ਗਈ ਆ ਉਸ ਨੂੰ ਰੱਦ ਕਰ ਦਿੱਤਾ ਜਾਵੇ। ਜੀ ਬਿਲਕੁਲ, ਇਹ ਜਗਮੀਤ ਬਰਾੜ ਹੋਰਾਂ ਨੇ ਅਪੀਲ ਜਿਹੜੀ ਹੈ ਜੀ ਉਹ ਕੀਤੀ ਹੈ। ਉਹਨਾਂ ਨੇ ਇਹ ਗੱਲ ਆਖੀ ਹੈ ਕਾਂਗਰਸ ਹਾਈ ਕਮਾਂਡ ਨੂੰ ਕਿ ਪੰਜਾਬ ਕਾਂਗਰਸ ਨੂੰ ਮਜ਼ਬੂਤ ਬਣਾਉਣ ਦੇ ਵਾਸਤੇ ਉਹਨਾਂ ਨੂੰ ਵਾਪਸ ਜਿਹੜਾ ਜੀ
ਪਾਰਟੀ ਦੇ ਵਿੱਚ ਬੁਲਾ ਲਿਆ ਜਾਵੇ। ਉਹਨਾਂ ਨੇ ਕਿਹਾ ਕਿ ਪਾਰਟੀ ਕੌਮੀ ਪੱਧਰ ਦੇ ਉੱਤੇ ਮਾੜੇ ਟਾਈਮ ਦੇ ਵਿੱਚੋਂ ਲੰਘ ਰਹੀ ਹੈ, ਪੰਜਾਬ ਕਾਂਗਰਸ ਦੇ ਮੂਹਰੇ ਵੀ ਗੰਭੀਰ ਚੁਣੌਤੀਆਂ ਨੇ, ਇਸ ਕਰਕੇ ਉਹਨਾਂ ਦੀ ਮੁਅੱਤਲੀ ਜਿਹੜੀ ਹੈ ਰੱਦ ਕੀਤੀ ਜਾਵੇ। ਉਹਨਾਂ ਨੇ ਲਿਖਿਆ ਹਾਈ ਕਮਾਂਡ ਨੂੰ ਕਿ ਜਿਹੜੇ ਆਗੂ ਪਿਛਲੇ ਦਿਨਾਂ ਦੇ ਵਿੱਚ ਕਾਂਗਰਸ ਦੇ ਵਿੱਚੋਂ ਛੱਡ ਕੇ ਭਾਜਪਾ 'ਚ ਸ਼ਾਮਲ ਹੋਏ ਨੇ, ਬਰਿੰਦਰ ਸਿੰਘ, ਉਹਨਾਂ ਦੇ ਨਾਮ ਦੇ ਨਾਲ ਜੋੜ ਕੇ ਗਲਤਫਹਿਮੀ ਪੈਦਾ ਕੀਤੀ ਗਈ ਆ। ਉਹ ਕਹਿੰਦੇ ਬਰਿੰਦਰ ਸਿੰਘ ਹੋਰੀ ਮੇਰੇ ਵਾਕਫ ਜ਼ਰੂਰ ਨੇ, ਮੇਰੇ ਦੋਸਤ ਜ਼ਰੂਰ ਨੇ, ਪਰ ਮੇਰਾ ਉਹਨਾਂ ਦੀ ਜਿਹੜਾ ਜੀ ਕਾਂਗਰਸ ਛਡਵਾਉਣ ਪਿੱਛੇ ਕੋਈ ਹੱਥ ਨਹੀਂ ਹੈਗਾ। ਇਸ ਕਰਕੇ ਜਗਮੀਤ ਸਿੰਘ ਬਰਾੜ ਹੋਰਾਂ ਨੇ ਕਿਹਾ ਕਿ ਮੈਨੂੰ ਜੇ ਵਾਪਸ ਲੈ ਲਿਆ ਜਾਂਦਾ ਤਾਂ ਮੈਂ ਪੰਜਾਬ ਕਾਂਗਰਸ ਦੇ ਵਾਸਤੇ ਵਧੀਆ ਕੰਮ ਕਰ ਸਕਦਾ। ਵੈਸੇ ਪੁੱਛਣ ਵਾਲਾ ਹੋਵੇ ਜੀ ਕੋਈ, ਜਗਮੀਤ ਸਿੰਘ ਬਰਾੜ ਹੋਰਾਂ ਨੇ ਪਿਛਲੇ ਸਮੇਂ ਦੇ ਵਿੱਚ ਪੰਜਾਬ ਕਾਂਗਰਸ ਦੀ ਬਿਹਤਰੀ ਦੇ ਵਾਸਤੇ ਕਿਹੜਾ ਕੰਮ ਕੀਤਾ ਜੀ ਹੁਣ ਤੱਕ? ਸਿਵਾਏ ਜਿਹੜਾ ਜੀ ਉਹ ਬਿਆਨ ਜਿਹੜੇ ਨੇ ਉਹ ਵਿਰੋਧੀ ਦੇਣ ਤੋਂ ਬਿਨਾਂ ਜੀ ਕੁਝ ਵੀ ਨਹੀਂ ਕੀਤਾ। ਜਗਮੀਤ ਸਿੰਘ ਬਰਾੜ ਹੋਰਾਂ ਦੇ ਬਾਰੇ ਇੱਕ ਗੱਲ ਮਸ਼ਹੂਰ ਹੈ ਜੀ ਕਿ ਉਹ ਖੜੀ ਹੋਈ ਬੱਸ 'ਚ ਚੜ੍ਹਦੇ ਨੇ ਹਮੇਸ਼ਾ। ਜੀ ਅਤੇ ਕਾਂਗਰਸ ਵਾਲੇ ਵੀ ਜਿਹੜੇ ਘੱਟ ਹੀ ਆ ਦਿਨ ਜਿਹੜੇ ਉਹ ਕੱਢਦੇ ਨੇ, ਤੇ ਹਮੇਸ਼ਾ ਇਹਨਾਂ ਦੀਆਂ ਬਾਗੀ ਸੁਰਾਂ 10-15 ਦਿਨਾਂ ਬਾਅਦ ਕੋਈ ਨਾ ਕੋਈ ਉੱਠ ਜਾਂਦੀ ਆ। ਤੇ ਇੱਕ ਵਾਰੀ ਫੇਰ ਜਿਹੜੇ ਪ੍ਰਤਾਪ ਸਿੰਘ ਬਾਜਵਾ ਖਿਲਾਫ ਜਿਹੜੀਆਂ ਬਾਗੀ ਸੁਰਾਂ ਆ ਸੁਣਨ ਨੂੰ ਮਿਲ ਗਈਆਂ। ਬਿਲਕੁਲ ਜੀ, ਇੰਨੇ ਕੁ ਦਿਨ ਹੀ ਇਹ ਚੱਲਦੇ ਆ ਜੀ। ਇਹ ਬਾਗੀ ਸੁਰਾਂ ਜਿਹੜੀਆਂ ਦੀ ਅਨੰਦਪੁਰ ਸਾਹਿਬ ਦੇ ਵਿੱਚ ਕਾਫੀ ਵੱਡੀਆਂ ਹੋ ਕੇ ਉੱਠੀਆਂ ਨੇ ਇਸ ਵੇਲੇ। ਜਿਹੜੇ ਕਾਂਗਰਸੀ ਇਕੱਠ ਹੋਇਆ ਜੀ ਉੱਥੇ, ਉਹਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਦੇ ਖਿਲਾਫ ਸਾਰੇ ਹੀ ਉੱਠ ਕੇ ਖੜੇ ਹੋਏ ਨੇ ਔਰ ਇਹਨਾਂ ਨੇ ਐਲਾਨ ਕੀਤਾ ਜੀ ਕਿ ਉਹਨਾਂ ਦਾ ਜਿਹੜਾ ਇੱਥੋਂ ਦਾ ਲੋਕਲ ਆਗੂ ਰਾਣਾ KP ਸਿੰਘ ਹੈ ਤੇ ਪੰਜਾਬ ਦੇ ਵਿੱਚ ਉਹ ਆਗੂ ਸਿਰਫ ਕੈਪਟਨ ਅਮਰਿੰਦਰ ਸਿੰਘ ਨੂੰ ਜਿਹੜਾ ਜੀ ਉਹ ਮੰਨਦੇ ਨੇ। ਉਹਨਾਂ ਨੇ ਕਿਹਾ ਕਿ ਸਾਨੂੰ ਪ੍ਰਤਾਪ ਸਿੰਘ ਬਾਜਵਾ ਦੀ ਜਿਹੜੀ ਪ੍ਰਧਾਨਗੀ ਆ ਉਹ ਮਨਜ਼ੂਰ ਹੀ ਨਹੀਂ ਹੈ। ਜਿਹੜੀਆਂ ਪ੍ਰਧਾਨਗੀਆਂ ਪਿਛਲੇ ਦਿਨਾਂ ਦੇ ਵਿੱਚ ਜਿਹੜੀਆਂ ਅਹੁਦੇਦਾਰੀਆਂ ਦਿੱਤੀਆਂ ਗਈਆਂ ਨੇ ਉਹਨਾਂ ਸਾਰੀਆਂ ਅਹੁਦੇਦਾਰੀਆਂ ਨੂੰ ਰੱਦ ਕਰ ਦਿੱਤਾ ਗਿਆ। ਇਹ ਕਿਹਾ ਗਿਆ ਕਿਉਂਕਿ ਇਹ ਜਿਹੜੀਆਂ ਅਹੁਦੇਦਾਰੀਆਂ ਨੇ ਇਹ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਦਿੱਤੀਆਂ ਨੇ, ਇਸ ਕਰਕੇ ਅਸੀਂ ਜਦੋਂ ਉਹਨਾਂ ਨੂੰ ਪ੍ਰਧਾਨ ਹੀ ਨਹੀਂ ਮੰਨਦੇ ਤੇ ਫਿਰ ਉਹਨਾਂ ਨੂੰ ਇਹ ਜਿਹੜਾ ਜੀ ਕਿਉਂ ਅਸੀਂ ਜਿਹੜੀਆਂ ਅਹੁਦੇਦਾਰੀਆਂ ਉਹਨਾਂ ਦੇ ਵੱਲੋਂ ਦਿੱਤੀਆਂ ਹੋਈਆਂ ਜਿਹੜੀਆਂ ਲਈਏ। ਪੰਜਾਬ ਕਾਂਗਰਸ ਦੇ ਵਿੱਚ ਇਹ ਪਤਾ ਨਹੀਂ ਜੀ ਕਦੋਂ ਇਹ ਸਾਰੇ ਹਾਲਾਤ ਜਿਹੜੇ ਨੇ ਉਹ ਠੀਕ ਹੋਣਗੇ ਤੇ ਕਦੋਂ ਜਿਹੜਾ ਜੀ ਇਹ ਸੁਧਰਨਗੇ। ਸੁਧਰਨ ਦੇ ਚਾਂਸਸ ਬੜੇ ਘੱਟ ਨੇ ਜੀ। ਬਿਲਕੁਲ ਜੀ, ਇਹ ਪੁਰਾਣੀਆਂ ਜਿਹੜੀਆਂ ਆਦਤਾਂ ਆ ਜਲਦੀ ਕਿਤੇ ਜਾਂਦੀਆਂ ਨਹੀਂ ਆ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਜੰਮੂ ਕਸ਼ਮੀਰ ਦੇ ਵਿੱਚ ਜਿਹੜੀ ਹੜ੍ਹਾਂ ਦੀ ਮਾਰ ਆਈ ਆ ਉਸ ਤੋਂ ਬਾਅਦ ਦੇ ਵਿੱਚ ਜਿਹੜੀ ਗਾਰ ਹੈ ਇਸ ਟਾਈਮ ਉਹ ਕਾਫੀ ਵੱਡੀ ਮੁਸੀਬਤ ਬਣ ਰਹੀ ਆ ਰਾਹਤ ਕਾਰਜਾਂ ਦੇ ਲਈ। ਬਿਲਕੁਲ ਜੀ, ਜਿਹੜੀ ਗਾਰ ਹੈ ਜੀ ਉਹ ਉਹਨੂੰ ਕੱਢਣ ਦੇ ਵਾਸਤੇ ਯਤਨ ਜਿਹੜੇ ਨੇ ਉਹ ਜਾਰੀ ਨੇ। ਇਸ ਵੇਲੇ ਜਿਹੜੀਆਂ ਫਾਇਰ ਬ੍ਰਿਗੇਡ ਨੇ, ਪੰਪ ਜਿਹੜੇ ਨੇ ਜੀ ਉਹਨਾਂ ਦਾ ਸਹਾਰਾ ਜਿਹੜਾ ਜੀ ਉਹ ਲਿਆ ਜਾ ਰਿਹਾ। ਚੰਗੀ ਗੱਲ ਜਿਹੜੀ ਹੈ ਜੀ ਉੱਥੇ ਇਹ ਹੋਈ ਹੈ ਕਿ ਨਦੀ ਦੇ ਵਿੱਚ ਜਿਹੜਾ ਪਾਣੀ ਉਹ ਨਿਰੰਤਰ ਘਟਿਆ ਤੇ ਹੁਣ ਜਿਹੜਾ ਪਾਣੀ ਆ ਉਹਨੂੰ ਕੱਢਣ ਦੇ ਵਾਸਤੇ ਥੋੜੀ ਸੁਖਿਆਈ ਜਿਹੜੀ ਇਹਨਾਂ ਦੀ ਉਹ ਹੋ ਰਹੀ ਹੈ ਜੀ। ਇਸ ਵੇਲੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਇੰਜਨ ਨੇ ਉਹ ਲਾਏ ਗਏ ਇਹਨੂੰ ਪਾਣੀ ਨੂੰ ਕੱਢਣ ਦੇ ਵਾਸਤੇ। ਪਾਣੀ ਤੋਂ ਬਾਅਦ ਗਾਰ ਦੀ ਅਸਲ ਦੇ ਵਿੱਚ ਤੇ ਮਹਾਮਾਰੀ ਦਾ ਖਤਰਾ ਤਾਂ ਮੈਂ ਪਹਿਲਾਂ ਵੀ ਇਸ਼ਾਰਾ ਕੀਤਾ ਸੀਗਾ ਕਿ ਉਹ ਖਤਰਾ ਇਸ ਵੇਲੇ ਲਗਾਤਾਰ ਜਿਹੜਾ ਜਾਰੀ ਹੈ ਜੀ। ਉਹਦਾ ਰੀਜ਼ਨ ਇਹ ਹੈ ਕਿ ਗਾਰ ਦੇ ਵਿੱਚ ਜੋ ਕੁਝ ਫਸਿਆ ਪਿਆ ਉਹ ਡੰਗਰਾਂ ਦੀਆਂ ਲਾਸ਼ਾਂ ਨੇ, ਇਹਦੇ ਵਿੱਚ ਬੰਦਿਆਂ ਦੀਆਂ ਡੈਡ ਬੋਡੀਜ਼ ਵੀ ਜਿਹੜੀਆਂ ਉਹ ਹੈ ਨੇ ਜੀ। 12ਵੇਂ ਦਿਨ ਲਗਾਤਾਰ ਜੀ ਜੰਮੂ ਸ਼੍ਰੀਨਗਰ ਕੌਮੀ ਜਿਹੜਾ ਮਾਰਗ ਹੈ ਜੀ ਉਹ ਠੱਪ ਹੈ, ਜਿਹਦੇ ਕਰਕੇ ਲੋੜੀਂਦੀਆਂ ਜਿਹੜੀਆਂ ਵਸਤਾਂ ਨੇ ਉਹਦੀ ਸਪਲਾਈ ਜਿਹੜੀ ਆ ਉਹ ਰੁਕੀ ਹੋਈ ਹੈ ਜੀ। ਹੁਣ ਬਹੁਤ ਘਾਟ ਜਿਹੜੀ ਹੈ ਜੀ ਰਾਸ਼ਨ ਦੀ ਤੇ ਹੋਰ ਸਮਾਨ ਦੀ ਜਿਹੜੀ ਆ ਉਹ ਮਹਿਸੂਸ ਹੋਣ ਲੱਗੀ ਆ। ਜਿਉਂ-ਜਿਉਂ ਲੋਕ ਜਿਹੜੇ ਸੁਰੱਖਿਅਤ ਥਾਵਾਂ ਵੱਲ ਨੂੰ ਆਏ ਨੇ ਜਾਂ ਕੱਢੇ ਜਾ ਰਹੇ ਨੇ ਉੱਥੇ ਉਹਨਾਂ ਦੀ ਰੋਟੀ ਪਾਣੀ ਦਾ ਵੀ ਇੰਤਜ਼ਾਮ ਜਿਹੜਾ ਜੀ ਉਹ ਉਹਦੇ ਤੇ ਮੁਸ਼ਕਲਾਂ ਪੈਣ ਲੱਗੀਆਂ ਨੇ। ਹਵਾਈ ਜਹਾਜ਼ਾਂ ਦੇ ਰਾਹੀਂ, ਹੈਲੀਕਾਪਟਰਾਂ ਦੇ ਰਾਹੀਂ ਜਿਹੜਾ ਜੀ ਇਹ ਸਮਾਨ ਲਿਜਾਇਆ ਜਾ ਰਿਹਾ, ਪਰ ਜੇ ਸੜਕੀ ਰਸਤਾ ਖੁੱਲੂਗਾ ਤਾਂ ਫਿਰ ਥੋੜਾ ਸਮਾਨ ਜਿਹੜਾ ਜੀ ਇਹ ਲਿਜਾਣਾ ਈਜ਼ੀ ਹੋ ਜਾਊਗਾ। ਪਰ ਇਹ ਸੜਕ ਕਿਉਂਕਿ ਰਾਤੋਂ ਰਾਤ ਬਣਨੀ ਨਹੀਂ ਜੀ, ਮਿਲਟਰੀ ਬਣਾ ਰਹੀ ਹੈ। ਇਹ ਕਿਹਾ ਜਾ ਰਿਹਾ ਕਿ ਅਜੇ ਕੁਝ ਦਿਨ ਜਿਹੜੇ ਹੋਰ ਨੇ ਉਹ ਲੱਗਣਗੇ ਜੀ ਇਹਦੇ ਵਿੱਚ। ਜੀ ਤੇ ਨਾਲ ਹੀ ਸਰੋਤਿਆਂ ਨੂੰ ਜਿਹੜਾ ਜੀ ਅਸੀਂ ਦੱਸ ਦਈਏ ਵੀ ਕਾਫੀ ਜਿਹੜੇ ਸਰੋਤਿਆਂ ਦੀਆਂ ਕਾਲਾਂ ਆ ਰਹੀਆਂ ਨਾਮਾਂ ਨੂੰ ਲੈ ਕੇ। ਜਿਹੜੇ ਨਾਮ ਜਿਹੜੇ ਹੁਣੇ ਦੱਸੇ ਗਏ ਤਾਂ ਉਹ ਦੱਸ ਦਈਏ ਵੀ ਅਜੀਤ ਅਖਬਾਰ ਦੇ ਵਿੱਚ, ਅੱਜ ਦੀ ਅਖਬਾਰ ਦੇ ਵਿੱਚ ਇਹ ਤੁਸੀਂ ਨਾਂ ਪੜ੍ਹ ਸਕਦੇ ਆ। ਪਹਿਲੇ ਸਫ਼ੇ ਤੇ 13ਵੇਂ ਸਫ਼ੇ ਦੇ ਉੱਤੇ ਜਿਹੜੇ ਨਾਮ ਆ ਉਹਨਾਂ ਨੇ ਦਿੱਤੇ ਹੋਏ ਆ। ਇਹ ਉਹੀ ਨਾਂ ਜਿਹੜੇ ਉਸ ਦੇ ਵਿੱਚ ਦੱਸੇ ਗਏ ਆ। ਜਿਹੜੀ ਖਬਰ ਆਪਾਂ ਪਹਿਲਾਂ ਹੁਣੇ ਸਾਂਝੀ ਕੀਤੀ ਸੀਗੀ ਜਿਹੜੇ 11 ਭਗੌੜੇ ਸਮਗਲਰਾਂ ਨੂੰ ਲੈ ਕੇ, ਉਹ ਤੁਸੀਂ ਉਸ ਅਖਬਾਰ ਦੇ ਵਿੱਚ ਜਾ ਕੇ ਵੀ ਨਾਮ ਆ ਉਹ ਤੁਸੀਂ ਪੜ੍ਹ ਸਕਦੇ ਹੋ। ਅਤੇ ਅਗਲੀ ਜਿਹੜੀ ਆਪਾਂ ਗੱਲਬਾਤ ਆ ਉਹ ਕਰਦੇ ਆ ਅਕਾਲੀ ਦਲ ਦੇ ਜਿਹੜੇ ਵਿਧਾਇਕ ਆ ਲੂੰਬਾ ਆ, ਉਹਨਾਂ ਨੇ ਜਿਹੜੀ ਇੱਕ ਦੋਹਰੀ ਵੋਟ ਸੀਗੀ ਉਹਨਾਂ ਦੀ ਬਣੀ ਹੋਈ ਉਹ ਕਟਵਾਈ ਆ।
ਦੋਹਰੀ ਵੋਟ ਵਾਲਾ ਮਾਮਲਾ ਜੀ ਕਿਤੇ ਨਾ ਕਿਤੇ ਚੱਲਦਾ ਹੀ ਰਹਿੰਦਾ। ਇਹ ਜਾਂ ਤਾਂ ਪਤਾ ਨਹੀਂ ਸ਼ੈਤਾਨੀ ਕਰਦੇ ਨੇ ਕੁਛ ਨੇਤਾ ਜੀ, ਕਿਉਂ ਇਹ ਦੋਹਰੀ ਵੋਟਾਂ ਜਿਹੜੀਆਂ ਉਹ ਬਣਾ ਲੈਂਦੇ ਨੇ। ਇਹ ਮਾਮਲਾ ਤੁਹਾਨੂੰ ਯਾਦ ਹੋਣਾ ਕਿ ਬੀਜੇਪੀ ਦੇ ਜਿਹੜੇ ਮੰਤਰੀ ਨੇ ਉਹਨਾਂ ਦੇ ਨਾਲ ਵੀ, ਜੋਸ਼ੀ ਹੋਰਾਂ ਦੇ ਨਾਲ ਵੀ ਜੁੜਿਆ ਹੋਇਆ। ਉਹ ਤਾਂ ਇਸ ਮਾਮਲੇ ਦੇ ਵਿੱਚ ਗੰਭੀਰ ਕੇਸ ਦੇ ਵਿੱਚ ਵੀ ਜਿਹੜਾ ਨਾ ਜੀ ਉਹ ਫਸੇ ਹੋਏ ਨੇ ਜੀ। ਤੇ ਹੁਣ ਜਿਹੜਾ ਜੀ ਇਹ ਮਾਮਲਾ ਸਾਹਮਣੇ ਆਇਆ, ਇੱਕ ਅਕਾਲੀ ਦਲ ਦੇ ਜਿਹੜੇ MLA ਨੇ ਉਹਨਾਂ ਦੇ ਨਾਲ ਇਹ ਜੁੜਿਆ ਹੋਇਆ ਮਾਮਲਾ ਸਾਹਮਣੇ ਆਇਆ ਜੀ। ਇਹ ਨੇ ਜੀ ਮਨਿੰਦਰ ਕੌਰ ਲੂੰਬਾ ਹੋਰੀ ਜੀ। ਮਨਿੰਦਰ ਕੌਰ ਲੂੰਬਾ ਨੇ ਚੁੱਪ ਚਪੀਤੇ ਆਪਣੀ ਦੋਹਰੀ ਵੋਟ ਜਿਹੜੀ ਹੈ ਜੀ ਉਹ ਕਟਾ ਲਈ ਹੈ। ਵਿਧਾਇਕ ਬਣ ਸਮੇਂ ਉਹਨਾਂ ਦੀ ਦੋਹਰੀ ਵੋਟ ਬਣੀ ਹੋਈ ਸੀਗੀ। ਅਨਿਲ ਜੋਸ਼ੀ ਹੋਰੀ ਪਹਿਲਾਂ ਹੀ ਫੌਜਦਾਰੀ ਦਾ ਜਿਹੜਾ ਕੇਸ ਹੈ ਜੀ ਇਸ ਮਾਮਲੇ ਦੇ ਵਿੱਚ ਉਹ ਭੁਗਤ ਰਹੇ ਨੇ। ਸਿਰਫ ਵਿਧਾਇਕਾ ਹੀ ਨਹੀਂ, ਉਹਦਾ ਜਿਹੜਾ ਘਰ ਵਾਲਾ ਜੀ ਕਰਨ ਸਿੰਘ ਜਿਹੜਾ DTO ਆ ਮੋਹਾਲੀ ਦੇ ਵਿੱਚ, ਉਹਦੀ ਵੀ ਦੋਹਰੀ ਵੋਟ ਜਿਹੜੀ ਆ ਉਹ ਬਣੀ ਹੋਈ ਸੀਗੀ ਜੀ। ਹੁਣ ਇਹਨਾਂ ਨੇ ਆਪਣੀਆਂ ਵੋਟਾਂ ਜਿਹੜੀਆਂ ਨੇ ਉਹ ਕਟਵਾ ਲਈਆਂ ਨੇ ਔਰ ਜਿਹੜੀ ਐਪਲੀਕੇਸ਼ਨ ਦੇਣ ਤੋਂ ਬਾਅਦ, ਫਾਰਮ ਭਰਨ ਤੋਂ ਬਾਅਦ ਇਹ ਵੋਟਾਂ ਜਿਹੜੀਆਂ ਕੱਟ ਗਈਆਂ ਨੇ। ਵਿਧਾਇਕਾ ਨੇ ਇਹ ਗੱਲ ਕਹੀ ਹੈ ਜੀ ਕਿ ਉਹ ਅਸਲ ਦੇ ਵਿੱਚ ਪਹਿਲਾਂ ਆਪਣੇ ਪਿੰਡ ਨਾਨਕੇ ਪਿੰਡ ਦੇ ਵਿੱਚ ਜਿਹੜਾ ਜੀ ਉਹ ਰਹਿੰਦੇ ਸੀ ਰਾਮਪੁਰਾ ਕਲਾਂ ਦੇ ਵਿੱਚ, ਉੱਥੋਂ ਮੁਹਾਲੀ ਚਲੇ ਗਏ। ਰਾਮਪੁਰਾ ਕਲਾਂ ਦੇ ਵਿੱਚ ਬਣਾਈ ਵੋਟ ਜਿਹੜੀ ਉਹ ਕਟਵਾਉਣੀ ਭੁੱਲ ਗਏ। ਹੁਣ ਧਿਆਨ ਆਇਆ ਤੇ ਉਹਨਾਂ ਨੇ ਵੋਟ ਜਿਹੜੀ ਆ ਜੀ ਉਹ ਕਟਵਾ ਦਿੱਤੀ ਹੈ। ਜਦੋਂ ਵੋਟ ਕਟਵਾ ਦਿੱਤੀ ਹੈ ਤਾਂ ਇਹ ਕਿਹਾ ਜਾ ਸਕਦਾ ਜੀ ਕਿ ਬੀਬੀ ਜਿਹੜੀ ਆ ਜੀ ਉਹ ਮੁਸੀਬਤ ਤੋਂ ਤਾਂ ਬਚ ਜੂਗੀ, ਜਿਹੋ ਜੀ ਮੁਸੀਬਤ ਦੇ ਵਿੱਚ ਜੋਸ਼ੀ ਸਾਹਿਬ ਜਿਹੜੇ ਨੇ ਉਹ ਫਸੇ ਹੋਏ ਨੇ ਜੀ। ਤੇ ਅਗਲੀ ਇੱਕ ਖਬਰ ਜਿਹੜੀ ਆ ਜੋ ਕਿ ਇਸ ਟਾਈਮ ਫੇਸਬੁੱਕ ਦੇ ਉੱਤੇ ਜਿਹੜੀ ਫੋਟੋ ਕਾਫੀ ਚਰਚਾ ਦਾ ਵਿਸ਼ਾ ਬਣੀ ਆ, ਜੋਧਪੁਰ ਦੇ ਵਿੱਚ ਇੱਕ ਵਿਧਵਾ ਨੂੰ 50,000 ਦਾ ਬਿਜਲੀ ਦਾ ਬਿੱਲ ਆ ਗਿਆ ਜੀ ਸ਼ਹਿਣਾ ਪਿੰਡ ਦੇ ਵਿੱਚ। ਇਹ ਤਾਂ ਆਮ ਹੀ ਗੱਲਾਂ ਜਿਹੜੀਆਂ ਨੇ ਨਾ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਜਾਣੀਆਂ ਨੇ ਜੀ। ਸ਼ਾਇਦ ਇਸ ਕਰਕੇ ਜੀ ਕਿਉਂਕਿ ਜਿੰਨਾ ਕੁਛ ਇਹ ਮਹਿੰਗਾ ਹੋ ਰਿਹਾ ਹੈ, ਜਿਹੜਾ ਕੰਪਿਊਟਰਾਈਜ਼ਡ ਸਿਸਟਮ ਹੈ ਨਾ ਜੀ, ਐਕਚੁਅਲੀ ਪ੍ਰੋਬਲਮ ਇਹ ਹੈ ਕਿ ਇਹ ਕੰਪਿਊਟਰ ਜਿਹੜੇ ਯੂਜ਼ ਨਹੀਂ ਕਰਨੇ ਆਉਂਦੇ ਬਹੁਤੇ ਲੋਕਾਂ ਨੂੰ ਜੀ, ਜਿਹੜੇ ਉੱਥੇ ਲਾ ਦਿੱਤੇ ਗਏ ਨੇ, ਉਹਨਾਂ ਦੇ ਕੋਲੇ ਕੋਈ ਟ੍ਰੇਨਿੰਗ ਵਗੈਰਾ ਜਿਹੜੀ ਹੈ ਨਾ ਜੀ ਉਹ ਨਹੀਂ ਹੈਗੀ। ਤਾਂ ਜਿਹਦੀ ਵਜ੍ਹਾ ਕਰਕੇ ਥੋੜਾ ਬਹੁਤਾ ਉਲਟ ਪੁਲਟ ਹੋ ਜਾਂਦਾ। ਉਂਝ ਵੈਸੇ ਇਹ ਹੈ ਕਿ ਬਿਜਲੀ ਬਿੱਲਾਂ ਤੋਂ ਇੱਥੇ ਪੰਜਾਬ ਦੇ ਵਿੱਚ ਤਾਂ ਉਹੀ ਹਾਹਾਕਾਰ ਜਿਹੜੀ ਹੈ ਜੀ ਉਹ ਮੱਚੀ ਹੋਈ ਹੈ। ਹਾਹਾਕਾਰ ਇਸ ਤਰ੍ਹਾਂ ਮੱਚੀ ਹੋਈ ਹੈ ਕਿ ਪੁਰਾਣੇ ਜਿਹੜੇ April ਤੋਂ ਬਿੱਲ ਨੇ ਉਹ ਲੱਗ ਕੇ ਆ ਰਹੇ ਨੇ। ਰੌਲਾ ਜਿਹੜਾ ਜੀ ਇਸ ਵੇਲੇ ਪੂਰਾ ਪੈ ਰਿਹਾ। ਤਾਂ ਉਹਨੂੰ ਤਾਂ ਵੈਸੇ ਗਲਤੀ ਦੇ ਨਾਲ ਆਇਆ ਜੀ ਇੰਨਾ ਬਿੱਲ, 50,000 ਰੁਪਈਆ ਤਾਂ ਨਹੀਂ ਜਿਹੜਾ ਜੀ ਆ ਸਕਦਾ, ਉਹਨੂੰ ਗਲਤੀ ਦੇ ਨਾਲ ਆਇਆ ਹੋਇਆ ਬਿੱਲ ਹੈ। ਪਰ ਆਮ ਜਿਹੜੇ ਘਰ ਇੱਕ ਲਾਈਟ ਵੀ ਲੱਗੀ ਹੈ ਜੀ 6-6, 7-7 ਹਜ਼ਾਰ ਰੁਪਈਆ ਜਿਹੜਾ ਜੀ ਉਹ ਬਿੱਲ ਆ ਰਿਹਾ ਜੀ। ਤੇ ਅਗਲੀ ਗੱਲ ਕਰਦੇ ਹਾਂ ਵੀ ਵਿਦੇਸ਼ਾਂ 'ਚ ਬੈਠੇ ਹੋਏ ਅਧਿਆਪਕ ਜੋ ਕਿ ਕਾਫੀ ਲੰਬੀ ਛੁੱਟੀ ਤੇ ਇੱਧਰ ਕਹਿੰਦੇ ਜੀ ਆਏ ਹੋਏ ਆ, ਉਹਨਾਂ ਦੀ ਹੁਣ ਪੱਕੀ ਛੁੱਟੀ ਕਰਨ ਦੀ ਤਿਆਰੀ ਹੋ ਰਹੀ ਆ। ਇਹ ਮਾਮਲਾ ਚੱਲ ਤਾਂ ਜੀ ਕਾਫੀ ਦੇਰ ਦਾ ਰਿਹਾ, ਨਾ ਸਿਰਫ ਅਧਿਆਪਕਾਂ ਦਾ, ਬਾਕੀ ਜਿਹੜੇ ਦੂਜੇ ਮਹਿਕਮਿਆਂ ਦੇ ਵਿੱਚ ਕੰਮ ਕਰਦੇ ਨੇ ਜੀ ਉਹਨਾਂ ਦਾ ਵੀ ਇਹ ਜਿਹੜਾ ਜੀ ਚੱਲ ਰਿਹਾ ਕਿ ਉਹਨਾਂ ਦੀ ਲਿਸਟਾਂ ਵੀ ਜਿਹੜੀਆਂ ਪਿਛਲੇ ਦਿਨਾਂ ਦੇ ਵਿੱਚ ਮੰਗੀਆਂ ਗਈਆਂ ਨੇ। ਜਿਹੜੇ ਬਾਬੂ ਨੇ ਜਿਨ੍ਹਾਂ ਦੇ ਵਿੱਚ IAS IPS ਆਫਿਸਰ ਵੀ ਸ਼ਾਮਲ ਨੇ, ਉਹਨਾਂ ਨੇ ਲੰਬੀ ਛੁੱਟੀ ਤੋਂ ਲਈ ਤੇ ਜਿਹੜੀ ਲੈ ਲਈ ਜੀ ਕਿਸੇ ਬਾਹਰ ਜਿਹੜੀ ਸੀ ਜ਼ਿਆਦਾ PR ਲੈ ਲਈ, ਉੱਥੋਂ ਦੀ ਸਿਟੀਜ਼ਨਸ਼ਿਪ ਜਿਹੜੀ ਉਹ ਲੈ ਲਈ, ਉੱਥੇ ਜਾ ਕੇ ਜਿਹੜਾ ਜੀ ਉਹ ਰਹਿਣ ਲੱਗ ਗਏ। ਇਹ ਮਾਮਲਾ ਪਹਿਲਾਂ ਵੀ ਚੱਲਿਆ ਸੀਗਾ, ਹੁਣ ਫੇਰ ਤੇਜ਼ੀ ਦੇ ਨਾਲ ਜਿਹੜਾ ਜੀ ਉਹ ਚੱਲ ਰਿਹਾ। ਇਹਦੇ ਵਾਸਤੇ ਜਿਹੜੇ ਲੰਬੀ ਛੁੱਟੀ ਦੇ ਉੱਤੇ ਗਏ ਨੇ ਜੀ ਉਹਨਾਂ ਦੇ ਹੁਣ ਬਕਾਇਦਾ ਤੌਰ ਦੇ ਉੱਤੇ ਡਾਟਾ ਜਿਹੜਾ ਉਹ ਇਕੱਠਾ ਕੀਤਾ ਹੈ ਔਰ ਇਹ ਕਿਹਾ ਜਾ ਰਿਹਾ ਜੀ ਕਿ ਇਹ ਡਾਟਾ ਇਕੱਠਾ ਕਰਕੇ ਇਹਦੇ ਉੱਤੇ ਬਕਾਇਦਾ ਤੌਰ ਦੇ ਉੱਤੇ ਕੰਮ ਹੋਊਗਾ ਔਰ ਇਹਨਾਂ ਦੀ ਪੱਕੀ ਛੁੱਟੀ ਜਿਹੜੀ ਹੈ ਜੀ ਉਹ ਕਰ ਦਿੱਤੀ ਜਾਊਗੀ। ਇਹ ਵੀ ਪਤਾ ਲੱਗਿਆ ਜੀ ਕਿ ਲੰਬੀ ਛੁੱਟੀ ਦੇ ਉੱਤੇ ਗਏ ਜਿਹੜੇ ਲੋਕ ਨੇ ਉਹਨਾਂ ਦਾ ਨਾਮ, ਪਤਾ, ਛੁੱਟੀ ਦੀ ਕਿਸਮ, ਛੁੱਟੀ ਦੇ ਉੱਤੇ ਜਾਣ ਦਾ ਕਿਹੜੇ ਦੇਸ਼ ਦੇ ਵਿੱਚ ਉਹ ਗਏ ਨੇ, ਇਹ ਸਾਰਾ ਕੁਝ ਜਿਹੜਾ ਜੀ ਉਹਨਾਂ ਨੇ ਇਮੀਗ੍ਰਾਂਟ ਨੇ, ਪਰਮਾਨੈਂਟ ਰੈਜ਼ੀਡੈਂਸ ਹੋ ਗਏ ਨੇ, ਗ੍ਰੀਨ ਕਾਰਡ ਹੋਲਡਰ ਨੇ, ਕੀ ਉਹਨਾਂ ਨੇ ਜਿਹੜਾ ਜੀ ਇਹ ਕੀਤਾ ਹੋਇਆ, ਇਹ ਸਾਰਾ ਜਿਹੜਾ ਡਾਟਾ ਜੀ ਇਕੱਠਾ ਹੋ ਰਿਹਾ ਔਰ ਇਹ ਇਸੇ ਕਰਕੇ ਹੀ ਇਕੱਠਾ ਜਿਹੜਾ ਜੀ ਹੋ ਰਿਹਾ ਕਿ ਇਹਨਾਂ ਦੀ ਹੁਣ ਜਿਹੜੀ ਛੁੱਟੀ ਆ ਉਹ ਪੱਕੇ ਤੌਰ ਦੇ ਉੱਤੇ ਕਰ ਦਿੱਤੀ ਜਾਊਗੀ। ਸੋ ਜੇ ਕੋਈ ਮਾਸਟਰ ਸੁਣਦੇ ਨੇ ਜੀ ਜਿਹੜੇ ਬਾਹਰ ਰਹਿੰਦੇ ਨੇ ਜੀ, ਨੌਕਰੀ ਉਹਨਾਂ ਨੇ ਬਚਾਉਣੀ ਹੈ, ਤਾਂ ਅਜੇ ਉਹ ਆ ਕੇ ਬਚਾ ਸਕਦੇ ਨੇ ਜੀ, ਅਜੇ ਟਾਈਮ ਹੈਗਾ ਉਹਨਾਂ ਕੋਲ ਕੁਛ ਕੇ ਜੀ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਦੁਬਈ 'ਚ ਗਏ ਸੀ ਜੀ ਇੱਕ ਅਕਾਲੀ ਆਗੂ ਤੇ ਚੰਗੇ ਫਸ ਗਏ ਆ ਜੀ। ਚੌਲ ਵੇਚਣ ਦੀ ਗੱਲ ਜਿਹੜੀ ਉਹ ਆ ਰਹੀ ਇਸ ਦੇ ਵਿੱਚ ਨਾਲ। ਐਕਚੁਅਲੀ ਉਹਨਾਂ ਨੇ ਲਾਲਚ ਵਾਸਤੇ ਕਹਿ ਲਓ ਕਿ ਜਿਹੜਾ ਸੀਗਾ ਨਾ ਜੀ ਸੌਦਾ ਕਰ ਲਿਆ ਜੀ ਚੌਲਾਂ ਦਾ, ਆਪਣੇ ਚੌਲਾਂ ਦਾ, ਔਰ ਫਸ ਗਏ ਏਦਾਂ ਜੀ ਕਿ ਉਹਨਾਂ ਨੇ ਦੁਬਈ ਦੇ ਸ਼ੇਖ ਨੂੰ ਜਿਹੜੇ ਜੀ 20 ਕਰੋੜ ਰੁਪਈਏ ਦੇ ਚੌਲ ਜਿਹੜੇ ਜੀ ਉਹ ਦੇਤੇ। ਫਰੀਦਕੋਟ ਦਾ ਇਹ ਅਕਾਲੀ ਆਗੂ ਹੈ ਜੀ ਔਰ ਇਹ ਇਸ ਅਕਾਲੀ ਆਗੂ ਨੇ ਕਿਉਂਕਿ ਉਹਨੇ ਸੋਚਿਆ ਵੀ ਰੇਟ ਚੰਗਾ ਮਿਲ ਰਿਹਾ
ਤੋ ਇਸ ਕਰਕੇ ਸ਼ੇਖ ਨੂੰ ਵੇਚ ਦਿੱਤੇ। ਤੇ ਹੁਣ ਹੋਇਆ ਕੀ ਜੀ ਕਿ ਇਹ ਜਿਹੜੀ ਚੌਲ ਮਾਰਕਫੈਡ ਦੀ ਮਨਜ਼ੂਰੀ ਤੋਂ ਬਿਨਾਂ ਵੇਚੇ, ਬਿਨਾਂ ਮਨਜ਼ੂਰੀ ਤੋਂ ਜੀ ਵੇਚੇ ਨਹੀਂ ਜਾ ਸਕਦੇ। ਡਾਇਰੈਕਟ ਡੀਲ ਜਿਹੜੀ ਆ ਉਹ ਕੀਤੀ ਨਹੀਂ ਜਾ ਸਕਦੀ ਜੀ। 40 ਤਕਰੀਬਨ 1,40,000 ਗੱਟੇ ਜਿਹੜੇ ਚੌਲਾਂ ਦੇ ਸੀਗੇ ਜੀ। ਦੁਬਈ ਦੀ ਇੱਕ ਕੰਪਨੀ ਹੈ ਜਿਹਨੇ ਮੰਗ ਕੀਤੀ, ਇਹਨੇ ਡਾਇਰੈਕਟਲੀ ਜਿਹੜੇ ਜੀ ਉਹਨੂੰ ਵੇਚ ਦਿੱਤੇ। ਹੁਣ ਇਹ ਪਤਾ ਲੱਗਾ ਜੀ ਕਿ ਇਹ ਸਤੰਬਰ ਦੇ ਪਹਿਲੇ ਹਫ਼ਤੇ ਦੇ ਵਿੱਚ ਅਕਾਲੀ ਆਗੂ ਨੇ ਇਹ ਦੁਬਈ ਦੀ ਕੰਪਨੀ ਨੂੰ ਜਿਹੜੇ ਜੀ ਭੇਜ ਦਿੱਤੇ। ਜਿਹੜੀ ਕੰਪਨੀ ਦੇ ਵੱਲੋਂ FD ਮਨੀ ਟ੍ਰਾਂਸਫਰ ਰਾਹੀਂ ਭੇਜੀ ਗਈ ਕਿ ਕੈਸ਼ ਕਰਵਾ ਲਓ, ਉਹ FD ਜਿਹੜੀ ਜਾਲੀ ਨਿਕਲੀ ਜੀ ਜੀ। ਹੁਣ ਜਿਹੜਾ ਇਹ ਆਗੂ ਆ ਜੀ ਉਹਨੂੰ ਹੱਥਾਂ ਪੈਰਾਂ ਦੀ ਪਈ ਹੋਈ ਆ ਕਿ ਇਹ ਹੋਇਆ ਕੀ ਜੀ। ਉਹਦੇ ਨਾਲ ਉਹਨੇ ਜਿਹੜਾ ਇਹ ਦੁਬਈ ਦੇ ਵਿੱਚ ਬੈਠੇ ਅਕਾਲੀ ਆਗੂ ਨੇ ਜੀ ਆਪਣੀ ਜ਼ਮੀਨ ਜਿਹੜੀ ਹੈ ਜੀ ਇਹ ਚੁੱਪ ਚਪੀਤੇ ਨਿਲਾਮ ਕਰਨ ਦਾ ਹੁਣ ਫੈਸਲਾ ਜਿਹੜਾ ਜੀ ਉਹ ਕੀਤਾ, ਤਾਂ ਕਿ ਬਾਹਰ ਗੱਲ ਬਾਹਰ ਆਉਂਦੀ ਹੈ। ਇੱਕ ਤਾਂ ਉਹ ਪੈਸਾ ਗਿਆ, ਦੂਜਾ ਇਹ ਕੇਸ ਦੇ ਵਿੱਚ ਜਿਹੜਾ ਜੀ ਫਸ ਸਕਦਾ ਹੈ ਕਿ ਏਦਾਂ ਉਹਨੇ ਡੀਲ ਜਿਹੜੀ ਸੀ ਉਹ ਡਾਇਰੈਕਟ ਕਿਵੇਂ ਕਰ ਲਈ ਜੀ। ਸੋ ਕਈ ਵਾਰੀ ਇਹ ਹੈ ਜੀ ਕਿ ਜ਼ਿਆਦਾ ਨੂੰ ਜਿਹੜਾ ਹੱਥ ਪਾਉਣ ਦਾ ਚੱਕਰ ਹੈ ਨਾ ਜੀ, ਬਸ ਉਹਦੇ ਵਿੱਚ ਹੀ ਬੰਦਾ ਮਾਰਿਆ ਜਾਂਦਾ ਜੀ। ਬਿਲਕੁਲ ਬਿਲਕੁਲ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਸੁਖਬੀਰ ਬਾਦਲ ਹੋਣਾ ਨੇ ਆਖਿਆ ਵੀ ਜਿੰਨੇ ਵੀ ਅਫਸਰ ਆ ਉਹਨਾਂ ਦੀ ਜਿਹੜੀਆਂ ਜਾਇਦਾਦਾਂ ਆ ਉਹ ਜਨਤਕ ਕੀਤੀਆਂ ਜਾਣਗੀਆਂ। ਕਰਨੀਆਂ ਚਾਹੀਦੀਆਂ ਨੇ ਜੀ, ਪਰ ਕਰਨੇ ਤੋਂ ਸ਼ੁਰੂਆਤ ਜਿਹੜੀ ਹੈ ਜੀ ਉਹ ਇਹਨਾਂ ਲੀਡਰਾਂ ਤੋਂ ਚਾਹੀਦੀ ਹੈ ਜੀ। ਬਿਲਕੁਲ ਇਹਨਾਂ ਲੋਕਾਂ ਦੀ ਜਿਹੜੀ ਜਾਇਦਾਦ ਆ ਜੀ ਉਹ ਜਨਤਕ ਹੋਣੀ ਚਾਹੀਦੀ ਆ ਹਰ ਸਾਲ, ਬਲਕਿ ਡਾਟਾ ਜਿਹੜਾ ਜੀ ਉਹ ਲਿਆ ਜਾਣਾ ਚਾਹੀਦਾ। ਇਹ ਹੋ ਸਕੂਗਾ ਇੰਪਲੀਮੈਂਟ, ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਵਾਲ ਹੈ। ਕਹਿੰਦੇ ਤਾਂ ਸੁਖਬੀਰ ਸਿੰਘ ਬਾਦਲ ਹੋਰੀ ਬਹੁਤ ਕੁਛ ਨੇ ਸਵੇਰ ਤੋਂ ਸ਼ਾਮ ਤੱਕ, ਪਰ ਉਹ ਸ਼ਾਮ ਹੁੰਦਿਆਂ ਨਾ ਜੀ ਉਹ ਤਕਰੀਬਨ ਏਦਾਂ ਗਾਇਬ ਹੋ ਜਾਂਦਾ ਜਿਵੇਂ ਗਧੇ ਦੇ ਸਿਰ ਤੋਂ ਸਿੰਘ। ਸੋ ਜੇ ਇਹ ਜਿਹੜੇ ਆਫਿਸਰ ਨੇ ਇਹਨਾਂ ਦਾ ਡਾਟਾ ਜਿਹੜਾ ਜੀ ਉਹ ਆ ਜਾਵੇ, ਚੰਗੀ ਗੱਲ ਹੈ। ਪਤਾ ਤਾਂ ਲੱਗੇ ਨਾ ਜੀ ਇਹ ਕਰਦੇ ਕੀ ਫਿਰਦੇ ਨੇ। ਗੌਤਮ ਚੀਮਾ ਵਾਲਾ ਕੇਸ ਜਿਹੜਾ ਤੁਹਾਡੇ ਸਾਹਮਣੇ ਆ ਰਿਹਾ ਜੀ, ਇਹ ਕਿਹਾ ਜਾ ਰਿਹਾ ਕਿ 7 ਕਰੋੜ ਦੀ ਪ੍ਰਾਪਰਟੀ, 7 ਦੀ ਨਹੀਂ ਜੀ ਕਈ ਕਰੋੜ ਦੀ ਉਹਨੇ ਜਿਹੜੀ ਪ੍ਰਾਪਰਟੀ ਆ ਉਹ ਬਣਾਈ ਹੋਈ ਹੈ ਇੱਥੇ। ਤੋ ਉਮੀਦ ਹੈ ਜੀ ਕਿ ਇਹਦੇ ਨਾਲ ਕੁਝ ਠੱਲ ਪਊਗੀ, ਪਰ ਨਾਲ ਦੀ ਨਾਲ ਇਹ ਜਿਹੜਾ ਹੈ ਜੀ ਇਹ ਜਿਹੜੇ ਲੀਡਰ ਨੇ, ਮੰਤਰੀ ਨੇ ਖਾਸ ਤੌਰ ਦੇ ਉੱਤੇ, ਮੰਤਰੀਆਂ ਦਾ ਡਾਟਾ ਵੀ ਜਿਹੜਾ ਜੀ ਉਹ ਜ਼ਰੂਰ ਆਉਣਾ ਚਾਹੀਦਾ, ਜਨਤਕ ਹੋਣਾ ਚਾਹੀਦਾ। ਬਿਲਕੁਲ ਜਿਹੜੀ ਸਹੀ ਗੱਲ ਆ ਜੀ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਵੀ ਜਿਹੜਾ ਮੀਂਹ ਪੈਣ ਦੇ ਨਾਲ ਹਰਿਆਣੇ ਤੇ ਪੰਜਾਬ ਦੇ ਵਿੱਚ ਸੋਕੇ ਤੋਂ ਰਾਹਤ ਮਿਲੀ ਹੈ ਕਿਸਾਨਾਂ ਨੂੰ ਜੀ। ਇਹ ਰਾਹਤ ਵੀ ਤੇ ਇਹਦੇ ਨਾਲ ਨਾਲ ਨੁਕਸਾਨ ਵੀ ਜਿਹੜਾ ਜੀ ਉਹ ਕਿਹਾ ਜਾ ਸਕਦਾ ਹੈ। ਨੁਕਸਾਨ ਜਿਹੜਾ ਗੁਰਦਾਸਪੁਰ ਡਿਸਟ੍ਰਿਕਟ ਦੇ ਵਿੱਚ ਬਹੁਤ ਨੁਕਸਾਨ ਹੋਇਆ। 64 ਦੇ ਕਰੀਬ ਪਿੰਡਾਂ ਦੇ ਵਿੱਚ ਫਸਲ ਜਿਹੜੀ ਹੈ ਜੀ ਉਹ ਮੁਕੰਮਲ ਤਬਾਹ ਹੋ ਗਈ ਹੈ। ਇੱਧਰ ਮਾਨਸੇ ਵਾਲੀ ਸਾਈਡ ਦੇ ਉੱਤੇ ਇੱਧਰ ਬਹੁਤ ਫਸਲ ਜਿਹੜੀ ਹੈ ਜੀ ਉਹ ਤਬਾਹ ਹੋਈ ਹੈ। ਨਰਮਾ, ਗਵਾਰਾ ਇੱਧਰ ਤਾਂ ਤਕਰੀਬਨ ਤਬਾਹ ਹੀ ਹੋ ਗਏ ਨੇ, ਪਰ ਫਿਰ ਵੀ ਜਿਹੜਾ ਮੀਂਹ ਸੀ ਉਹਦੇ ਪੈਣ ਦੇ ਨਾਲ ਸੋਕੇ ਤੋਂ ਕੁਝ ਰਾਹਤ ਜਿਹੜੀ ਹੈ ਜੀ ਉਹ ਵੀ ਮਿਲੀ ਹੈ। ਜੂਨ ਤੋਂ ਅਗਸਤ ਦੇ ਵਕਫੇ ਦੇ ਦੌਰਾਨ ਪੰਜਾਬ ਤੇ ਹਰਿਆਣਾ, ਚੰਡੀਗੜ੍ਹ ਦੇ ਵਿੱਚ 65% ਮੀਂਹ ਘੱਟ ਪਏ ਸੀਗੇ ਜੀ। ਗਵਾਂਢੀ ਸੂਬੇ ਹਰਿਆਣੇ ਨੇ ਤਾਂ ਸੋਕਾ ਪ੍ਰਭਾਵਿਤ ਐਲਾਨ ਦਿੱਤਾ ਜੀ, ਉੱਥੇ 54% ਘੱਟ ਮੀਂਹ ਪਿਆ। ਪਰ ਦੇਖੋ 65% ਪੰਜਾਬ 'ਚ ਮੀਂਹ ਘੱਟ ਪਿਆ, ਇੱਥੇ ਸੋਕਾ ਨਹੀਂ ਐਲਾਨਿਆ ਗਿਆ ਜੀ। ਹੁਣ ਜਿਹੜਾ ਅਧਿਕਾਰੀ ਨੇ ਜੀ ਉਹਨਾਂ ਦੇ ਦੱਸਣ ਦੇ ਅਨੁਸਾਰ ਚੰਡੀਗੜ੍ਹ ਦੇ ਵਿੱਚ 354 ਮਿਲੀਮੀਟਰ ਜਿਹੜੀ ਬਾਰਿਸ਼ ਆ ਉਹ ਹੋਈ ਹੈ, ਜਦੋਂ ਕਿ ਆਮ ਤੌਰ ਦੇ ਉੱਤੇ 780 ਮਿਲੀਮੀਟਰ ਜਿਹੜਾ ਮੀਂਹ ਉਹ ਪੈਂਦਾ। ਚੰਡੀਗੜ੍ਹ ਦੇ ਵਿੱਚ ਵੀ 55% ਦੀ ਬਾਰਿਸ਼ ਜਿਹੜੀ ਹੈ ਜੀ ਉਹ ਘੱਟ ਹੋਈ ਹੈ। ਹੁਣ ਪੰਜਾਬ ਦੇ ਵਿੱਚ ਜਿਹੜੀ 65% ਕਿਹਾ ਜਾ ਰਿਹਾ ਸੀਗਾ ਜੀ ਉਹ ਤਕਰੀਬਨ ਹੁਣ 50% ਤੋਂ ਵੀ ਘੱਟ ਗਈ ਹੈ, ਜਿੰਨਾ ਕਿ ਜਿਹੜਾ ਮੀਂਹ ਪੈ ਗਿਆ ਲਾਸਟ ਦਿਨਾਂ ਦੇ ਵਿੱਚ, ਹਫ਼ਤੇ ਕੁ ਦੇ ਵਿੱਚ। ਇਹਨੇ ਜਿੱਥੇ ਮੌਸਮ ਦੇ ਵਿੱਚ ਵੱਡੀ ਤਬਦੀਲੀ ਲਿਆਂਦੀ ਹੈ, ਉੱਥੇ ਜਿਹੜੇ ਫੁੱਲ ਬੂਟੇ ਨੇ ਜੀ ਉਹਨਾਂ ਦੇ ਉੱਤੇ ਬਹਾਰ ਜ਼ਰੂਰ ਦੇਖਣ ਨੂੰ ਮਿਲ ਰਹੀ ਹੈ। ਇਸ ਵਾਰੀ ਲੋਕਾਂ ਨੇ ਲਾਏ ਸੀਗੇ ਜੀ ਬੂਟੇ ਵਗੈਰਾ ਜਿਹੜੇ, ਕਿਉਂਕਿ ਬਰਸਾਤਾਂ 'ਚ ਲੱਗਦੇ ਨੇ, ਪਰ ਬਰਸਾਤ ਪਈ ਨਾ ਤੇ ਉਹ ਚੱਲ ਨਹੀਂ ਸਨ ਰਹੇ। ਹੁਣ ਉਮੀਦ ਹੈ ਜੀ ਕਿ ਉਹ ਚੱਲ ਜਾਣਗੇ। ਦੂਜਾ ਪਾਸਾ ਇਹਦਾ ਇਹ ਵੀ ਹੈ ਕਿ ਸਰਕਾਰ ਨੇ ਬਠਿੰਡਾ ਚੰਡੀਗੜ੍ਹ ਸੜਕ ਪਤਾ ਨਹੀਂ ਕਦੋਂ ਬਣਨੀ ਹੈ, ਕਿਹੜੀ ਕੰਪਨੀ ਨੇ ਬਣਾਉਣੀ ਹੈ, ਵੱਢ ਕੇ ਰੁੱਖ ਸਾਰੀ ਰੁੰਡ ਮਰੁੰਡ ਕਰਤੀ ਹੈ ਜੀ, ਐਨ ਖਾਲੀ ਕਰਤੀ ਸੜਕ ਜੀ। ਤੇ ਬਿਲਕੁਲ। ਤੇ ਸਰੋਤਿਓ ਇਹ ਸੀਗੀਆਂ ਅੱਜ ਦੀਆਂ ਕੁਛ ਖਬਰਾਂ ਜਿਨ੍ਹਾਂ ਦੇ ਉੱਤੇ ਆਪਾਂ ਗੱਲਬਾਤ ਕੀਤੀ ਬਲਤੇਜ ਪੰਨੂ ਹੋਣਾ ਦੇ ਨਾਲ। ਤੇ ਬਲਤੇਜ ਪੰਨੂ ਜੀ ਬੇਨਤੀ ਕਰਦੇ ਹਾਂ ਅੱਜਨਾਮੇ ਦੇ ਲਈ ਜੀ ਕਿ ਆਈ ਅੰਦਰ ਕਸ਼ਮੀਰ ਦੇ ਜਦੋਂ ਆਫਤ ਪੁੱਛੇ ਕਿਸੇ ਨਹੀਂ ਜਾਤ ਜਾਂ ਧਰਮ ਮੀਆਂ ਜੀ। ਆਈ ਅੰਦਰ ਕਸ਼ਮੀਰ ਦੇ ਜਦੋਂ ਆਫਤ ਪੁੱਛੇ ਕਿਸੇ ਨਹੀਂ ਜਾਤ ਜਾਂ ਧਰਮ ਮੀਆਂ, ਔਕੜ ਮਾਰਿਆ ਬਸ਼ਰ ਕੋਈ ਕਿਤੇ ਡਿੱਠਾ, ਹਿਰਦੇ ਸਾਰਿਆਂ ਦੇ ਹੋ ਗਏ ਨਰਮ ਮੀਆਂ। ਦੂਜੇ ਧਰਮ ਦੀ ਕਿਤੇ ਜਦ ਠਾਹਰ ਵੇਖੀ, ਕੀਤੀ ਕਿਸੇ ਨਾ ਜਾਂਦਿਆਂ ਸ਼ਰਮ ਮੀਆਂ। ਰਿਹਾ ਧਰਮ ਇਨਸਾਨੀਅਤ ਪਰਮ ਮੀਆਂ,
ਬਾਕੀ ਨਿਕਲ ਗਏ ਲੋਕਾਂ ਦੇ ਭਰਮੀਆਂ। ਘੜੀ ਔਖ ਦੀ ਦੇਵੇ ਪਈ ਸਬਕ ਜਿਹੜਾ, ਇਸ ਸਬਕ ਦਾ ਕੋਈ ਨਹੀਂ ਮੁੱਲ ਮੀਆਂ ਜੀ। ਘੜੀ ਔਖ ਦੀ ਦੇਵੇ ਪਈ ਸਬਕ ਜਿਹੜਾ, ਇਸ ਸਬਕ ਦਾ ਕੋਈ ਨਹੀਂ ਮੁੱਲ ਮੀਆਂ। ਭਾਈ ਨਾਲ ਨਹੀਂ ਕਦੇ ਕੋਈ ਲੜੇ ਭਾਈ, ਜਾਊ ਅੱਗੇ ਨੂੰ ਮੁਲਕ ਫਿਰ ਕੁੱਲ ਮੀਆਂ। ਜੀ ਜੀ ਜੀ, ਬਹੁਤ ਬਹੁਤ ਜਿਹੜਾ ਤੁਹਾਡਾ ਧੰਨਵਾਦ ਜੀ ਅੱਜਨਾਮੇ ਦੇ ਲਈ ਵੀ। ਤੇ ਸਰੋਤਿਓ, ਇੱਦਾਂ ਹੀ ਤੁਸੀਂ ਸਾਡੇ ਨਾਲ ਜੁੜੇ ਰਹੋ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਤੇ ਬਲਤੇਜ ਪੰਨੂ ਜੀ, ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲਵਾਂਗੇ ਤੇ ਇਸ ਬ੍ਰੇਕ ਤੋਂ ਬਾਅਦ ਦੇ ਵਿੱਚ ਜਿਹੜੇ ਸਰੋਤਿਆਂ ਦੇ ਸਵਾਲ ਹੋਣਗੇ ਉਹ ਆਪਾਂ ਉਹਨਾਂ ਤੋਂ ਪੁੱਛਾਂਗੇ। ਤੇ ਕਾਲ ਕਰ ਸਕਦੇ ਨੇ ਸਰੋਤੇ ਨੰਬਰ 408 272 5200 4082725200 ਦੇ ਉੱਤੇ। ਤੇ ਮਿਲਦੇ ਹਾਂ ਆਪਣੇ ਸਰੋਤਿਆਂ ਨੂੰ ਇੱਕ ਬ੍ਰੇਕ ਤੋਂ ਬਾਅਦ 'ਚ। ਮੈਂ ਹਾਂ ਇੰਦਰਪ੍ਰੀਤ ਕੌਰ ਤੇ ਮੈਂ ਹਾਂ ਹਰਜੋਤ ਸਿੰਘ ਤੇ ਮੈਂ ਹਾਂ ਅਮਰਪਾਲ ਕੌਰ। ਤੁਸੀਂ ਸੁਣ ਰਹੇ ਹੋ ਸਾਰੇ ਬੱਚਿਆਂ ਦੇ ਦਿਲਾਂ ਦੀ ਧੜਕਣ, ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਮਜੀਤ ਸਿੰਘ ਵੱਲੋਂ ਆਪ ਜੀ ਨੂੰ ਇੱਕ ਵਾਰੀ ਫਿਰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਤੁਹਾਡਾ ਇੱਕ ਵਾਰੀ ਫਿਰ ਸਵਾਗਤ ਹੈ। ਬਲਤੇਜ ਪੰਨੂ ਜੀ, ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ। ਤੇ ਸਰੋਤਿਆਂ ਨੂੰ ਦੱਸ ਦਈਏ ਵੀ ਜੇ ਤੁਹਾਡੇ ਕੋਲ ਵੀ ਕੋਈ ਸਵਾਲ ਹੈਗਾ ਤਾਂ ਤੁਸੀਂ ਕਾਲ ਕਰ ਸਕਦੇ ਹੋ ਨੰਬਰ 408 272 5200 408272 5200 ਦੇ ਉੱਤੇ। ਤੇ ਅੱਜ ਦੇ ਪਹਿਲੇ ਕਾਲਰ ਲੈਂਦੇ ਆ, ਸਾਡੇ ਨਾਲ ਜੁੜੇ ਹੋਏ ਨੇ ਦਲਜੀਤ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਜੀ। ਕੀ ਸਵਾਲ ਹੈ ਜੀ? ਹਾਂਜੀ, ਸਤਿ ਸ਼੍ਰੀ ਅਕਾਲ ਜੀ ਦੋਨਾਂ ਵੀਰਾਂ ਨੂੰ ਪ੍ਰੇਮ ਭਰੀ ਜੀ। ਸਤਿ ਸ਼੍ਰੀ ਅਕਾਲ ਜੀ। ਪੰਨੂ ਸਾਹਿਬ ਨੂੰ ਮੈਂ ਪੁੱਛਣਾ ਚਾਹੁੰਦਾ ਵੀ ਬੜੀ ਤੇਜ਼ੀ ਨਾਲ ਪਿਛਲੇ ਕੁਝ ਸਾਲਾਂ ਤੋਂ ਸਾਡੇ ਮਤਲਬ ਪਰਿਵਾਰਕ ਮਾਹੌਲ ਦੇ ਵਿੱਚ ਇਹ ਚੀਜ਼ ਵਧੀ ਹੈ, ਜਿੱਦਾਂ ਲਾ ਲਓ ਵੀ ਨਜਾਇਜ਼ ਸਬੰਧ ਜਾਂ ਪਰਿਵਾਰਕ ਹਿੰਸਾ ਜਾਂ ਝਗੜੇ ਜਾਂ ਨਸ਼ਾ ਜਾਂ ਕਿਸੇ ਸੜਕ ਦੇ ਪਏ ਹੋਏ ਜ਼ਖਮੀ ਨੂੰ ਚੁੱਕ ਕੇ ਹਸਪਤਾਲ ਪਹੁੰਚਾਉਣ ਦੀ ਥਾਂ ਉਹਦਾ ਖੜੇ ਹੋ ਕੇ ਤਮਾਸ਼ਾ ਦੇਖਣਾ ਜਾਂ ਨਿੱਕੀ ਨਿੱਕੀ ਗੱਲ ਤੇ ਲੜ ਪੈਣਾ ਤੇ ਮਤਲਬ ਕਿਸੇ ਪਾਣੀ ਲਾਉਣ ਤੋਂ ਗੱਲ ਤੋਂ ਜਾਂ ਪੱਠਿਆਂ ਦੀ ਭਰੀ ਤੋਂ ਮਤਲਬ ਕਿਸੇ ਦੇ ਕਹੀ ਮਾਰ ਦੇਣੀ। ਕੀ ਪੰਜਾਬੀਆਂ ਦੀ ਮਰ ਚੁੱਕੀ ਜਾਂ ਮਰ ਰਹੀ ਜ਼ਮੀਰ ਦਾ ਪ੍ਰਤੀਕ ਨਹੀਂ? ਕੀ ਕਹਿਣਾ ਚਾਹੋਗੇ ਇਹਦੇ ਬਾਰੇ? ਧੰਨਵਾਦ। ਧੰਨਵਾਦ ਜੀ। ਤੁਸੀਂ ਬਿਲਕੁਲ ਸਹੀ ਹੋ ਜੀ। ਬਹੁਤੀ ਦੂਰ ਦੀ ਗੱਲ ਨਹੀਂ ਜੀ। ਅਸੀਂ ਤਾਂ ਆਪਣੇ ਬਚਪਨ ਦੇ ਵਿੱਚ ਜਿਹੜਾ ਕੁਛ ਦੇਖਿਆ ਜੀ। ਮੈਂ ਤਕਰੀਬਨ 42 ਹਾਂ ਜੀ। ਤੋ ਮੈਂ ਜੋ ਕੁਛ ਆਪਣੇ ਬਚਪਨ ਦੇਖਿਆ ਜੀ, ਏਦਾਂ ਦਾ ਪੰਜਾਬ ਨਹੀਂ ਸੀ ਹੁੰਦਾ ਜਿਹੋ ਜਿਹਾ ਪੰਜਾਬ ਇਸ ਵੇਲੇ ਬਣ ਗਿਆ ਜੀ। ਸ਼ਾਇਦ ਨਸ਼ੇ ਜਿਹੜੇ ਨੇ ਉਹ ਇੱਕ ਬਹੁਤ ਵੱਡਾ ਰੋਲ ਜਿਹੜਾ ਜੀ ਉਹ ਨਿਭਾ ਰਹੇ ਨੇ। ਮਹਿੰਗੀਆਂ ਹੋਈਆਂ ਜਿਹੜੀਆਂ ਜ਼ਮੀਨਾਂ, ਉਹਦੇ ਵਿੱਚ ਰਿਸ਼ਤੇ ਨਾਤੇ ਕਦਰਾਂ ਕੀਮਤਾਂ ਜਿਹੜੀਆਂ ਨੇ ਨਾ ਜੀ, ਉਹ ਕਿਤੇ ਖੰਭ ਲਾ ਕੇ ਉੱਡ ਗਈਆਂ ਨੇ। ਮੈਂ ਕਈ ਵਾਰੀ ਉਹ ਸ਼ੇਰ ਦਾ ਜ਼ਿਕਰ ਕੀਤਾ ਜੀ ਕਿ ਜ਼ਮੀਨਾਂ ਮਹਿੰਗੀਆਂ ਵਿਕੀਆਂ, ਜ਼ਮੀਰਾਂ ਸਸਤੀਆਂ ਵਿਕੀਆਂ। ਇਹ ਸਸਤੀਆਂ ਵਿਕਣ ਵਾਲੀ ਗੱਲ ਜਿਹੜੀ ਆ ਨਾ ਜੀ ਉਹ ਹੋ ਗਈ ਆ। ਹੁਣ ਹੋਊ ਪਰੇ ਵਾਲੀ ਜਿਹੜੀ ਪ੍ਰਵਿਰਤੀ ਆ ਨਾ ਜੀ, ਉਹ ਬਹੁਤ ਜ਼ਿਆਦਾ ਭਾਰੂ ਹੋ ਗਈ ਹੈ ਪੰਜਾਬੀਆਂ ਦੇ ਉੱਤੇ ਜੀ। ਮੈਂ ਕੀ ਲੈਣਾ, ਅਗਲਾ ਕਹਿੰਦਾ ਜੀ ਮੈਂ ਕੀ ਲੈਣਾ, ਬਸ ਇੱਥੋਂ ਹੀ ਸਾਰੀ ਕਹਾਣੀ ਖਤਮ ਹੋਈ ਹੈ ਜੀ। ਜੀ ਅਤੇ ਨਾਲ ਹੀ ਇਸ ਦੇ ਨਾਲ ਹੀ ਜੁੜੇ ਹੋਏ ਮੈਂ ਵੀ ਇੱਕ ਜਿਹੜਾ ਆਪ ਜੀ ਨੂੰ ਪੁੱਛਣਾ ਚਾਹੁੰਦਾ ਵੀ ਜਿਸ ਤਰੀਕੇ ਦੇ ਨਾਲ ਉੱਥੇ ਮੀਡੀਆ ਆਪਣਾ ਰੋਲ ਅਦਾ ਕਰ ਰਿਹਾ ਆ, ਜਿਸ ਤਰੀਕੇ ਦੀਆਂ ਉੱਥੇ ਮੂਵੀਆਂ ਜਾਂ ਨਾਟਕ ਜਾਂ ਇਹ ਚੀਜ਼ਾਂ ਉੱਥੇ ਆ ਰਹੀਆਂ, ਉਸ ਦਾ ਜਿਹੜਾ ਕਿਸ ਤਰੀਕੇ ਨਾਲ ਪ੍ਰਭਾਵ ਪੈਂਦਾ ਹੈ ਪੂਰੇ ਪਰਿਵਾਰ ਤੇ ਇੱਕ ਇਨਸਾਨ ਤੇ? ਪੈਂਦਾ ਜੀ, ਬਿਲਕੁਲ ਪੈਂਦਾ। ਉਹਦੇ ਨਾਲੋਂ ਮੈਂ ਸਮਝਦਾ ਕਿ ਜਿਹੜਾ ਟੈਲੀਵਿਜ਼ਨ ਆ ਜੀ, ਉਹਦਾ ਬਹੁਤ ਵੱਡਾ ਪ੍ਰਭਾਵ ਹੈ। ਜੋ ਕੁਛ ਉਹਦੇ ਵਿੱਚ ਦਿਖਾਇਆ ਜਾ ਰਿਹਾ ਹੈ ਉਹ ਰਿਐਲਿਟੀ ਤੋਂ ਕੋਹਾਂ ਦੂਰ ਹੈ ਜੀ। ਉਹ ਰਿਐਲਿਟੀ ਦੇ ਤਾਂ ਕਿਤੇ ਨੇੜੇ ਤੇੜੇ ਵੀ ਨਹੀਂ ਗਾ। ਜਿਹੜੇ ਡਰਾਮੇ ਇੱਥੇ ਦਿਖਾਏ ਜਾ ਰਹੇ ਨੇ, ਉਹਦੇ ਵਿੱਚ ਉਹਨਾਂ ਡਰਾਮਿਆਂ ਦੇ ਵਿੱਚ ਜੀ ਕਦੀ ਕੋਈ ਡਰਾਮਾ ਨਹੀਂ ਦੇਖਦਾ। ਮੈਨੂੰ ਨਹੀਂ ਪਤਾ ਕਿ ਕਿਹੜੇ ਚੱਲਦੇ ਨੇ ਕਿਹੜੇ ਨਹੀਂ, ਪਰ ਇੰਨਾ ਹੈ ਕਿਉਂਕਿ ਬੀਇੰਗ ਏ ਜਰਨਲਿਸਟ ਉਹਦੀ ਜਾਣਕਾਰੀ ਜ਼ਰੂਰ ਰੱਖੀ ਦੀ ਹੈ ਕਿ ਕੀ ਹੈ ਉਹਦੇ ਵਿੱਚ। ਸਿਵਾਏ ਟੁੱਟ ਰਹੇ ਪਰਿਵਾਰਾਂ ਤੋਂ ਕਿੱਦਾਂ ਟੁੱਟਦੇ ਨੇ, ਐਕਸਟਰਾ ਮੈਰਿਟਲ ਅਫੇਅਰਸ ਜਿਹੜੇ ਨੇ ਉਹ ਕੀ ਨੇ, ਅੱਗੋਂ ਕਿਹਦਾ ਕਿਹਦੇ ਨਾਲ ਕੋਈ ਜਾ ਰਿਹਾ, ਕੀ ਕਰ ਰਿਹਾ, ਸਾਜ਼ਿਸ਼ਾਂ ਹੋ ਰਹੀਆਂ ਨੇ, ਸੈੱਲ ਫੋਨ ਦੇ ਉੱਤੇ ਵਰਤਿਆ ਜਾ ਰਿਹਾ, ਮਾਰਨ ਦੀਆਂ ਸਾਜ਼ਿਸ਼ਾਂ ਹੋ ਰਹੀਆਂ ਨੇ। ਇਹ ਸਾਰਾ ਕੁਛ ਇਹੀ ਦਿਖਾਇਆ ਜਾ ਰਿਹਾ ਜੀ। ਤੇ ਫਿਰ ਉਹ ਜਦੋਂ ਜੋ ਕੁਛ ਤੁਸੀਂ ਦੇਖੋਗੇ ਉਹੋ ਜਿਹਾ ਕੁਛ ਹੀ ਜਿਹੜਾ ਜੀ ਮਾਹੌਲ ਜਿਹੜਾ ਸੁਸਾਇਟੀ ਜਿਹੜੀ ਹੈ ਜੀ ਉਹ ਜਾਊਗੀ। ਮੀਡੀਆ ਜਿਹੜਾ ਹੈ ਜੀ ਉਹਦਾ ਰੋਲ ਇਹ ਤਾਂ ਹੋ ਗਿਆ ਜੀ ਜਿਹੜੇ ਚੈਨਲ ਜਿਹੜੇ ਮਨੋਰੰਜਨ ਵਾਲੇ ਨੇ, ਮਨੋਰੰਜਨ ਦੇ ਨਾਂ ਦੇ ਉੱਤੇ ਇਹ ਗੰਦਮੰਦ ਜਿਹੜਾ ਨਾ ਜੀ ਉਹ ਪਰੋਸਿਆ ਜਾ ਰਿਹਾ। ਜਿੱਥੋਂ ਤੱਕ ਮੀਡੀਆ ਦੀ ਗੱਲ ਹੈ ਜੀ, ਮੀਡੀਆ ਦੇ ਵਿੱਚੋਂ ਚੀਜ਼ਾਂ ਜਿਹੜੀਆਂ ਹੋ ਗਈਆਂ, ਜਿਹੜੇ ਪਹਿਲਾਂ ਕਿਸੇ ਟਾਈਮ ਐਤਵਾਰ ਤਾਂ ਜਿਹੜੇ ਹੁੰਦੇ ਸਨ
ਉਹ ਉਚੇਚੇ ਤੌਰ ਦੇ ਉੱਤੇ ਬੱਚਿਆਂ ਨੂੰ ਪੜ੍ਹਾਏ ਜਾਂਦੇ ਹੁੰਦੇ ਸਨ ਕਿ ਇਹਦੇ ਵਿੱਚ ਬੱਚਿਆਂ ਦੇ ਸਿਖਾਉਣ ਵਾਸਤੇ ਬੜੀਆਂ ਗੱਲਾਂ ਨੇ। ਹੁਣ ਉਹਦੇ ਵਿੱਚ ਜਿਹੜੀਆਂ ਦੀ ਉਹ ਕੀ ਆ ਰਿਹਾ ਉਹ ਸਭ ਕੁਝ ਪਤਾ ਹੀ ਹੈ ਜੀ ਕਿ ਉਹਦੀਆਂ ਜਿਹੜੀਆਂ ਕਹਾਣੀਆਂ ਨੇ ਉਹ ਸੁਣਾਈਆਂ ਜਾ ਰਹੀਆਂ ਨੇ। ਉਹਦੇ ਵਿੱਚ ਉਹਨਾਂ ਨੂੰ ਚੰਗੇ ਮਨੁੱਖ ਬਣਨ ਦੀ ਗੱਲ ਤਾਂ ਕਿਤੇ ਵੀ ਨਹੀਂ ਸਿਖਾਈ ਜਾ ਰਹੀ ਜੀ। ਉਹਦੇ ਵਿੱਚ ਤਾਂ ਇਹੀ ਸਿਖਾਇਆ ਜਾ ਰਿਹਾ ਨਾ ਜੀ ਕਿ ਰਾਤੋਂ ਰਾਤ ਅਮੀਰ ਕਿਹੜਾ ਹੋਣਾ, ਫੋਨ ਕਿਹੜਾ ਨਵਾਂ ਆ ਗਿਆ, ਸੈੱਲਫੋਨ ਕਿਹੜਾ ਨਵਾਂ ਆ ਗਿਆ, ਗੱਡੀ ਜਿਹੜੀ ਉਹ ਕਿਹੜੀ ਨਵੀਂ ਆ ਗਈ। ਕਿਸੇ ਬੱਚੇ ਨੂੰ ਪੁੱਛ ਲਓ iPhone 6 ਕਿੰਨੇ ਦਾ, 5 ਕਿੰਨੇ ਦਾ, 4 ਕਿੰਨੇ ਦਾ, ਉਹਨੂੰ ਪਤਾ ਜੀ। ਉਹਨੂੰ ਆਪਣੇ ਸਿਲੇਬਸ ਦਾ ਪਤਾ ਹੋਵੇ ਜਾਂ ਨਾ ਹੋਵੇ ਇਹ ਜ਼ਰੂਰ ਪਤਾ। ਬਾਕੀ ਮਾਰ ਧਾੜ ਜਿਹੜੀ ਫਿਲਮਾਂ ਦੇ ਵਿੱਚ ਵਧੀਆ, ਜਿਹੜੀਆਂ ਉਹ ਆਪਾਂ ਪੰਜਾਬੀ ਫਿਲਮਾਂ ਹੀ ਲਾ ਲਓ, ਉਹਦੇ ਵਿੱਚ ਜਿਹੜੀ ਨਾ ਜੀ ਸਾਲਿਆ ਫਲਾਨਾ ਇਹ ਤਾਂ ਆਮ ਹੋ ਗਈਆਂ ਜੀ। ਇਹ ਗਾਲ ਪਹਿਲਾਂ ਘਰਾਂ ਦੇ ਅੰਦਰ ਕਦੀ ਨਹੀਂ ਸੀ ਕੱਢੀ ਜਾਂਦੀ ਹੁੰਦੀ। ਮੈਂ ਇੱਕ ਗੱਲ ਅਕਸਰ ਕਹਿੰਦਾ ਕਿ ਜਿਸ ਘਰ ਦੇ ਵਿੱਚ ਧੀ ਹੁੰਦੀ ਆ ਨਾ, ਜਿਸ ਘਰ ਦੇ ਵਿੱਚ ਕੁੜੀ ਹੁੰਦੀ ਆ, ਉਹਦੇ ਵਿੱਚ ਬੰਦਿਆਂ ਦੇ ਮੂੰਹ ਦੇ ਉੱਤੇ ਗਾਲ ਪਹਿਲਾਂ ਨਹੀਂ ਸੀ ਸੁਣੀ ਦੀ, ਅੱਜ ਕੱਲ੍ਹ ਸੁਣੀ ਦੀ ਹੈ ਜੀ, ਕਿਉਂਕਿ ਇਹ ਗਾਲ ਨੂੰ ਐਕਸੈਪਟ ਹੀ ਕਰ ਲਿਆ ਗਿਆ ਜੀ। ਜੀ ਇੱਕ ਆਪਣੀ ਜ਼ਿੰਦਗੀ ਦਾ ਹਿੱਸਾ ਜਿਹੜਾ ਇਹਨਾਂ ਨੇ ਬਣਾ ਲਿਆ ਆ। ਤੇ ਇੱਕ ਕਿਤੇ ਨਾ ਕਿਤੇ ਇਹ ਵੀ ਹੈਗਾ ਵੀ ਇਹ ਚੀਜ਼ਾਂ ਕਰਕੇ ਆਪਣੇ ਆਪ ਨੂੰ ਜਿੱਦਾਂ ਕੂਲ ਕਹਿੰਦੇ ਉੱਥੇ ਵੀ ਮੈਂ ਬਹੁਤ ਕੂਲ ਹਾਂ ਤੇ ਜਾਂ ਮੈਂ ਬਹੁਤ ਸ਼ਹਿਰੀ ਹਾਂ, ਉਹ ਚੀਜ਼ ਦਰਸਾਉਣ ਦੀ ਹੋੜ ਜਿਹੜੀ ਆ ਉਹ ਸਾਰਿਆਂ ਨੂੰ ਇੱਕ ਬਹੁਤ ਹੀ ਮਾੜੇ ਚੀਜ਼ ਵੱਲ ਲੈ ਕੇ ਜਾ ਰਹੀ ਆ। ਅਗਲੇ ਜਿਹੜੇ ਕਾਲਰ ਉਹਨਾਂ ਨਾਲ ਗੱਲ ਕਰਦੇ ਲక్ష్మణ ਸਿੰਘ ਜੋਹਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕੀ ਸਵਾਲ ਹੈ? ਰਾਜਕਾਂਤ ਸਿੰਘ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪੱਲੇ ਪੰਨੂ ਨੂੰ ਵੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰੇ ਦੋ ਸਵਾਲ ਆ। ਮੇਰੇ ਜਿੱਦਾਂ ਹੁਣ 2014 ਚ ਮੋਦੀ ਲਹਿਰ ਚੱਲੀ ਆ ਤੇ ਇਹ ਕਾਂਗਰਸ ਦਾ ਸਫਾਇਆ ਹੋ ਗਿਆ। ਏਦਾਂ ਹੀ 1977 ਵਿੱਚ ਜੈ ਪ੍ਰਕਾਸ਼ ਨਰਾਇਣ ਦੀ ਲਹਿਰ ਚੱਲੀ ਸੀਗੀ ਤਾਂ ਕਾਂਗਰਸ ਦਾ ਸਫਾਇਆ ਹੋਇਆ। ਇੰਦਰਾ ਗਾਂਧੀ ਵੀ ਹਰੀ ਆ ਤੇ ਉਹ ਮਤਲਬ ਪੰਜਾਬ ਚੋਂ 13 ਦੀਆਂ 13 ਸੀਟਾਂ ਹਰ ਗਈਆਂ ਤੇ ਇਹ ਗੱਠਜੋੜ ਜਿੱਤ ਗਿਆ। ਤੇ ਜੇਲ੍ਹ ਵੀ ਇੰਦਰਾ ਗਾਂਧੀ ਦਿੱਤੀ, ਮੈਂ ਵੀ ਜੇਲ੍ਹ ਕੱਟੀ 19 ਦਿਨ। ਮੈਂ ਜਨਰਲ ਰਜਿੰਦਰ ਸਿੰਘ ਸਪੈਰੋ ਦੇ ਅਗਵਾਈ ਵਿੱਚ ਗਿਆ ਸੀਗਾ ਤੇ ਬਾਅਦ ਵਿੱਚ ਚਕਮਗਲੂਰ ਤੋਂ ਸੀਟ ਵਿਹਲੀ ਹੋਈ ਤਾਂ ਇੰਦਰਾ ਗਾਂਧੀ 67,000 ਤੇ ਜਿੱਤੀ ਤੇ ਫਿਰ ਇਹ ਨਹੀਂ ਉਹ ਮੰਨੀ ਨਹੀਂ ਹੈ। ਇਹ ਜੋ ਲਹਿਰ ਮਰਾਰਜੀ ਦੇਸਾਈ ਦੀ ਅਗਵਾਈ ਥੱਲੇ 28 ਮਹੀਨੇ ਚੱਲੀ ਸੀ। ਕੀ ਜਿੱਦਾਂ ਮੋਦੀ ਹੁਣ ਬਜ਼ੁਰਗਾਂ ਨੂੰ ਪੁੱਠੇ ਲੈਣ ਚੱਲੇ ਜਾਂਦਾ, ਇਹ 5 ਸਾਲ ਕਰ ਜੂਗਾ, ਇਹ ਵੀ 28 ਮਹੀਨੇ ਚੱਲੂ। ਦੂਜਾ ਸਵਾਲ ਮੇਰਾ ਇਹ ਆ, ਜਿਹੜਾ ਹੋਰ ਵਿੱਚ ਬਾਦਲ ਸਾਹਿਬ ਆਪਣੇ ਖੁੱਲ੍ਹੇ ਦਿਲ ਨਾਲ ਦੇ ਆਇਆ ਗਰੰਟਾਂ, ਇਹ ਆਪਣੇ ਮਾਨਸਾ ਦਾ ਕੁਛ ਨਹੀਂ ਬੋਲਿਆ, ਉੱਥੇ ਗਰੰਟਾਂ ਦਊਗਾ ਕਿ ਮਿੱਠੀਆਂ ਹੀ ਗੋਲੀਆਂ ਪਾਇਆ ਆ? ਇਹ ਜੀ ਮੇਰੇ ਸਵਾਲ ਹੈ ਜੀ। ਥੈਂਕ ਯੂ ਜੀ, ਧੰਨਵਾਦ। ਗਰੰਟਾਂ ਕਿੱਥੋਂ ਦੇਣੀਆਂ ਜੀ ਬਜ਼ੁਰਗੋ? ਗਰੰਟਾਂ ਕਿਸ ਜਗ੍ਹਾ ਤੋਂ ਦੇਣੀਆਂ ਨੇ? ਪੱਲੇ ਕੁਛ ਨਹੀਂ ਹੈਗਾ। ਮੈਂ ਪਨਕੌਮ ਵਾਲੀ ਖਬਰ ਤੁਹਾਡੇ ਨਾਲ ਸਾਂਝੀ ਜਿਹੜੀ ਉਹ ਕਰਕੇ ਹਟਿਆ। ਪੰਜਾਬ ਦੇ ਖਾਲੀ ਖਜ਼ਾਨਾ ਮੰਤਰੀ ਦਾ ਮੂੰਹ ਤਾਂ ਉੱਡੇ ਹੀ ਰਹਿੰਦਾ ਜੀ। ਜਿਹੜੀਆਂ ਜਿੰਨੀਆਂ ਦੇਣਦਾਰੀਆਂ ਨੇ ਉਹਨਾਂ ਸਾਰੀਆਂ ਦੇ ਉੱਤੇ ਟੈਲੀਫੋਨ ਦੇ ਰਾਹੀਂ ਰੋਕ ਲਗਾ ਦਿੱਤੀ ਗਈ ਹੈ ਜੀ। ਚਿੱਠੀ ਰਾਹੀਂ ਵੀ ਨਹੀਂ ਲਾਈ ਗਈ। ਚਿੱਠੀ ਪਹੁੰਚਦਿਆਂ ਦੇਰ ਹੋ ਜਾਂਦੀ ਹੈ, 2 ਦਿਨ ਲੱਗ ਜਾਂਦੇ ਆ, 3 ਦਿਨ ਲੱਗ ਜਾਂਦੇ। ਇਸ ਕਰਕੇ ਫੋਨ ਦੇ ਰਾਹੀਂ ਜਿਹੜੀ ਹੈ ਨਾ ਜੀ ਉਹ ਪਹੁੰਚਾ ਦਿੱਤਾ ਗਿਆ ਸੁਨੇਹਾ ਕਿ ਬੰਦ, ਸਾਰੀਆਂ ਦੇਣਦਾਰੀਆਂ ਜਿਹੜੀਆਂ ਦੀ ਉਹ ਖਤਮ, ਕਿਸੇ ਨੂੰ ਅਜੇ ਨਹੀਂ ਮਿਲਣੀ, ਤਨਖਾਹਾਂ ਮਿਲ ਨਹੀਂ ਰਹੀਆਂ, ਕਿੱਥੋਂ ਗਰਾਂਟਾਂ ਜਿਹੜੀਆਂ ਦੀ ਉਹ ਦੇਣੀਆਂ। ਬਾਕੀ ਗੱਲ ਤੁਸੀਂ ਪੁੱਛੀ ਆ ਨਰਿੰਦਰ ਮੋਦੀ ਹੋਰਾਂ ਦੇ ਚੱਲਣ ਵਾਲੀ, ਉਦੋਂ ਦੇ ਹਾਲਾਤ ਦੇ ਵਿੱਚ ਤੇ ਉਹ ਹੁਣ ਦੇ ਹਾਲਾਤ ਦੇ ਵਿੱਚ ਬਹੁਤ ਕੁਝ ਫਰਕ ਹੈ ਜੀ। ਸੋਨੀਆ ਗਾਂਧੀ ਨੇ ਆਪਣੇ ਪੁੱਤ ਪ੍ਰਸਤੀ ਦੇ ਤਹਿਤ ਪੰਜਾਬ ਦਾ ਜਿਹੜਾ ਮਾਫ ਕਰਨਾ ਕਾਂਗਰਸ ਦਾ ਬੇੜਾ ਕਰਕੇ ਇੰਨਾ ਕੁ ਕਰ ਦਿੱਤਾ ਕਿ ਜੇ ਅੱਜ ਵੀ ਸਹੀ ਕੰਮ ਹੋਣ ਲੱਗ ਜੇ ਤੇ ਕਾਂਗਰਸ ਨੂੰ ਮੁੜ ਕੇ ਪੈਰਾਂ ਸਿਰ ਹੁੰਦਿਆਂ ਕਈ ਸਾਲ ਜਿਹੜੇ ਆ ਨਾ ਜੀ ਉਹ ਲੱਗ ਜਾਣੇ ਆ। ਮੋਦੀ ਦੀ ਸਰਕਾਰ ਨੂੰ ਕੁਝ ਨਹੀਂ ਹੁੰਦਾ ਜੀ, 5 ਸਾਲ ਕੁਝ ਵੀ ਨਹੀਂ ਹੁੰਦਾ ਜੀ। ਅਗਲੇ ਜਿਹੜੇ ਕਾਲਰ ਉਹਨਾਂ ਨਾਲ ਆਪਾਂ ਗੱਲ ਕਰਦੇ ਹਾਂ, ਸਾਡੇ ਨਾਲ ਜੁੜੇ ਹੋਏ ਨੇ ਸੁਰਿੰਦਰ ਸਿੰਘ ਸ਼ੇਰਗਿੱਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ ਜੀ। ਕੀ ਸਵਾਲ ਹੈ ਜੀ? ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰਾ ਇੱਕ ਪੁੱਛਣਾ ਪੰਨੂ ਸਾਹਿਬ ਨੂੰ ਵੀ, ਇੱਕ ਤਾਂ ਸੁਖਬੀਰ ਬਾਦਲ ਕਹਿੰਦਾ ਸੀ 5 ਕਾਂਗਰਸ ਦੇ MLA ਹੋਰ ਆ ਰਹੇ ਆ, ਵੀ ਇਹ MLA ਜਿਹੜੇ ਤੋੜ ਕੇ ਲਿਆ ਰਹੇ ਆ ਇਹਨਾਂ ਦੇ ਕੋਈ ਪੋਜੀਸ਼ਨ ਪੈ ਕੇ ਰੋਕ ਨਹੀਂ ਲੱਗ ਸਕਦੀ। ਤੇ ਦੂਜਾ ਇੱਕ ਹਾਈ ਕੋਰਟ ਨੇ ਕਿਹਾ ਸੀ ਵੀ ਜਿਹੜੇ ਕੈਦੀ ਭੁਗਤ ਚੁੱਕੇ ਆ ਤੋਂ ਵੱਧ ਸਜ਼ਾ ਉਹਨਾਂ ਨੂੰ ਰਿਹਾ ਕੀਤਾ ਜਾਵੇ। ਉਹਦੇ ਬਾਰੇ ਕੋਈ ਪੰਜਾਬ ਦੇ ਵਿੱਚ ਕੋਈ ਗੱਲਬਾਤ ਚੱਲ ਰਹੀ ਹੈ ਜੀ? ਦੂਜਾ ਇੱਕ ਅਮਲੀ ਕੋਈ ਕੁਕੜੀ ਸੀਗੀ ਮੇਰੇ ਵਰਗੇ ਕੋਈ ਜੀ, ਜੋ ਆਂਡਾ ਰੋਜ਼ ਜਿੰਦੀ ਤੋਂ ਆਂਡਾ ਭੁੰਨ ਕੇ ਰੋਟੀ ਖਾ ਲੈਂਦੇ, ਇੱਕ ਦਿਨ ਉਹਦੇ ਦਿਮਾਗ ਸ਼ਰਾਰਤ ਆਈ ਤੇ ਉਹਨੂੰ ਕੁਕੜੀ ਵੱਢ ਕੇ ਖਾ ਲਈ ਜੀ। ਪੰਜਾਬ ਸਰਕਾਰ ਮੇਰੇ ਖਿਆਲ ਹੁਣ ਇਹੀ ਕੰਮ ਕਰ ਰਹੀ ਹੈ ਵੀ ਜ਼ਮੀਨਾਂ ਵੇਚ ਕੇ ਪੱਧਰਾ ਕਰ ਦਿਓ ਸਭ ਕੁਛ। ਜੀ ਜੀ, ਤੁਹਾਡੀ ਗੱਲ ਠੀਕ ਹੈ ਜੀ। ਕੁਕੜੀ ਵੱਢਣ ਦੇ ਉੱਤੇ ਹੀ ਜਿਹੜੀ ਹੈ ਜੀ ਉਹ ਹੋ ਗਈ ਹੈ ਜੀ ਪੰਜਾਬ ਸਰਕਾਰ। ਜਿਹੜਾ ਤੁਸੀਂ ਸੁਪਰੀਮ ਕੋਰਟ ਨੇ ਕੀਤਾ ਜੀ, ਉਹ ਆਰਡਰ ਕੀਤਾ ਉਹਨਾਂ ਨੇ, ਇਹਦੇ ਵਾਸਤੇ ਉਹਨਾਂ ਨੇ ਜਿਹੜੇ ਜੱਜ ਨੇ ਸਾਰਿਆਂ ਨੂੰ ਜੇਲ੍ਹਾਂ ਦੇ ਵਿੱਚ ਜਾਣ ਦੇ ਵਾਸਤੇ ਜਿਹੜਾ ਜੀ ਕਿਹਾ।
ਔਰ ਜੱਜ ਜਿਹੜੇ ਨੇ ਜਾ ਕੇ ਉਹ ਜੇਲ੍ਹਾਂ ਦੇ ਵਿੱਚੋਂ ਡਾਟਾ ਜਿਹੜਾ ਤਿਆਰ ਹੋ ਰਿਹਾ, ਏਦਾਂ ਨਹੀਂ ਹੁੰਦਾ ਜੀ ਕਿ ਸੁਪਰੀਮ ਕੋਰਟ ਨੇ ਹੁਕਮ ਕੀਤਾ ਤੇ ਅਗਲੇ ਦਿਨ ਸਾਰੇ ਕੈਦੀ ਜਿਹੜੇ ਉਹ ਛੱਡ ਦਿੱਤੇ ਜਾਣ। ਇਹ ਬਕਾਇਦਾ ਤੌਰ ਦੇ ਉੱਤੇ ਡਾਟਾ ਜਿਹੜਾ ਤਿਆਰ ਹੋ ਕੇ ਹੋਊਗਾ ਜ਼ਰੂਰ ਜੀ, ਜਦੋਂ ਉਹਨੇ ਹੁਕਮ ਕਰ ਦਿੱਤਾ ਤੇ ਇਹ ਡੈਫੀਨੇਟਲੀ ਜਿਹੜੇ ਕੈਦੀ ਨੇ ਉਹ ਛੱਡੇ ਜਾਣਗੇ। ਪਰ ਇਹਦੇ ਵਾਸਤੇ ਥੋੜਾ ਜਿਹੜਾ ਨਾ ਜੀ ਉਹ ਲੱਗ ਸਕਦਾ। ਇੱਕ ਗੱਲ ਮੇਰਾ ਖਿਆਲ ਹੋਰ ਪੁੱਛੀ ਸੀ ਮੇਰੇ ਜੀ, ਉਹਨਾਂ ਨੇ ਪੁੱਛਿਆ ਜੀ ਵੀ ਜਿਹੜੇ 5 MLA ਕਹਿੰਦੇ ਸੀ ਵੀ ਲੈ ਆਉਣੇ ਆ ਵੀ ਕੀ ਕਾਂਗਰਸ ਤੇ, ਹਾਂਜੀ, ਉਸ ਚੀਜ਼ ਤੇ ਏਦਾਂ ਕਿਤੇ ਕੋਈ ਰੋਕ ਕਹਿੰਦੇ ਲੱਗ ਸਕਦੀ ਹੈ? ਨਹੀਂ, ਰੋਕ ਤਾਂ ਦੇਖੋ ਉਹ ਅਸਤੀਫਾ ਦੇ ਕੇ ਆਉਣਗੇ ਤਾਂ ਦੁਬਾਰਾ ਚੋਣ ਜਿਹੜੀ ਹੋਊਗੀ। ਇਹ ਗੱਲਾਂ ਹੀ ਨੇ, ਹਵਾਈ ਕਿਲੇ ਨੇ ਜਿਹੜੇ ਉਹ ਬਣਾ ਰਹੇ ਨੇ ਸੁਖਬੀਰ ਸਿੰਘ ਬਾਦਲ ਹੋਰੀ। ਹਾਂ, ਇੱਕ ਟਿੱਪਣੀ ਬੜੀ ਕਮਾਲ ਦੀ ਸੀਗੀ, ਮੈਂ ਕੱਲ ਪੜ੍ਹੀ ਕਿਤੇ ਫੇਸਬੁੱਕ ਦੇ ਉੱਤੇ। ਉਹਨਾਂ ਨੇ ਕਿਹਾ ਜੇ 5 MLA ਵੀ ਆ ਜਾਂਦੇ ਨੇ ਫਿਰ ਤਾਂ ਅਕਾਲੀ ਦਲ ਦਾ ਹਾਲ ਇਹ ਹੋ ਜਾਣਾ, ਅਕਾਲੀ ਦਲ ਦੇ MLA ਘੱਟ ਜਾਣੇ ਆ, ਕਾਂਗਰਸ ਤੋਂ ਆਏ ਹੋਏ ਵੱਧ ਜਾਣੇ ਆ, ਭਾਵ ਕਿ ਕਾਂਗਰਸ ਦੀ ਸਰਕਾਰ ਹੀ ਇੱਕ ਕਿਸਮ ਦੀ ਹੋ ਜਾਣੀ ਹੈ ਜੀ। ਤੇ ਸ਼ਾਇਦ ਇਹ ਵੀ ਹੋ ਸਕਦਾ ਵੀ ਕਿਤੇ ਨਾ ਕਿਤੇ ਬੀਜੇਪੀ ਨੂੰ ਡਰਾਉਣ ਦੇ ਲਈ ਇਹ ਜਿਹੜੇ ਬਿਆਨ ਆ ਡਰਾਉਣ ਲਈ ਚੱਲਦੇ ਆ ਜੀ। ਅਗਲੇ ਜਿਹੜੇ ਕਾਲਰ ਆ ਸਾਡੇ ਨਾਲ ਜੁੜੇ ਨੇ, ਪੌਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਜੀ। ਕੀ ਸਵਾਲ ਹੈ ਜੀ? ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਭਾਈ। ਇੱਕ ਤਾਂ ਮੇਰੇ 2 ਕੁਐਸਚਨ, ਇੱਕ ਸੋਸ਼ਲ ਇਸ਼ੂਜ਼ ਬਾਰੇ, ਇੱਕ ਆਪਣੇ ਜਿਹੜਾ ਇਲੈਕਸ਼ਨਾਂ ਦੇ ਖਰਚੇ ਆਪਣੇ ਹੁੰਦੇ ਵੀ ਉਹਦਾ ਕੀ। ਤੇ ਹੁਣ ਆਪਣੇ ਜਿੱਦਾਂ ਆਪਣੇ ਕੋਈ ਸੋਸ਼ਲ ਵੈਲਿਊ ਜੇ ਕੋਈ ਗੱਲ ਕਰਦਾ ਰਹੇ ਜੀ, ਹੁਣ ਜੋ ਕਿ ਬੀਜੇਪੀ ਦਾ ਲੀਡਰ ਹੀ ਹੈਗਾ, ਉਹ ਕਹਿੰਦਾ ਵੀ ਜਿਹੜਾ ਓਨਰ ਹੈਗਾ ਉਹ ਬੜਾ ਵੀ ਮਨੁੱਖ ਨੂੰ ਉਹਦੀ ਲੋੜ ਹੈਗੀ, ਉਹ ਰੋਟੀ ਤੋਂ ਬਣਾਉਂਦਾ ਜੀ ਸਕਦਾ, ਜੇ ਉਹਦੀ ਅਣਖ ਖਤਮ ਹੋਈ ਉਹਦੇ ਬਣਾ ਨਹੀਂ ਜੀ ਸਕਦਾ ਰਹੇ। ਉਹਨੂੰ ਉਹ ਜਿਹੜਾ ਮੀਡੀਆ ਉਹ ਅਣਖ ਨੂੰ ਆਪਣੇ ਜੋੜ ਰਿਹਾ, ਆਪਣੇ ਉਹਨੂੰ ਡੀਮਨਾਈਜ਼ ਕਰ ਰਿਹਾ। ਉਹਨੂੰ ਜੇ ਕੋਈ ਆਪਣੇ ਸੋਸ਼ਲ ਵੈਲਿਊਜ਼ ਦੀ ਗੱਲ ਕਰਦਾ, ਸੋਸ਼ਲ ਵੈਲਿਊਜ਼ ਹੈਗੀਆਂ, ਆਪਾਂ ਪ੍ਰਾਊਡ ਹੈਗੇ ਕਿਉਂਕਿ ਉਹ ਆਪਣੇ ਜਵਾਕਾਂ ਦੀ ਪ੍ਰੋਟੈਕਸ਼ਨ ਕਰਦੀਆਂ, ਆਪਣੇ ਸਮਾਜ ਦੇ ਵਿੱਚ ਉਹ ਸ਼ਾਂਤੀ ਲਿਆਉਣ ਵਾਸਤੇ ਰਹੇ। ਉਹਨਾਂ ਨੂੰ ਸਗੋਂ ਜੇ ਆਪਾਂ ਸੋਸ਼ਲ ਵੈਲਿਊਜ਼ ਕਰਦੇ ਉਹਨੂੰ ਐਜ਼ ਏ ਓਨਰ ਕਿਲਿੰਗ ਦੇ ਨਾਲ ਜੋੜਿਆ ਰਿਹਾ, ਉਹਨੂੰ ਕਿਲਿੰਗ ਦੇ ਨਾਲ ਜੋੜਿਆ ਰਿਹਾ, ਆਪਣੇ ਜਵਾਕਾਂ ਦੇ ਵਿੱਚ ਉਹਦੇ ਸਗੋਂ ਵੀ ਉਹਦਾ ਡਰ ਪੈਦਾ ਕੀਤਾ ਜਾ ਰਿਹਾ। ਜੇ ਕੋਈ ਸੋਸ਼ਲ ਵੈਲਿਊ ਦੀ ਗੱਲ ਕਰਦਾ ਉਹ ਤੋਂ ਡਰੋ ਤੁਸੀਂ, ਹੈ ਨਾ। ਮੇਰਾ ਦੂਸਰਾ ਸੀਗਾ ਕੁਐਸਚਨ, ਜਿਹੜੇ ਆਪਣੇ ਇਲੈਕਸ਼ਨਾਂ ਦੇ ਉੱਤੇ ਵੀ ਖਰਚੇ ਹੁੰਦੇ ਰਹੇ ਵੀ ਉਹਦਾ ਹੁਣ ਆਪਾਂ ਨੂੰ ਦੇਖਣਾ ਚਾਹੀਦਾ ਵੀ ਕੀ ਇਹ ਵੀ ਕਿਸੇ ਕੋਲ ਪੋਲੀਟੀਕਲ ਆਈਡੀਓਲੋਜੀ ਨਹੀਂ ਹੈ ਜਾਂ ਉਹਦੇ ਖਰਚੇ ਇੰਨੇ ਵੀ ਉਹ ਲੋੜ ਹੈਗੀ ਹੈ ਆਪਣੇ। ਹੁਣ ਜਿਵੇਂ ਆਪ ਨੇ ਪ੍ਰੂਵ ਕਰਤਾ ਸੀ ਖਰਚਿਆਂ ਦੇ ਬਿਨਾਂ ਵੀ ਤੁਸੀਂ ਵੀ ਇਲੈਕਸ਼ਨ ਲੜ ਸਕਦੇ, ਕੀ ਇਹ ਆਪਾਂ ਨੂੰ ਵੀ ਇਹ ਆਈਡੀਓਲੋਜੀ ਫਿਰ ਵੀ ਹੈ ਨਹੀਂ ਕਿਸੇ ਪੋਲੀਟੀਕਲ ਪਾਰਟੀ ਕੋਲੇ, ਜਾਂ ਉਹ ਆਪਾਂ ਨੂੰ ਮੀਡੀਆ ਤੇ ਕੋਈ ਹੋਣਾ ਚਾਹੀਦੇ ਇਲੈਕਸ਼ਨਾਂ ਦੇ ਦਿਨਾਂ ਦੇ ਵਿੱਚ ਵੀ ਤੁਸੀਂ ਕਰ ਨਹੀਂ ਸਕਦੇ ਜਿਹੜੇ ਆਪਣੇ ਹੋਰ ਕਾਫੀ ਕੁਛ ਕਰਦੇ ਹੈਗੇ ਉਹ ਪੈਸਾ ਇਕੱਠਾ ਕਰਨ ਵਾਸਤੇ ਨਾ। ਜੀ ਜੀ, ਹਾਂਜੀ, ਓਕੇ, ਧੰਨਵਾਦ ਜੀ। ਜੀ, ਦੇਖੋ ਕਹਿਣ ਨੂੰ ਤਾਂ ਪਾਬੰਦੀ ਇਹਦੇ ਉੱਤੇ ਹੈਗੀ ਆ ਜੀ, ਜਿੰਦਾ ਕੁੰਡਾ ਤਾਂ ਲੱਗਿਆ ਹੋਇਆ ਕਿੰਨੇ ਖਰਚਣੇ ਨੇ, ਪਰ ਚੋਰ ਮੋਰੀਆਂ ਬਹੁਤ ਨੇ ਜੀ। ਸਾਰੀਆਂ ਵੱਡੀਆਂ ਪਾਰਟੀਆਂ ਜਿਹੜੀਆਂ ਹੁਣ ਜਿੱਥੇ 4-4 ਕਰੋੜ ਰੁਪਏ ਦੇ ਵਿੱਚ ਇੱਕ MLA ਜਿਹੜਾ ਖਰੀਦਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦਿੱਲੀ ਦੇ ਵਿੱਚ, ਇੱਥੇ ਤੁਸੀਂ ਕਿੱਥੇ ਰੋਕ ਜਿਹੜੀ ਆ ਜੀ ਉਹ ਲਾ ਲਓਗੇ। ਇਹ ਤਾਂ ਚਲੋ ਮਾੜੇ ਇਹ ਕਹ ਲਓ ਕਿ ਗਰੀਬ ਘਰਾਂ ਦੇ ਵਿੱਚੋਂ ਆਏ ਹੋਏ ਆਮ ਲੋਕ ਸੀਗੇ ਜਿਹੜੇ ਵਿਕੇ ਨਹੀਂ ਜੀ ਜੀ। ਜੇ ਤਕੜੇ ਹੁੰਦੇ, ਰਾਜਨੀਤਿਕ ਹੁੰਦੇ ਤੇ ਹੁਣ ਨੂੰ ਵਿਕ ਗਏ ਹੁੰਦੇ ਜੀ। ਹੁਣ ਨੂੰ ਸਰਕਾਰ ਬੀਜੇਪੀ ਦੀ ਬਣ ਗਈ ਹੁੰਦੀ ਦਿੱਲੀ ਦੇ ਵਿੱਚ, ਜੇ ਨਹੀਂ ਬਣੀ ਤਾਂ ਇਸ ਕਰਕੇ ਕੋਈ ਆਮ ਆਦਮੀ ਨੇ ਉਹ ਵਿਕੇ ਨਹੀਂ, ਟੁੱਟੇ ਨਹੀਂ। ਬੇਸ਼ੱਕ ਉਹ ਗਰੀਬ ਨੇ ਪਰ ਉਹ ਟੁੱਟੇ ਨਹੀਂ, ਜ਼ਮੀਰ ਉਹਨਾਂ ਦਾ ਵਿਕਾਊ ਨੀਗਾ। ਦੂਜੀ ਗੱਲ ਤੁਸੀਂ ਕੀਤੀ ਸੋਸ਼ਲ ਵੈਲਿਊਜ਼ ਦੀ, ਜਿਹੜੇ ਮੈਨੂੰ ਪਤਾ ਜਿੱਧਰ ਤੁਸੀਂ ਇਸ਼ਾਰਾ ਕਰ ਰਹੇ ਹੋ, ਲਵ ਜਿਹਾਦ ਵਾਲੀ ਸਾਈਡ ਦੇ ਉੱਤੇ ਤੁਸੀਂ ਇਸ਼ਾਰਾ ਜਿਹੜਾ ਉਹ ਕਰ ਰਹੇ ਹੋ। ਸੋਸ਼ਲ ਵੈਲਿਊਜ਼ ਜਿਹੜੀਆਂ ਨੇ ਉਹ ਕੀ ਨੇ? ਸੋ ਕਾਲਡ ਸੋਸ਼ਲ ਵੈਲਿਊਜ਼ ਨੇ ਜਾਂ ਸੋਸ਼ਲ ਵੈਲਿਊਜ਼ ਨੇ? ਸੋਸ਼ਲ ਵੈਲਿਊਜ਼ ਤਾਂ ਇਹ ਨੇ ਨਾ ਜੀ ਜਿਹੜੀਆਂ ਬੱਚਿਆਂ ਨੂੰ ਸਿਖਾਉਣ ਵਾਲੀਆਂ ਕਿ ਇੱਕ ਦੂਜੇ ਦੇ ਨਾਲ ਜਿਹੜਾ ਜੀ ਉਹ ਪਰਮ ਪਿਆਰ ਦੇ ਨਾਲ ਰਹੋ। ਇਹ ਤਾਂ ਨਹੀਂ ਨਾ ਹੈਗਾ ਕਿ ਤੁਸੀਂ ਸਾਡੇ ਇੱਕ ਜਿਹੜਾ ਧਰਮ ਦੀ ਕੁੜੀ ਵਿਆਹ ਕੇ ਦਿਖਾਓ, ਅਸੀਂ ਤੁਹਾਡੇ ਧਰਮ ਦੀਆਂ 100 ਕੁੜੀਆਂ ਜਿਹੜੀਆਂ ਵਿਆਹਾਂਗੇ। ਇਹ ਸੋਸ਼ਲ ਵੈਲਿਊਜ਼ ਨੇ। ਇਹੋ ਜਿਹੀਆਂ ਸੋਸ਼ਲ ਵੈਲਿਊਜ਼ ਤੁਸੀਂ ਸਿਖਾਉਣੀਆਂ ਨੇ। ਅਦਿੱਤਿਆ ਨਾਥ ਵਰਗੇ ਜਾਂ ਜਿਹੜਾ ਪਰਮ ਮਹਾਰਾਜ ਇੱਕ ਬਣਿਆ ਫਿਰਦਾ ਜੀ ਜਿਹੜਾ ਕੱਲ੍ਹ ਦਾ ਜਿਹਦਾ ਉਹਦਾ ਬਿਆਨ ਹੈ, ਜੋ ਕੁਝ ਉਹ ਬਿਆਨ ਦੇ ਰਹੇ ਨੇ, ਇਹੋ ਜਿਹੀਆਂ ਸੋਸ਼ਲ ਵੈਲਿਊਜ਼ ਤੁਸੀਂ ਇਹਨਾਂ ਲੋਕਾਂ ਦੇ ਕੋਲੋਂ ਸਿਖਾਉਣੀਆਂ ਨੇ। ਜੇ ਇਹੋ ਜਿਹੀਆਂ ਸੋਸ਼ਲ ਵੈਲਿਊਜ਼ ਤੁਸੀਂ ਬੱਚਿਆਂ ਨੂੰ ਸਿਖਾਉਣੀਆਂ ਨੇ ਫਿਰ ਤਾਂ ਮੇਰਾ ਖਿਆਲ ਸਰ ਗਿਆ ਜੀ ਸੁਸਾਇਟੀ ਦਾ, ਫਿਰ ਤਾਂ ਸਮਾਜ ਦਾ ਛੇਤੀ ਹੀ ਸਰ ਜਾਊਗਾ। ਸੋਸ਼ਲ ਵੈਲਿਊਜ਼ ਜਿਹੜੀਆਂ ਨੇ ਬੀਜੇਪੀ ਨੇ ਕੋਈ ਠੇਕਾ ਨਹੀਂ ਚੱਕਿਆ ਹੋਇਆ ਸੋਸ਼ਲ ਵੈਲਿਊਜ਼ ਸਿਖਾਉਣ ਦਾ। ਸੋਸ਼ਲ ਵੈਲਿਊਜ਼ ਜੇ ਕੋਈ ਸਿਖਾ ਸਕਦਾ ਦੁਨੀਆ ਦੇ ਵਿੱਚ ਬੱਚਿਆਂ ਨੂੰ ਤਾਂ ਉਹ ਸਿਰਫ ਉਹਦੇ ਮਾਂ-ਬਾਪ ਨੇ। ਇਹ ਕੋਈ ਪੋਲੀਟੀਕਲ ਪਾਰਟੀ, ਕੋਈ ਧਾਰਮਿਕ ਪਾਰਟੀ, ਕੋਈ ਜਿਹੜੀ ਸੋਸ਼ਲ ਪਾਰਟੀ ਉਹ ਨਹੀਂ ਸਿਖਾ ਸਕਦੀ। ਹਮੇਸ਼ਾ ਜਿਹੜੀਆਂ ਸੋਸ਼ਲ ਵੈਲਿਊਜ਼ ਨੇ ਉਹ ਤੁਹਾਨੂੰ ਫੈਮਿਲੀ ਤੋਂ ਮਿਲਦੀਆਂ ਨੇ, ਤੁਹਾਡੇ ਸੰਸਕਾਰਾਂ ਤੋਂ ਮਿਲਦੀਆਂ ਨੇ, ਤੁਹਾਡੇ ਬਜ਼ੁਰਗਾਂ ਤੋਂ ਮਿਲਦੀਆਂ ਨੇ। ਜੇ ਤੁਹਾਡੇ ਬਜ਼ੁਰਗ ਤੁਹਾਨੂੰ ਇਹ ਸੋਸ਼ਲ ਵੈਲਿਊਜ਼ ਨਾ ਸਿਖਾ ਸਕੇ ਤਾਂ ਇਹ ਕਿਸੇ ਸਕੂਲ ਦੇ ਵਿੱਚੋਂ ਜਾਂ ਕਿਸੇ ਪੋਲੀਟੀਕਲ ਪਾਰਟੀ ਤੋਂ ਨਹੀਂ
ਸਿੱਖ ਹੋਣੀਆਂ ਜੀ ਜੀ ਤਾਂ ਪੋਲੀਟੀਕਲ ਪਾਰਟੀਆਂ ਕਦੀ ਸੋਸ਼ਲ ਵੈਲਿਊ ਸਿਖਾਉਂਦੀਆਂ ਹੀ ਹੁੰਦੀਆਂ ਨੇ। ਜੇ ਸੋਸ਼ਲ ਵੈਲਿਊ ਹੀ ਸਿੱਖ ਕੇ ਇੱਥੇ ਤੇ ਫਿਰ ਉਹਨਾਂ ਨੂੰ ਵੋਟਾਂ ਕੌਣ ਪਾਊਗਾ ਜੀ ਬੀਜੇਪੀ ਵਾਲਿਆਂ ਨੂੰ। ਬਿਲਕੁਲ 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 ਇਹ ਕਿਤੇ ਨਾ ਕਿਤੇ ਦੋਨੋਂ ਚੀਜ਼ਾਂ ਜੁੜੀਆਂ ਵੀ ਜਿਹੜਾ ਇਲੈਕਸ਼ਨ ਦੇ ਖਰਚੇ ਦੀ ਗੱਲ ਕਰਦੇ ਸੀ ਵੀ ਲੋਕ ਵੀ ਬਹੁਤ ਜ਼ਿਆਦਾ ਵਿਕਾਊ ਹੋ ਚੁੱਕੇ, ਸੋਸ਼ਲ ਵੈਲਿਊ ਉਹਨਾਂ ਦੀ ਆਲਰੇਡੀ ਮਰੀਆਂ ਹੋਈਆਂ ਨੇ, ਤਾਂ ਹੀ ਇਹ ਚੀਜ਼ਾਂ ਜਿਹੜੀਆਂ ਅੱਗੇ ਤੋਂ ਅੱਗੇ ਜਿਹੜੀਆਂ ਵੱਧਦੀਆਂ ਜਾ ਰਹੀਆਂ ਆ ਤੇ ਖਰਚੇ ਬਾਰੇ ਵੀ ਜਿਹੜਾ ਕੋਈ ਫਿਰ ਉਹ ਕੋਈ ਗੱਲ ਹੀ ਜਿਹੜੀ ਨਹੀਂ ਕਰਦਾ। ਅਗਲੇ ਕਾਲਰ ਸਾਡੇ ਨਾਲ ਜੁੜੇ ਨੇ ਪਿਆਰਾ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਜੀ। ਕੀ ਸਵਾਲ ਹੈ ਜੀ? ਬੇਨਤੀ ਆਈ ਕਿ ਜਿਹੜੀ ਕਰੋੜਾਂ ਰੁਪਈਆਂ ਦੀ ਡਰੱਗ ਫੜਦੇ ਹੈਗੇ, ਅੱਜ ਪੁਲਿਸ ਨੇ ਇੰਨੇ 100 ਕਰੋੜ ਦੀ ਫੜ ਲਈ, ਇੰਨੀ ਫੜ ਲਈ, ਇਹ ਡਰੱਗ ਜਾਂਦੀ ਕਿੱਥੇ ਆ? ਜੀ ਇਹ ਮਤਲਬ ਇਹੀ ਪੰਜਾਬ ਗੌਰਮੈਂਟ ਇਹਨੂੰ ਵੇਚ ਕੇ ਖਜ਼ਾਨਾ ਭਰੀ ਜਾਵੇ। ਨੰਬਰ 2, ਆਪਣੇ ਪੰਨੂ ਸਾਹਿਬ ਕਦੋਂ ਆ ਰਹੇ ਆ ਅਮਰੀਕਾ ਚ? ਮੇਰੀ ਬੇਨਤੀ ਹੈ ਇਹਨਾਂ ਦੇ ਦਰਸ਼ਨ ਕਰਨੇ ਆ। ਜੀ ਜੀ ਇਹ ਇਹਨਾਂ ਤੋਂ ਪੁੱਛਦੇ ਆ। ਪੰਜਾਬੀ ਰੇਡੀਓ USA ਜਦੋਂ ਕੋਈ ਫੰਕਸ਼ਨ ਰੱਖੂਗਾ ਜੀ ਉਦੋਂ ਆਊਂਗਾ ਜੀ। ਜੇ ਪੰਜਾਬ ਸਰਕਾਰ ਡਰੱਗ ਵੇਚਣ ਲੱਗੀ ਜੀ ਫਿਰ ਤਾਂ ਕੰਮ ਖਤਮ ਹੋ ਗਿਆ ਜੀ। ਮਤਲਬ ਆਲਰੇਡੀ ਵੇਚ ਤਾਂ ਰਹੀ ਆ। ਹਾਂ ਵੇਚ ਰਹੀ ਹੈ ਜੀ, ਇਹ ਤੁਹਾਡੀ ਗੱਲ ਠੀਕ ਹੈ, ਉਹ ਵੇਚ ਤਾਂ ਰਹੀ ਹੈ ਜੀ। ਉਂਝ ਵੈਸੇ ਮੈਂ ਤੁਹਾਨੂੰ ਇਹ ਦੱਸ ਦੇਵਾਂ ਕਿ ਜਿੰਨੀ ਦੇਰ ਤੱਕ ਇਹ ਫੜੀ ਜਾਂਦੀ ਹੈ ਜੀ ਇਹਦਾ ਕੁਝ ਪਾਰਟ ਹੁੰਦਾ ਜਿਹੜਾ ਕੇਸ ਪ੍ਰਾਪਰਟੀ ਦੇ ਤੌਰ ਦੇ ਉੱਤੇ ਰੱਖਿਆ ਜਾਂਦਾ। ਬਾਕੀ ਜਿਹੜੀ ਹੈ ਜੀ ਇਹ ਜਿਹੜੇ ਸੀਨੀਅਰ ਆਫੀਸਰਸ ਨੇ ਉਹ ਖਲੋ ਕੇ ਵੀਡੀਓਗ੍ਰਾਫੀ ਇਹਦੀ ਕੀਤੀ ਜਾਂਦੀ ਹੈ, ਇਹਨੂੰ ਬਕਾਇਦਾ ਤੌਰ ਦੇ ਉੱਤੇ ਸਾੜਿਆ ਜਾਂਦਾ ਜੀ, ਨਸ਼ਟ ਕੀਤਾ ਜਾਂਦਾ ਹੈ। ਪ੍ਰੋਸੈਸ ਇਹ ਹੈ ਜੀ। ਪਰ ਨਾਲ ਦੀ ਨਾਲ ਇਹ ਵੀ ਦੱਸਦੀ ਹੈ ਕਿ ਇੱਕ ਚੰਡੀਗੜ੍ਹ ਦਾ DSP ਜਿਹਨੂੰ ਹੁਣ ਤਾਂ ਉਮਰ ਕੈਦ ਦੀ ਸਜ਼ਾ ਵੀ ਹੋ ਗਈ ਹੈ, ਉਹ ਕੀ ਕਰਦਾ ਸੀਗਾ, ਉਹ ਜਿਹੜੀ ਏਦਾਂ ਫੜੀ ਜਾਂਦੀ ਸੀਗੀ ਉਹ ਕੱਢ ਲੈਂਦਾ ਸੀਗਾ ਉਹਦੇ ਵਿੱਚੋਂ ਬਹੁਤ ਹੀ ਤੇ ਫਿਰ ਉਹ ਬਾਹਰ ਵੇਚ ਦਿੰਦਾ ਸੀਗਾ। ਉਹਨੂੰ ਸਜ਼ਾ ਹੋਈ ਹੈ, ਮੇਰਾ ਇਸ਼ਾਰਾ ਤੁਸੀਂ ਸਮਝ ਲੈਣਾ, ਜੇ ਸਜ਼ਾ ਹੋਈ ਹੈ ਤੇ ਹੋਰ ਵੀ ਕਈ ਹੋ ਸਕਦੇ ਨੇ, ਹੋਰ ਵੀ ਹੋ ਸਕਦੇ ਨੇ। ਬਿਲਕੁਲ। ਤੇ ਅਗਲੇ ਕਾਲਰ ਉਹਨਾਂ ਨਾਲ ਗੱਲ ਕਰਦੇ ਆ, ਜਗਪਾਲ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਹੈਲੋ। ਹਾਂਜੀ ਹਾਂਜੀ ਜਗਪਾਲ ਜੀ ਸਵਾਲ ਪੁੱਛੋ ਆਪਣਾ। ਹਾਂਜੀ ਬਲਤੇਜ ਪੰਨੂ ਜੀ, ਮੈਂ 2 ਸਵਾਲ ਪੁੱਛ ਰਿਹਾ। ਮੈਂ ਦੇਖ ਰਿਹਾ ਆ ਜੋ TV ਤੇ ਅੱਜ ਕੱਲ੍ਹ ਗੀਤ ਵਗੈਰਾ ਚੱਲਦੇ ਆ, ਜਿਹੜਾ ਅੱਜ ਦਾ ਯੰਗਸਟਰ ਆ 22 ਸਾਲ ਦਾ ਪੰਜਾਬ ਦਾ, ਉਹਦੀ ਮਾਨਸਿਕ ਮੈਂ ਦੇਖਿਆ ਉਹਦੀ ਗੱਲਬਾਤ ਤੋਂ ਇੱਦਾਂ ਗੱਲਬਾਤ ਤੋਂ ਲੱਗਦਾ ਵੀ ਜਿੱਦਾਂ ਉਹ 7-8 ਸਾਲ ਦਾ ਇੱਕ ਬੱਚਾ ਹੁੰਦਾ। ਉਹਦੇ ਵਿੱਚ ਰਤਾ ਵੀ ਮੈਚਿਓਰਿਟੀ ਜਾਂ ਉਹਨੂੰ ਮੈਂ ਦੇਖਦਾ ਉਹਨੂੰ ਪਤਾ ਹੀ ਨਹੀਂ ਹੈਗਾ ਵੀ ਮੇਰਾ ਆਉਣ ਵਾਲਾ ਫਿਊਚਰ ਜਾਂ ਮੈਂ ਕੱਲ ਕਿੱਧਰ ਨੂੰ ਜਾਣਾ, ਮੈਂ ਕਿੱਦਾਂ ਸੋਚਣਾ। ਇੱਦਾਂ ਲੱਗਦਾ ਵੀ ਜਿੱਦਾਂ ਇਹਨਾਂ ਨੇ ਉੱਥੇ ਦੇ ਬੱਚਿਆਂ ਦੀ ਜਿਹੜਾ 21-22 ਸਾਲ ਦਾ ਨੌਜਵਾਨ ਉਹਦੀ ਸੋਚਣੀ ਨੂੰ ਫਰੀਜ਼ ਕਰਕੇ ਰੱਖਤਾ। ਜਦੋਂ ਉਹਨਾਂ ਨਾਲ ਗੱਲ ਕਰਦੇ ਹੋ ਇੱਦਾਂ ਲੱਗਦਾ ਜਿਹੜਾ 7-8 ਸਾਲ ਦੇ ਹੁੰਦੇ ਆ। ਬਾਕੀ ਪੰਨੂ ਸਾਹਿਬ ਜੀ ਇੱਕ ਮੈਂ ਇਹ ਕਹਿੰਦਾ ਵੀ ਜਿਹੜਾ ਉੱਥੇ ਦਾ ਵੋਟਰ ਆ, ਜਿਹੜਾ ਪੈਸੇ ਲੈ ਕੇ ਵੋਟ ਪਾਉਂਦਾ ਸ਼ਰਾਬ ਦੇ ਨਾਲ, ਕਿੱਦਾਂ ਵੀ ਕੀ ਗੱਲ ਉਹ ਵੀ ਕ੍ਰਾਈਮ ਨਹੀਂ ਹੈਗਾ? ਕੀ ਗੱਲ ਆਪਾਂ ਜਿਹੜੀਆਂ 2017 ਤੋਂ ਆਉਣ ਤੋਂ ਪਹਿਲਾਂ ਇਲੈਕਸ਼ਨ ਆਇਆ, ਜਿਹੜਾ ਵੋਟਰ ਸ਼ਰਾਬ ਲੈ ਕੇ ਵੋਟ ਪਾਊਗਾ ਜੇ ਉਹ ਫੜਿਆ ਜਾਂਦਾ ਤੇ ਉਹਨੂੰ ਕਿੰਨੇ ਸਾਲ ਦੀ ਸਜ਼ਾ ਹੋ ਸਕਦੀ ਆ? ਕੋਈ ਤੁਹਾਨੂੰ ਹੈ ਇਸ ਗੱਲ ਬਾਰੇ? ਪਲੀਜ਼ ਦੋਨਾਂ ਚੀਜ਼ਾਂ ਨੂੰ ਐਕਸਪਲੇਨ ਕਰਿਓ। ਓਕੇ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਹਾਂਜੀ ਦੇਖੋ, ਜੇ ਫੜਿਆ ਜਾਵੇ ਤਾਂ ਕੇਸ ਤਾਂ ਹੁੰਦਾ ਦਰਜ ਨਾ ਜੀ, ਪਰ ਕੇਸ ਕਿਹਨੇ ਦਰਜ ਕਰਨਾ? ਕਾਨੂੰਨ ਘਾੜੇ ਤਾਂ ਇਹ ਜਿਹੜਾ ਜੀ ਵੰਡ ਰਹੇ ਨੇ ਸਾਰਾ ਕੁਝ। ਪੋਲੀਟੀਕਲ ਪਾਰਟੀਆਂ ਨੇ ਲਾ ਦਿੱਤੇ, ਇਹ ਲੋਕ ਚਾਟ ਦੇ ਉੱਤੇ ਲਾਤੇ ਜੀ, ਘਸਿਆਰੇ ਬਣਾਤੇ। ਮੈਂ ਅਕਸਰ ਇਹ ਗੱਲ ਬਾਰ-ਬਾਰ ਕਹਿੰਦਾ ਕਿ ਬਾਦਲ ਸਾਹਿਬ ਬੜਾ ਉੱਭ ਕੇ ਕਹਿੰਦੇ ਜੀ ਐਤਕੀ ਆਟਾ ਦਾਲ ਸਕੀਮ ਦੇ ਵਿੱਚ 1 ਲੱਖ ਬੰਦਾ ਹੋਰ ਐਂਟਰ ਅਸੀਂ ਕਰ ਲਿਆ। ਇਹ ਤਰੱਕੀ ਥੋੜੀ ਹੈ ਜੀ। ਜੇ ਉਹਦੇ ਵਿੱਚੋਂ ਨਾ ਨਿਕਲ ਜਾਂਦੇ ਤਾਂ ਤਰੱਕੀ ਹੁੰਦੀ। 8ਵੀਂ ਤੱਕ ਜਿਹੜੇ ਨੇ ਉਹ ਪਾਸ ਨਹੀਂ ਕਰਨੇ, ਮਾਫ ਕਰਨਾ, ਪਾਸ ਹੀ ਕਰਨੇ, ਫੇਲ ਨਹੀਂ ਕਰਨੇ। 9ਵੀਂ ਦੇ ਵਿੱਚ ਸਾਰਿਆਂ ਦੇ ਆ ਕੇ ਜਿਹੜੇ ਜੀ ਫੇਲ ਹੋ ਜਾਂਦੇ ਆ, ਫਿਰ ਉਹਨਾਂ ਦਾ ਨਾਮ ਆਟਾ ਦਾਲ ਸਕੀਮ ਦੇ ਵਿੱਚ ਆ ਜਾਂਦਾ। ਇਹੀ ਤਾਂ ਇੱਕ ਸਾਜ਼ਿਸ਼ ਹੈ ਜੀ, ਜਿਹਨੂੰ ਸਮਝਣ ਦੀ ਲੋੜ ਹੈ ਕਿ ਕਿਹੜੀ ਸਾਜ਼ਿਸ਼ ਦੇ ਤਹਿਤ ਇਹ ਸਾਰਾ ਕੁਝ ਜਿਹੜਾ ਜੀ ਉਹ ਕੀਤਾ ਜਾ ਰਿਹਾ। ਬਿਲਕੁਲ ਤੁਹਾਡੀ ਗੱਲ ਮੈਂ ਸਹਿਮਤ ਹਾਂ। ਜਿਹੜੇ ਪੰਜਾਬੀ ਗੀਤ ਤੁਸੀਂ ਜਦੋਂ ਕਿਤੇ ਦੇਖ ਲੈਂਦੇ ਹੋ ਤਾਂ ਤੁਹਾਨੂੰ ਲੱਗਦਾ ਹੀ ਨਹੀਂ ਕਿ ਅਕਲ ਇਹਨਾਂ ਲੋਕਾਂ ਦੀ ਕਿੱਥੇ ਚਲੇ ਗਈ ਹੈ ਜੀ। ਕਿਹੋ ਜਿਹੇ ਗੀਤ ਜਿਹੜੇ ਨੇ ਉਹ ਆ ਰਹੇ ਨੇ। ਮੈਂ ਮੇਰੇ ਬੇਟੇ ਨੇ ਆਉਣਾ ਸੀ, ਮੈਂ ਦਿੱਲੀੋਂ ਉਹਨੂੰ ਲੈਣ ਗਿਆ। ਆਉਂਦਾ ਮੇਰੇ ਦਿਮਾਗ 'ਚ ਇੱਕ ਪੈਰੋਡੀ ਜਿਹੜੀ ਆਈ, ਮੈਂ ਗੱਲ ਕੀਤੀ ਕਿਸੇ ਨਾਲ ਵੀ ਜੇ ਇਹ ਰਿਕਾਰਡ ਹੋਵੇ ਪੈਰੋਡੀ ਜਿਹੜੀ ਹੈ, ਹਾਲਾਂਕਿ ਹੈ ਪੈਰੋਡੀ ਹੈ, ਪਰ ਜਿਹੜੀ ਇਸ ਵੇਲੇ ਜਿਹੜਾ ਨੌਜਵਾਨ ਹੈ ਨਾ ਜੀ, ਉਹਦੀ ਮਾਨਸਿਕ ਦਿਸ਼ਾ ਜਿਹੜੀ ਹੈ ਜੀ ਜਾਂ ਮਾਨਸਿਕ ਸੋਚ ਉਹਦੀ ਹੈ ਉਹ ਕੀ ਹੈ, ਮੈਂ ਇੱਕ ਲਾਈਨ 'ਚ ਦੱਸ ਦਿੰਦਾ ਕਿ ਪੈੜੀ ਵੇਚ ਕੇ ਰਫਲ ਲੈ ਲਈ, ਬਾਪੂ ਦੇਣਾ ਮਾਰਨੀ, ਚੰਡੀਗੜ੍ਹ ਵਾਲੀਏ ਭੋਗ ਤੇ ਸੱਦਣੇ ਯਾਰ ਨਹੀਂ। ਜੀ ਬਿਲਕੁਲ ਜੀ। ਇਹ ਇਸ ਟਾਈਮ ਜਿਹੜੇ ਵਾਕਿਆ ਜਿਹੜੇ ਗੀਤ ਆ ਰਹੇ ਆ, ਜਾਂ ਸਕੂਟਰ ਦੇ ਤੇ ਨਾਲ ਉਹਦੀ ਜੈਨਾ ਤੇ ਜਾਂ ਪਰਾਡਾ ਆ ਤੇ ਜਾਂ ਗੂਚੀ ਆ, ਬਸ ਇਹੀ ਕੁਛ ਜਿਹੜੇ ਬ੍ਰਾਂਡਾਂ ਦੇ ਵਿੱਚ ਰਹਿ ਗਏ ਆ। ਪੜ੍ਹਦੇ ਹੈ ਨਹੀਂ, ਕ੍ਰਿਟੀਕਲ ਥਿੰਕਿੰਗ ਜਿਹੜੀ ਨਾਂ ਦੀ ਕੋਈ ਵੀ ਚੀਜ਼ ਆ
ਉਹ ਹੈ ਨਹੀਂ, ਤੇ ਇਹਨਾਂ ਨੇ ਅਕਲ ਜਿਹੜੀ ਹੈ ਕਿੱਥੋਂ ਵਰਤ ਲੈਣੀ ਆ। ਅਗਲੀ ਜਿਹੜੀ ਆਪਾਂ ਕਾਲਰ ਉਹਨਾਂ ਨਾਲ ਗੱਲ ਕਰਦੇ ਹਾਂ, ਸਾਡੇ ਨਾਲ ਜੁੜੇ ਹੋਏ ਨੇ ਜੀ ਗੁਰਚਰਨ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਜੀ। ਕੀ ਸਵਾਲ ਹੈ ਜੀ? ਸਤਿ ਸ਼੍ਰੀ ਅਕਾਲ ਜੀ ਪੰਨੂ ਸਾਹਿਬ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪੰਨੂ ਸਾਹਿਬ, ਮੇਰਾ ਇੱਕ ਸਵਾਲ ਆ ਵੀ ਇਹ ਜਿਹੜਾ ਹੈਗਾ ਧਰਮ ਦੇ ਨਾਂ ਤੇ, ਜਾਤ ਦੇ ਨਾਂ ਤੇ, ਸੂਬੇ ਦੇ ਨਾਂ ਤੇ ਇੰਡੀਆ ਦੇ ਵਿੱਚ ਹੀ ਇੰਨਾ ਕਿਉਂ ਆ? ਇਹ ਇਹਨਾਂ ਦੇਸ਼ਾਂ ਦੇ ਵਿੱਚ, ਅਮਰੀਕਾ, ਕੈਨੇਡਾ, ਇੰਗਲੈਂਡ ਦੇ ਵਿੱਚ ਇਹ ਕਿਉਂ ਨਹੀਂ ਹੈ? ਇੱਥੇ ਕੋਈ ਧਰਮ ਦੇ ਨਾਂ ਤੇ, ਜਾਤ ਦੇ ਨਾਂ ਤੇ, ਸੂਬੇ ਦੇ ਨਾਂ ਤੇ ਕੋਈ ਕੁਛ ਨਹੀਂ ਮੰਗਦਾ। ਉੱਥੇ ਸਾਰੀ ਧਰਮ, ਜਾਤ, ਸੂਬੇ ਦੇ ਨਾਂ ਤੇ ਮੰਗੀ ਜਾਂਦੇ ਆ ਵੀ ਸਾਨੂੰ ਐਂ ਚਾਹੀਦਾ, ਸਾਨੂੰ ਐਂ ਚਾਹੀਦਾ, ਸਾਨੂੰ ਰਿਜ਼ਰਵੇਸ਼ਨ ਚਾਹੀਦੀ ਹੈ, ਤੇ ਸਾਨੂੰ ਉਹ ਹੱਕ ਚਾਹੀਦਾ, ਸਾਨੂੰ ਵੱਧ ਪੈਸੇ ਚਾਹੀਦੇ ਆ। ਇਹ ਕੀ ਗੱਲ ਆ, ਕਿਉਂ ਆ ਇਹ? ਆਈ ਥਿੰਕ ਜਿਹੜਾ ਧਰਮ ਹੈ ਨਾ ਜੀ, ਉਹੋ ਹੀ ਸਮੱਸਿਆ ਬਣ ਗਿਆ। ਮੈਂ ਤੁਹਾਨੂੰ ਛੋਟੀ ਜਿਹੀ ਗੱਲ, ਇਹਦਾ ਬਹੁਤਾ ਜਵਾਬ ਉਹਦੇ ਵਿੱਚ ਹੈਗਾ। ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਸਰਕਾਰ ਦੇ ਟਾਈਮ ਦੇ ਉੱਤੇ 16 ਛੁੱਟੀਆਂ ਹੁੰਦੀਆਂ ਸੀਗੀਆਂ ਜੀ ਪੰਜਾਬ ਦੇ ਵਿੱਚ, ਟੋਟਲ ਜਿਹੜੀਆਂ ਰਲਾ ਕੇ। ਹੁਣ 36 ਨੇ ਜੀ। ਉਹਦੇ ਵਿੱਚ ਹੋਇਆ ਇਹ ਕਿ ਇੱਕ ਠੀਕ ਹੈ ਜੀ, ਗੁਰੂ ਨਾਨਕ ਸਾਹਿਬ ਦੀ ਹੈਗੀ ਆ, ਗੁਰੂ ਗੋਬਿੰਦ ਸਿੰਘ ਹੋਰਾਂ ਦੀ ਹੈਗੀ ਆ, ਮੁੜ ਕੇ ਜੀ ਵਿਸਾਖੀ ਦੀ ਹੈਗੀ ਆ, ਮਾਘੀ ਦੀ ਹੈਗੀ ਆ, ਹੁਣ ਬਾਬਾ ਸ੍ਰੀ ਚੰਦ ਹੋਰਾਂ ਦੀ ਜਿਹੜੀ ਆ ਉਹ ਵਿੱਚ ਪਾ ਲਈ ਗਈ ਆ। ਇੱਕ ਦੂਜੇ ਹਿੰਦੂ ਧਰਮ ਦੀਆਂ ਇੱਕ ਦੋ ਉਹ ਪਾ ਲਈਆਂ ਗਈਆਂ ਨੇ, ਇੱਕ ਤੋਂ ਵਾਲਮੀਕ ਜਿਹੜਾ ਧਰਮ ਹੈ ਜੀ ਉਹਨਾਂ ਦੀਆਂ ਪਾ ਲਈਆਂ ਗਈਆਂ ਨੇ। ਛੁੱਟੀਆਂ ਕਰਕੇ ਉਹਨਾਂ ਨੂੰ ਖੁਸ਼ ਕੀਤਾ ਜਾ ਰਿਹਾ ਜੀ। ਹਾਲਾਤ ਇਹ ਬਣ ਗਏ ਨੇ ਪੰਜਾਬ ਦੇ ਕੈਲੰਡਰ ਦੇ। ਕਹਿੰਦਾ ਮੈਂ ਕਿ ਤੁਸੀਂ ਜੇ ਕੈਲੰਡਰ ਜਿਹੜਾ ਪੰਜਾਬ ਸਰਕਾਰ ਛਾਪਦੀ ਆ, ਉਹ ਤਾਂ ਇਹ ਛਾਪ ਇਸ ਦਿਨ ਜਿਹੜਾ ਦਫ਼ਤਰ ਉਹ ਖੁੱਲਣਗੇ, ਉਹ ਕੰਮ ਸੌਖਾ ਰਹੂਗਾ। ਇੰਨੀਆਂ ਛੁੱਟੀਆਂ ਜਿਹੜੀਆਂ ਜੀ ਹੋ ਗਈਆਂ, ਭਾਵ ਕਿ ਸਿਰਫ ਧਰਮਾਂ ਦੇ ਨਾਂ ਦੇ ਉੱਤੇ ਜਿਹੜੀ ਰਾਜਨੀਤੀ ਕੀਤੀ ਜਾ ਰਹੀ ਹੈ ਨਾ ਜੀ, ਵੋਟ ਬੈਂਕ ਦੇਖਿਆ ਜਾਂਦਾ ਕਿ ਫਲਾਨੀ ਜਗ੍ਹਾ ਦੇ ਉੱਤੇ ਫਲਾਨੇ ਧਰਮ ਵਾਲੇ ਦਾ ਜਿਹੜਾ ਨਾ ਜੀ ਉਹ ਜ਼ਿਆਦਾ ਜ਼ੋਰ ਆ, ਇਸ ਕਰਕੇ ਆਹ ਬੰਦੇ ਨੂੰ ਇੱਥੋਂ ਟਿਕਟ ਦਿੱਤੀ ਜਾਵੇ ਤੇ ਇਹ ਜਿਹੜੀ ਹੈ ਨਾ ਸੀਟ ਕੱਢ ਸਕਦਾ। ਇਹ ਇੱਥੇ ਆਹ ਜਿਹੜਾ ਧਰਮ ਵਾਲਾ ਜ਼ਿਆਦਾ ਇਹਦਾ ਜ਼ੋਰ ਹੈ, ਇਹਨੂੰ ਕੱਟਣ ਦੇ ਵਾਸਤੇ ਅਸੀਂ ਕੀ ਜਿਹੜਾ ਜੀ ਉਹ ਕਰਾਂਗੇ। ਇਹ ਜਿਹੜੀ ਗੰਦੀ ਰਾਜਨੀਤੀ ਹੈ ਨਾ ਜੀ ਭਾਰਤ ਦੀ, ਉਹ ਇਸ ਕਿਸਮ ਦੀ ਹੋ ਗਈ ਜੀ। ਇਹਦੇ ਵਿੱਚ ਸੁਧਾਰ ਜਿਹੜਾ ਹੋ ਸਕੂਗਾ ਬਹੁਤ ਔਖਾ ਜੀ। ਇਸ ਵੇਲੇ ਹਾਲ ਦੀ ਘੜੀ ਤਾਂ ਔਖਾ ਜਿਹੜਾ ਜਾਪਦਾ। ਇਸੇ ਕਰਕੇ ਟੱਕਰਾਂ ਮਾਰਨ ਵਾਲੇ ਜਿਹੜੇ ਨੇ ਜੀ, ਉਹਨਾਂ ਦਾ ਕੀ ਹਾਲ ਹੋ ਰਿਹਾ। ਇਹਦੇ ਵਿੱਚ ਇੱਕ ਮਿਸਾਲ ਜਿਹੜੀ ਕੋਈ ਮੰਨੇ ਜਾਂ ਨਾ ਮੰਨੇ, ਅਰਵਿੰਦ ਕੇਜਰੀਵਾਲ ਦੀ ਮਿਸਾਲ ਦਿੱਤੀ ਜਾ ਸਕਦੀ ਹੈ ਜੀ। ਉਹ ਆਪਣੀ ਨੌਕਰੀ ਛੱਡ ਕੇ ਉਹ ਬੰਦਾ ਇਹਨਾਂ ਨਾਲ ਲੜਨ ਦੀ ਜਿਹੜੇ ਜੀ ਉਹ ਡਟਣ ਦੀ ਕੋਸ਼ਿਸ਼ ਜਿਹੜੀ ਹੈ ਜੀ ਉਹ ਕਰ ਰਿਹਾ। ਪਰ ਦੇਖੋ ਤੁਸੀਂ ਹਾਲਾਤ ਕੀ ਬਣੇ ਹੋਏ ਨੇ ਕਿ ਉਹ ਕਿਵੇਂ ਸਾਂਭ ਕੇ ਰੱਖ ਰਿਹਾ ਜਿਹੜੇ MLA, ਔਰ ਕਿਵੇਂ ਉਹਨਾਂ ਨੂੰ ਜਿਹੜਾ ਜੀ ਉਹ ਖਰੀਦਣ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾ ਰਹੀ ਹੈ। ਜਿਹੜਾ ਕੁਝ ਉਹ ਲਿਆਉਣਾ ਚਾਹੁੰਦਾ ਸੀਗਾ, ਜਨ ਲੋਕਪਾਲ ਜਿਹੜਾ ਉਹ ਲਿਆਉਣਾ ਚਾਹੁੰਦਾ, ਕੋਈ ਕਹੀ ਜਾਵੇ ਕਿ ਉਹ ਬਹੁਤ ਸਖਤ ਹੈ। ਜਿੰਨੀ ਦੇਰ ਤੱਕ ਉਹੋ ਜਿਹਾ ਕਾਨੂੰਨ ਇੱਥੇ ਨਾ ਆ ਗਿਆ, ਉਨੀ ਦੇਰ ਤੱਕ ਇਹ ਕੁਝ ਨਹੀਂ ਹੋਣਾ। ਇੱਕ ਦੂਜੀ ਗੱਲ ਇਹ, ਜਿੰਨੀ ਦੇਰ ਤੱਕ ਹਰ ਬੰਦੇ ਨੇ ਆਪਣੀ ਮੋਰਲ ਰਿਸਪੌਂਸਿਬਿਲਿਟੀ ਜਿਹੜੀ ਹੈ ਨਾ ਉਹ ਨਾ ਸਮਝੀ ਕਿ ਮੇਰਾ ਇਹ ਫਰਜ਼ ਹੈ, ਮੈਂ ਇਹਦੇ ਵਿੱਚ ਆਪਣਾ ਬਣਦਾ ਯੋਗਦਾਨ ਪਾਉਣਾ, ਉਨੀ ਦੇਰ ਤੱਕ ਸੁਧਾਰ ਨਹੀਂ ਆ ਸਕਣਾ। ਬਦਲ ਗਿਆ ਸਾਰਾ ਕੁਝ ਇੱਦਾਂ ਕਿ ਜਿਹੜੇ ਸਕੂਲ ਦੇ ਵਿੱਚ ਮੈਂ ਪੜ੍ਹਿਆ, ਤਪੜਾ ਵਾਲਾ ਸਕੂਲ ਸਰਕਾਰੀ ਸਕੂਲ ਹੈ ਜੀ, ਉੱਥੇ ਇੱਕ ਕੰਧ ਦੇ ਉੱਤੇ ਲਿਖਿਆ ਹੁੰਦਾ ਸੀਗਾ ਕਿ ਰਿਸ਼ਵਤ ਲੈਣਾ ਪਾਪ ਹੈ। ਮੈਂ ਪਿੱਛੇ ਜੇ ਗਿਆ, ਦੁਬਾਰਾ ਨਵਾਂ ਬਣ ਗਿਆ ਜੀ, ਬਹੁਤਾ ਕੁਛ ਲਿਖਿਆ ਹੁਣ ਉੱਥੇ ਇਹ ਲਿਖਿਆ ਹੋਇਆ ਜੀ ਕਿ ਰਿਸ਼ਵਤ ਲੈਣਾ ਕਾਨੂੰਨੀ ਜੁਰਮ ਹੈ। ਪਾਪ ਨਹੀਂ ਰਿਹਾ। ਪਾਪ ਹੁੰਦਾ ਸੀਗਾ, ਕੋਈ ਡਰਦਾ ਸੀਗਾ। ਕਾਨੂੰਨ ਵਾਲੀ ਗੱਲ ਉਹ ਕਹਿੰਦੇ ਕੋਈ ਨਹੀਂ, ਕਾਨੂੰਨ ਨਾਲ ਖੇਡ ਲਵਾਂਗੇ। ਬਿਲਕੁਲ ਜੀ, ਨੈਤਿਕ ਜ਼ਿੰਮੇਵਾਰੀਆਂ ਮਰਦੀਆਂ ਜਾ ਰਹੀਆਂ। ਅਗਲੇ ਕਾਲਰ ਆ ਸਾਡੇ ਨਾਲ ਜੁੜੇ ਕੁਲਜੀਤ ਸਿੰਘ ਜੀ ਟੋਰਾਂਟੋ ਤੋਂ। ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਜੀ। ਕੀ ਸਵਾਲ ਹੈ? ਹੈਲੋ, ਸਤਿ ਸ਼੍ਰੀ ਅਕਾਲ ਜੀ। ਜੀ ਹਾਂਜੀ ਭਾਜੀ, ਮੇਰਾ ਕੁਐਸਚਨ ਸੀਗਾ, ਜਿੱਦਾਂ ਹੁਣ ਹਰਿਆਣੇ ਦੇ ਵਿੱਚ ਵੋਟਾਂ ਪੈਣੀਆਂ ਤੇ ਇੱਧਰੋਂ ਵੱਡਾ ਜਾਂ ਛੋਟਾ ਬਾਦਲ ਕੋਈ ਵੀ ਕਹੀ ਜਾਂ ਸਾਡੇ ਜੀ ਉਹ ਪਰਿਵਾਰਕ ਰਿਸ਼ਤੇ ਆ ਨੈਲੋ ਦੇ ਨਾਲ, ਇਹਨਾਂ ਦੇ ਪਰਿਵਾਰਕ ਰਿਸ਼ਤੇ ਆ ਜਾਂ ਅਕਾਲੀ ਦਲ ਦੇ ਰਿਸ਼ਤੇ ਆ ਨੈਲੋ ਦੇ ਨਾਲ? ਜੇ ਅਕਾਲੀ ਦਲ ਦੇ ਆ ਤੇ ਉਹ ਕਿਸ ਤਰ੍ਹਾਂ ਦੇ? ਇੱਕ ਪਰਿਵਾਰ ਪਾਰਟੀ ਆ, ਇਹਦੇ ਵਿੱਚ ਕੋਈ ਹੋਰ ਵੀ ਅਹੁਦੇਦਾਰ ਜਾਂ ਹੋਰ ਵੀ ਲੋਕੀ ਹੈਗੇ ਆ, ਪਾਰਟੀ ਆ। ਇਹਨਾਂ ਪਰਸਨਲ ਇਹਨਾਂ ਦੇ ਰਿਸ਼ਤੇ ਕਿਸੇ ਨਾਲ ਵੀ ਹੋ ਸਕਦੇ ਆ। ਜ਼ਰੂਰੀ ਨਹੀਂ ਵੀ ਜੇ ਬਾਦਲ ਸਾਹਿਬ ਜੇ ਉਹਨਾਂ ਦਾ ਧਰਮ ਦਾ ਭਰਾ ਬਣਿਆ ਤੇ ਇਹਦਾ ਮਤਲਬ ਸਾਰਾ ਅਕਾਲੀ ਦਲ ਹੀ ਉਧਰ ਨੂੰ ਤੁਰ ਪਵੇ। ਏਦਾਂ ਤਾਂ ਹਰ ਕੋਈ ਚਾਹੂਗਾ ਵੀ ਮੇਰੀ ਇਹਦੇ ਨਾਲ ਰਿਸ਼ਤੇਦਾਰੀ ਹੈ ਇੱਧਰ ਨੂੰ ਤੁਰੂ, ਕਿਉਂਕਿ ਇਹਨਾਂ ਦੇ ਤਾਂ ਨੈਲੋ ਦੇ ਨਾਲ ਘੱਟ ਹੈ, ਕਾਂਗਰਸ ਦੇ ਨਾਲ ਇਹਨਾਂ ਦੇ ਜ਼ਿਆਦਾ ਪਰਿਵਾਰਕ ਰਿਸ਼ਤੇ। ਉਧਰ ਨੂੰ ਕਿਉਂ ਨਹੀਂ ਤੁਰਦੇ ਜੇ ਪਰਿਵਾਰਕ ਰਿਸ਼ਤਿਆਂ ਦੀ ਇਹਨਾਂ ਨੂੰ ਇੰਨੀ ਪਰਵਾਹ ਆ? ਇਹਦੇ ਬਾਰੇ ਦੱਸਿਓ ਜੀ। ਥੈਂਕ ਯੂ। ਧੰਨਵਾਦ ਜੀ। ਦੇਖੋ, ਜੇ ਸਿਆਸਤ ਆ ਤੇ ਉਹਦੇ ਵਿੱਚ ਪਰਿਵਾਰਕ ਰਿਸ਼ਤੇ ਤਾਂ ਜਿਹੜੇ ਉਹ ਕੋਈ ਮਾਇਨੇ ਨਹੀਂ ਰੱਖਦੇ। ਇਹ ਮਾਮਲਾ ਜਿਹੜਾ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਨਿਰਸੰਦੇਹ ਕਾਫੀ ਭਖਣਾ ਆ, ਭਖ ਵੀ ਰਿਹਾ। ਇਹ ਹੋਰ ਜ਼ਿਆਦਾ ਜਿਹੜਾ ਜੀ ਉਹ ਭਖਣਾ ਇਸ ਕਰਕੇ ਭਖਣਾ ਆ ਕਿ ਇਨੈਲੋ ਦੇ ਨਾਲ ਜਿਹੜੇ ਪਰਿਵਾਰਕ ਰਿਸ਼ਤੇ ਨੇ ਉਹ ਨਿਭਾਉਣ ਦੀ ਖਾਤਰ ਭਾਵ ਇਹ ਹੋ ਗਿਆ ਇਹਦਾ ਮਤਲਬ
ਕਿ ਜੇ ਕੱਲ ਨੂੰ ਹਰਿਆਣੇ ਵਾਲੇ ਮਾਮਲੇ ਦੇ ਉੱਤੇ ਪੰਜਾਬ ਨੂੰ ਮੰਨ ਲਓ NLF ਦੀ ਸਰਕਾਰ ਉੱਥੇ ਬਣ ਜਾਂਦੀ ਹੈ, ਸਪੋਜ਼ ਬਣਨੀ ਤਾਂ ਹੈ ਨੀ ਗੀ, ਹਾਲ ਦੀ ਘੜੀ ਜੋ ਹਾਲਾਤ ਬਣਦੇ ਨੇ, ਜੇ ਬਣ ਜਾਂਦੀ ਆ, ਏਦਾਂ ਦਾ ਕੋਈ ਫੈਸਲਾ ਲੈਣਾ ਪੈਂਦਾ ਜਿਹੜਾ ਕਿ ਪੰਜਾਬ ਦੇ ਹਿੱਤ ਦੇ ਵਿੱਚ ਹੋਵੇ ਪਰ ਉਹ ਹਰਿਆਣੇ ਦੇ ਵਿਰੋਧ ਦੇ ਵਿੱਚ ਜਾਂਦਾ ਹੋਵੇ, ਫਿਰ ਉੱਥੇ ਪਰਿਵਾਰਕ ਰਿਸ਼ਤਾ ਪਾਲਿਆ ਜਾਊਗਾ, ਰਾਜਨੀਤਿਕ ਜਿਹੜੀ ਹੈ ਨਾ ਜੀ ਉਹ ਰਿਸ਼ਤਾ ਨਹੀਂ ਪਾਲਿਆ ਜਾਊਗਾ ਇਸ ਮਾਮਲੇ ਤੇ। ਇੱਥੇ ਕੈਪਟਨ ਅਮਰਿੰਦਰ ਸਿੰਘ ਦੀ ਸਿਫਤ ਇਸ ਪੱਖੋਂ ਕਰਨੀ ਬਣਦੀ ਹੈ ਜੀ, ਜਿਹੜਾ ਉਹ ਇੱਕ ਫੈਸਲਾ ਉਹ ਦਲੇਰਾਂ ਨਾਲ ਲੈ ਗਿਆ ਸੀਗਾ ਨਾ ਜੀ ਪਾਣੀਆਂ ਵਾਲੇ ਮਾਮਲੇ ਦੇ ਉੱਤੇ, ਉਹ ਇਹ ਲੋਕ ਨਹੀਂ ਲੈ ਸਕਦੇ ਜੀ। ਇਹ ਦਿਮਾਗੀ ਤੌਰ ਦੇ ਉੱਤੇ ਫੈਸਲੇ ਲੈਣ ਵਾਲੇ ਮਾਮਲੇ ਦੇ ਉੱਤੇ ਕਮਜ਼ੋਰ ਲੋਕ ਨੇ, ਇਹਨਾਂ ਤੋਂ ਏਦਾਂ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਆਹ ਜਿਹੜੀ ਗੱਲ ਤੁਸੀਂ ਕੀਤੀ ਇਹਦੇ ਵਿੱਚ ਬਹੁਤਾ ਕੁਝ ਜਿਹੜਾ ਨਾ ਜੀ ਉਹ ਛਿਪਿਆ ਹੋਇਆ, ਉਹ ਚਾਹੇ ਕਪੂਰੀ ਦਾ ਮੋਰਚਾ ਹੋਵੇ, ਸਤਲੁਜ ਯਮੁਨਾ ਲਿੰਕ ਨਹਿਰ ਵਾਲੀ ਗੱਲ ਹੋਵੇ, ਪੰਜਾਬ ਦੇ ਵਿੱਚ ਲੱਗਿਆ ਹੋਇਆ ਧਰਮ ਯੁੱਧ ਮੋਰਚਾ ਹੋਵੇ, ਪੰਜਾਬ ਦੇ ਕਾਲੇ ਦਿਨ ਹੋਣ, ਸਾਰਾ ਕੁਝ ਜਿਹੜਾ ਨਾ ਜੀ ਜੇ ਤੁਸੀਂ ਇਹਨੂੰ ਕਿਤੇ ਇਹਦੀ ਚੀਰ ਪਾੜ ਤੁਸੀਂ ਕਰ ਲਓ, ਬਹੁਤਾ ਕੁਝ ਇਹ ਸਿਆਸੀ ਲੋਕਾਂ ਦੇ ਆਪਸੀ ਰਿਸ਼ਤੇ ਜਿਹੜੇ ਨੇ ਨਾ ਉਹੀ ਹੀ ਨਿਕਲਣਗੇ। ਆਪਣੇ ਖਾਤਰ ਇਹਨਾਂ ਨੇ, ਆਪਣੇ ਬੱਚਿਆਂ ਦੀ ਖਾਤਰ, ਆਪਣੇ ਆਪ ਨੂੰ ਬਚਾਉਣ ਦੀ ਖਾਤਰ, ਆਪਣੇ ਆਪ ਨੂੰ ਅਮੀਰ ਕਰਨ ਦੀ ਖਾਤਰ ਇਹਨਾਂ ਨੇ ਬੇੜਾ ਗਰਕ ਜਿਹੜਾ ਨਾ ਜੀ ਉਹ ਕੀਤਾ। ਪੰਜਾਬ ਦਾ ਬੇੜਾ ਗਰਕ ਜਿਹੜਾ ਜੀ ਉਹ ਇਸੇ ਕਰਕੇ ਪੰਜਾਬ ਦਾ ਹੋਇਆ ਕਿ ਇਹਨਾਂ ਨੇ ਕਦੇ ਵੀ ਸੂਬੇ ਦੇ ਹਿੱਤਾਂ ਬਾਰੇ ਨਹੀਂ ਸੋਚਿਆ, ਇਹਨਾਂ ਨੇ ਕੌਮ ਦੇ ਹਿੱਤਾਂ ਬਾਰੇ ਨਹੀਂ ਸੋਚਿਆ, ਇਹਨਾਂ ਨੇ ਸਿਰਫ ਔਰ ਸਿਰਫ ਆਪਣੇ ਹਿੱਤਾਂ ਦੇ ਬਾਰੇ ਸੋਚਿਆ ਜੀ। ਜੀ ਅਗਲੇ ਕਾਲਰ ਸਾਡੇ ਨਾਲ ਜੁੜੇ ਨੇ ਗੁਰਵਿੰਦਰ ਜੀ। ਸਤਿ ਸ੍ਰੀ ਅਕਾਲ ਜੀ। ਐਨੂ ਜੀ ਕੀ ਸਵਾਲ ਹੈ ਤੁਹਾਡਾ? ਸਤਿ ਸ੍ਰੀ ਅਕਾਲ ਭਾਜੀ। ਸਤਿ ਸ੍ਰੀ ਅਕਾਲ ਪੰਨੂ ਸਾਹਿਬ ਨੂੰ। ਪੰਨੂ ਸਾਹਿਬ ਅਗਲੇ ਸ਼ਨੀਚਰਵਾਰ ਅਸੀਂ ਫੰਕਸ਼ਨ ਰੱਖ ਰਹੇ ਹਾਂ, ਤਿਆਰੀ ਕਰ ਲਓ ਬੈਗ ਆਪਦਾ। ਜੀ ਠੀਕ ਹੈ ਜੀ, ਠੀਕ ਹੈ ਜੀ। ਹਾਂਜੀ, ਮੇਰਾ ਸਵਾਲ ਇਹ ਆ ਵੀ ਕੈਪਟਨ ਅਮਰਿੰਦਰ ਸਿੰਘ ਤੋਂ ਬਿਨਾਂ ਅਕਾਲੀਆਂ ਨੂੰ ਟੱਕਰ ਦੇਣੀ ਬੜੀ ਮੁਸ਼ਕਲ ਆ, ਭਾਵੇਂ ਕੋਈ ਕਾਂਗਰਸ ਦੇ ਵਿੱਚ ਆ ਜਾਵੇ ਜਾਂ ਚਲੇ ਜਾਵੇ, ਕੋਈ ਮੈਟਰ ਨਹੀਂ ਕਰਦਾ। ਜਿੰਨਾ ਚਿਰ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਆਗੂ ਨਹੀਂ ਨਾ ਬਣਾਉਂਦੇ ਉਹਨਾਂ ਚਿਰ ਉਹਨਾਂ ਨਾਲ ਟੱਕਰ ਲੈਣੀ ਬੜੀ ਮੁਸ਼ਕਲ ਆ। ਲੱਖ ਰਿਸ਼ਵਤਾਂ ਲੈ ਲੈਣਾ, ਲੱਖ ਘਪਲੇ ਕਰ ਲੈਣਾ ਅਕਾਲੀ, ਪਰ ਉਹਨਾਂ ਚਿਰ ਟੱਕਰ ਦੇਣੀ ਬੜੀ ਮੁਸ਼ਕਲ ਆ ਜਿੰਨਾ ਚਿਰ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਟਾਈਮ ਤੇ ਨਹੀਂ ਲਿਆਉਂਦੇ। ਠੀਕ ਹੈ ਜੀ, ਤੁਹਾਡੀ ਗੱਲ ਠੀਕ ਹੈ। ਉਹਦੇ ਜਿੰਨਾ ਜਿਹੜਾ ਧਰੱਲੇਦਾਰ ਆਗੂ ਇਸ ਵੇਲੇ ਹੈ ਨੀਗਾ, ਕਿਉਂਕਿ ਇਹ ਜੱਟ ਸਿਆਸਤ ਹੈ, ਇਹਦੇ ਵਿੱਚ ਤਾਂ ਇਹੀ ਜਿਹੜਾ ਚੱਲਦਾ ਜੀ। ਪਰ ਦੂਜਾ ਜਿਹੜਾ ਸਵਾਲ ਇਸ ਵੇਲੇ ਗੰਭੀਰਤਾ ਦੇ ਨਾਲ ਸੋਚਣ ਵਾਲਾ ਇਹ ਹੈ ਨਾ ਜੀ ਕਿ ਜਿਹੜੀ ਪਿਛਲੀ ਜ਼ਿਮਨੀ ਚੋਣ ਹੋ ਕੇ ਹਟੀ ਆ ਉਹਦੇ ਵਿੱਚ ਇੱਕ ਸਮਝੌਤਾ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ, ਇਹ ਸਾਹਮਣੇ ਆਵੇ ਜਾਂ ਨਾ ਆਵੇ। ਆਪਣੀ ਪਤਨੀ ਪ੍ਰਨੀਤ ਕੌਰ ਨੂੰ ਜਿਤਾਉਣ ਦੇ ਵਾਸਤੇ ਉਹਨੇ ਤਲਵੰਡੀ ਸਾਬੋ ਦੇ ਵਿੱਚ ਜਿਹੜਾ ਜੀ ਕਾਂਗਰਸ ਦੇ ਨਾਲ ਧੋਖਾ ਕੀਤਾ ਹੈ। ਉਹ ਇਸ ਪੱਖੋਂ ਕੀਤਾ ਜੀ ਕਿ ਉਹ ਉੱਥੇ ਨਹੀਂ ਨਾ ਆਪ ਗਏ ਨਾ ਕਾਂਗਰਸੀਆਂ ਨੂੰ ਜਿਹੜਾ ਜੀ ਉੱਥੇ ਜਾਣ ਦਿੱਤਾ। ਜੇ ਇਹ ਸਮਝੌਤਾ ਹੋਇਆ, ਲੱਗਦਾ ਜੀ ਹੋਇਆ, ਇਹ ਪਤਾ ਸਭ ਨੂੰ ਕਿ ਹੋਇਆ ਸਮਝੌਤਾ, ਤਾਂ ਫਿਰ ਇਸ ਮਾਮਲੇ ਦੇ ਵਿੱਚ ਮੈਂ ਸਮਝਦਾ ਜੀ ਕਿ ਜੇ ਕੈਪਟਨ ਅਮਰਿੰਦਰ ਸਿੰਘ ਹੋਰੀ ਮੁੱਖ ਮੰਤਰੀ ਬਣਦੇ ਨੇ ਅਗਲੇ ਪੰਜਾਬ ਦੇ ਮੰਨ ਲਓ, ਤਾਂ ਫਿਰ ਉਹ ਕੀ ਤੁਹਾਨੂੰ ਨਹੀਂ ਲੱਗਦਾ ਕਿ ਇੱਕ ਸੁਰੱਖਿਅਤ ਲਾਂਘਾ ਜਿਹੜਾ ਜੀ ਉਹ ਦੇ ਦੇਣਗੇ ਜਿਹੜੇ ਲੋਕ ਇਸ ਵੇਲੇ ਪੰਜਾਬ ਨੂੰ ਲੁੱਟ ਰਹੇ ਨੇ ਉਹਨਾਂ? ਬਿਲਕੁਲ ਜੀ, ਬਿਲਕੁਲ। ਇਹ ਬਹੁਤ ਵੱਡੇ ਪ੍ਰਸ਼ਨ ਚਿੰਨ੍ਹ ਨੇ। ਸੋ ਜਿਹੜੇ ਮੁੱਢਲੇ ਹੱਕ ਆਪਣੇ ਜਿੰਨੇ ਵੀ ਉੱਥੇ ਪੰਜਾਬ ਦੇ ਵਸਨੀਕ ਆ ਉਹਨਾਂ ਨੂੰ ਆਪਣੇ ਮੰਗਣੇ ਚਾਹੀਦੇ ਆ, ਤੇ ਜਿਹੜਾ ਵੀ ਉਹਨਾਂ ਦਾ ਹੱਥ ਪੱਲਾ ਫੜੇ ਉਹਨਾਂ ਦੇ ਨਾਲ ਜਿਹੜਾ ਜੀ ਹੁਣ ਜ਼ਰੂਰ ਉਹਨਾਂ ਨੂੰ ਜੁੜਨਾ ਚਾਹੀਦਾ ਆ। ਅਗਲੇ ਜਿਹੜੇ ਕਾਲਰ ਆ ਪ੍ਰਗਟ ਸਿੰਘ ਜੀ ਸਾਡੇ ਨਾਲ ਜੁੜੇ ਨੇ। ਸਤਿ ਸ਼੍ਰੀ ਅਕਾਲ ਜੀ। ਐਨੂ ਜੀ ਕੀ ਸਵਾਲ ਆ? ਸਤਿ ਸ਼੍ਰੀ ਅਕਾਲ ਜੀ ਪੰਨੂ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਮੇਰਾ ਇੱਕ ਸਵਾਲ ਹੈ ਛੋਟਾ ਜਿਹਾ ਜੀ, ਵੀ ਕੱਲ ਮੈਂ ਖਬਰਾਂ ਵਿੱਚ ਸੁਣਿਆ ਸੀ ਵੀ ਮੋਟਰ ਵਹੀਕਲ ਐਕਟ ਵਿੱਚ ਸਰਕਾਰ ਕੋਈ ਸੋਧ ਕਰ ਰਹੀ ਆ, ਭਲਾ ਇਹ ਸੋਧ ਹੋ ਗਈ ਆ ਕਿ ਜੇ ਹਵਾ 'ਚ ਗੱਲਾਂ ਨੇ, ਜੇ ਹੋ ਜਾਵੇ ਤਾਂ ਐਕਸੀਡੈਂਟ ਤਾਂ ਘੱਟ ਸਕਦੇ ਆ ਤੇ ਆਪਣਾ ਬਚਾਅ ਹੋ ਸਕਦਾ ਪੰਜਾਬ ਇੰਡੀਆ ਦੇ ਵਿੱਚ ਹੀ? ਉਹ ਸਵਾਲ ਹੈ ਮੇਰਾ ਜੀ। ਬਹੁਤ ਵਧੀਆ ਤੁਹਾਡਾ ਇਹ ਸਵਾਲ ਹੈ ਜੀ। ਇਹ ਇੰਟਰਨੈਟ ਦੇ ਉੱਤੇ ਇਨਫੋਰਮੇਸ਼ਨ ਜਿਹੜੀ ਹੈ ਜੀ ਉਹਨਾਂ ਨੇ ਪਾਈ ਹੋਈ ਆ ਸਰਕਾਰ ਨੇ, ਇਹਦੇ ਉੱਤੇ ਲੋਕਾਂ ਦੇ ਵਿਊਜ਼ ਜਿਹੜੇ ਨੇ ਉਹ ਲਏ ਜਾ ਰਹੇ ਨੇ। ਬੜਾ ਸਖਤ ਮੋਟਰ ਵਹੀਕਲ ਐਕਟ ਜਿਹੜਾ ਜੀ ਆ ਰਿਹਾ, ਜੇ ਇਹ ਆ ਜਾਂਦਾ ਬੜਾ ਜ਼ਰੂਰੀ ਹੈ ਜੀ। ਮੈਂ ਸਮਝਦਾ ਬੇਹੱਦ ਜ਼ਰੂਰੀ ਹੈ। ਇਸ ਵੇਲੇ ਪੰਜਾਬ ਦੇ ਵਿੱਚ ਚਿੜੀ ਦੇ ਪਹੁੰਚੇ ਜਿੰਨਾ ਪੰਜਾਬ ਹੈ, 12 ਡੈਥ ਰੋਜ਼ ਦੀਆਂ ਹੋ ਰਹੀਆਂ ਨੇ ਔਨ ਦੀ ਸਪੌਟ। ਜੇ ਬਾਕੀ ਲਾ ਲਿਆ ਜਾਵੇ ਜਿਹੜੇ ਬਾਅਦ ਦੇ ਵਿੱਚ ਮਰਦੇ ਨੇ ਜੀ, 15 ਰੇਸ਼ੋ ਹੈ ਜੀ ਇਸ ਵੇਲੇ 15 ਲੋਕਾਂ ਦੇ ਮਰਨ ਦੀ। ਭਾਰਤ ਦੇ ਵਿੱਚ ਮੈਕਸੀਮਮ ਡੈਥ ਜਿਹੜੀਆਂ ਨੇ ਉਹ ਐਕਸੀਡੈਂਟਾਂ ਦੀ ਵਜ੍ਹਾ ਕਰਕੇ ਹੀ ਇਸ ਵੇਲੇ ਜਿਹੜੇ ਸੜਕ ਹਾਦਸਿਆਂ ਦੀ ਵਜ੍ਹਾ ਕਰਕੇ ਹੋ ਰਹੀਆਂ ਨੇ। ਇਹ ਬੜਾ ਸਖਤ ਹੈ ਜੀ। ਇਹਦੇ ਵਿੱਚ 3 ਲੱਖ ਰੁਪਏ ਤੱਕ ਦਾ ਜੁਰਮਾਨਾ ਜਿਹੜਾ ਜੀ ਉਹ ਕਿਹਾ ਜਾ ਰਿਹਾ ਜੇ ਤੁਸੀਂ ਜਿਹੜਾ ਟ੍ਰੈਫਿਕ ਸਿਗਨਲ ਆ ਉਹ ਤੋੜੋਗੇ ਜਾਂ ਤੁਹਾਡੀ ਗੱਡੀ ਥੱਲੇ ਆ ਕੇ ਕੋਈ ਜਿਹੜਾ ਜੀ ਉਹ ਮਰ ਜਾਂਦਾ। ਆਈ ਥਿੰਕ ਇਹਦੇ ਵਿੱਚ ਉਹਦੇ ਉੱਤੇ ਜਿਹੜੀ ਜੇ ਕਿਤੇ ਜਾਓ ਤੁਸੀਂ ਇਹ ਤਾਂ ਨਹੀਂ ਆਉਂਦਾ ਕਿਹਨੇ ਕੀ ਲਿਖਿਆ ਹੈ ਉਹਦੇ ਵਿੱਚ। ਜਿਹੜਾ ਇਹ ਜ਼ਰੂਰ ਲਿਖਿਆ ਜੀ ਕਿ ਇਹਦੇ ਵਿੱਚ ਹੋਣਾ ਚਾਹੀਦਾ ਹੈ ਕਿ ਜਦੋਂ ਕੋਈ ਬੰਦਾ ਕਿਸੇ ਥੱਲੇ ਆਉਂਦਾ ਕਤਲ ਦਾ ਮੁਕੱਦਮਾ ਦਰਜ ਹੋਣਾ ਚਾਹੀਦਾ ਹੈ। ਜਿਹੜੇ ਸੜਕ ਹਾਦਸੇ ਨੇ ਨਾ ਇਹ ਕਤਲ ਹੋ ਰਹੇ ਨੇ ਜੀ, ਇਹ ਐਕਚੁਅਲੀ ਇਹ ਹਾਦਸੇ ਨੇਗੇ,
ਇਹ ਕਤਲ ਨੇ, ਇਹ ਕਿਉਂਕਿ ਸਭ ਨੂੰ ਪਤਾ ਹੈ ਕਿ ਕਿਹੜੇ ਤਰੀਕੇ ਦੇ ਨਾਲ ਕਰਵਾਏ ਜਾਂਦੇ ਨੇ। ਮੰਨ ਲਓ ਕਿਸੇ ਦੀ ਗੱਡੀ ਤੇ ਟਰੱਕ ਚੜ੍ਹ ਗਿਆ, 2 ਘੰਟਿਆਂ 'ਚ ਤਾਂ ਉਹਦੀ ਜ਼ਮਾਨਤ ਹੋ ਜਾਣੀ ਹੈ ਜੀ, ਮੁੜ ਕੇ ਸਜ਼ਾ ਦੇ ਵਾਸਤੇ ਉਹਨੂੰ ਕਈ ਸਾਲ ਲੱਗ ਜਾਣੇ ਨੇ। ਸਜ਼ਾ ਹੁੰਦਿਆਂ ਤੇ ਹੋਊਗੀ ਕਿੰਨੇ ਦੀ, 3 ਮਹੀਨੇ ਦੀ, 2.5 ਮਹੀਨੇ ਦੀ। ਉਹਨੇ ਕੀ ਪਤਾ ਟਰੱਕ ਚੜਾਉਣ ਦਾ ਕੀ ਕੁਛ ਉੱਤੇ ਲੈ ਲਿਆ ਜੀ। ਇਸ ਕਰਕੇ ਇਹਦੇ 'ਚ ਕਤਲ ਦਾ ਮਾਮਲਾ ਜਿਹੜਾ ਨਾ ਜੀ ਉਹ ਦਰਜ ਹੋਣਾ ਚਾਹੀਦਾ ਜੀ। ਜੀ ਬਿਲਕੁਲ। ਤੇ ਨਾਲ ਦੇ ਨਾਲ ਲੋਕਾਂ ਦੀ ਵੀ ਬਹੁਤ ਵੱਡੀ ਇਸ ਦੇ ਵਿੱਚ ਲਾਪਰਵਾਹੀ ਆ। ਤੇ ਜੇ ਮੈਨੂੰ ਇਹ ਕਿਤੇ ਨਾ ਕਿਤੇ ਲੱਗਦਾ ਵੀ ਜੇ ਇਹਨਾਂ ਨੇ ਫਾਈਨ ਵਧਾ ਦਿੱਤੇ ਤਾਂ ਜਿਹੜੇ ਅਧਿਕਾਰੀ ਆ ਉਹਨਾਂ ਦੀਆਂ ਮੌਜਾਂ ਜ਼ਿਆਦਾ ਲੱਗਣੀਆਂ ਆ ਲੋਕਾਂ ਨੇ ਸਮਝਣ ਦੇ ਨਾਲੋਂ, ਵੀ ਉਹਨਾਂ ਨੇ ਕਹਿਣਾ ਵੀ ਚੱਲ ਪੈਸੇ ਥੋੜੇ ਹੋਰ ਵੱਧ ਦੇ ਕੇ ਛੁੱਟ ਜਾਂਦੇ ਆ। ਅਗਲੇ ਜਿਹੜੇ ਕਾਲਰ ਆ ਗੁਰਦੀਪ ਸਿੰਘ ਜੀ ਸਾਡੇ ਨਾਲ ਜੁੜੇ ਨੇ। ਸਤਿ ਸ਼੍ਰੀ ਅਕਾਲ ਜੀ। ਐਨੋ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਜੀ ਕੀ ਸਵਾਲ ਹੈ ਜੀ? ਮੇਰਾ ਸਵਾਲ ਹੈ ਜੀ, ਆ ਜਿਹੜੀਆਂ ਮਜੀਠੇ ਦੀਆਂ ਬੱਸਾਂ ਚੱਲਦੀਆਂ ਇੱਥੇ, ਇਹਨਾਂ ਵਿੱਚ ਕਿੰਨਾ ਕੰਜਰ ਘਾਟ ਚੱਲਦਾ। ਮਾਂ ਧੀ ਪਿਓ ਪੁੱਤ ਭੈਣ ਭਰਾ ਇਕੱਠੇ ਸਫ਼ਰ ਨਹੀਂ ਕਰ ਸਕਦੇ, ਕਿੰਨੇ ਲੁੱਚੇ ਗੀਤ ਚੱਲਦੇ ਆ। ਇਹਨਾਂ ਨੂੰ ਕੋਈ ਠੱਲ ਪਾਉਣ ਵਾਸਤੇ ਪੰਨੂ ਸਾਹਿਬ ਨੂੰ ਪੁੱਛਣਾ ਵੀ ਇਹ ਕੋਈ ਕਰ ਰਹੇ ਆ ਜੇ ਇਹ ਅਸਲ ਵਿੱਚ DC ਦਾ ਹੁੰਦਾ ਇਹ? ਜੀ ਅਗਲਾ ਸਵਾਲ ਇਹ ਹੈ ਜੀ, DC ਅੰਦਰ ਕਿਹਦੇ ਆ ਜੀ? ਇਹਨਾਂ ਦੀਆਂ ਬੱਸਾਂ ਨੇ। ਜੀ ਜੀ ਜੀ। ਉਹਨਾਂ ਬੱਸਾਂ ਦਾ ਤਾਂ ਕੋਈ ਚਲਾਨ ਨਹੀਂ ਕਰ ਸਕਦਾ ਜੀ, ਉਹਨਾਂ ਬੱਸਾਂ ਨੂੰ ਤਾਂ ਕੋਈ ਰੋਕ ਨਹੀਂ ਸਕਦਾ। ਉਹਨਾਂ ਬੱਸਾਂ ਦੇ ਥੱਲੇ ਕੋਈ ਆ ਗਿਆ ਬੰਦਾ ਤੇ ਉਹ ਨਾਲ ਦੀ ਨਾਲ SSP ਨੂੰ ਡਰਾਈਵਰ ਫੋਨ ਕਰ ਦਿੰਦਾ ਜੀ, ਬੰਦਾ ਆ ਗਿਆ ਸੰਭਾਲ ਨਹੀਂ, ਅੱਗੋਂ ਅਸੀਂ ਲੇਟ ਹੋ ਰਹੇ ਹਾਂ ਜੀ। ਜੀ ਜੀ। ਅਗਲੇ ਕਾਲਰ ਜੋ ਕਿ ਸਾਡੇ ਅੱਜ ਦੇ ਅਖੀਰਲੇ ਕਾਲਰ ਸੁਖਤੇਜ ਸ਼ੇਰਗਿੱਲ ਜੀ। ਸਤਿ ਸ਼੍ਰੀ ਅਕਾਲ ਜੀ। ਐਨੋ ਜੀ ਕੀ ਸਵਾਲ ਹੈ? ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਅੱਜ ਹੀ ਨਿਊਜ਼ ਸੁਣੀ ਸੀ ਵੀ ਜਿਹੜਾ ਸੁਖਬੀਰ ਬਾਦਲ ਹੈ ਉਹ ਕਹਿੰਦਾ ਵੀ ਜਿੰਨੇ ਵੀ ਪੁਲਿਸ ਜਿਹੜੇ EMPLOYEES ਹੈਗੇ ਆ ਪੰਜਾਬ ਦੇ ਵਿੱਚ, ਜਿੰਨੀ ਉਹਨਾਂ ਕੋਲ ਪ੍ਰਾਪਰਟੀ ਆ ਉਹ ਉਹਨਾਂ ਨੂੰ ਸ਼ੋਅ ਕਰਨੀ ਪੈਣੀ ਆ। ਉਹ ਪੰਨੂ ਸਾਹਿਬ ਨੂੰ ਪੁੱਛਣਾ ਚਾਹੁੰਦਾ ਸੀ ਵੀ ਹੁਣ ਕੀ ਕਰਨਾ ਚਾਹੁੰਦਾ ਹੈ, ਜਿਹੜੀ ਪਹਿਲਾਂ ਨਹੀਂ ਕੀਤੀ ਤੇ ਹੁਣ ਕਿਉਂ ਉਹ ਇਸ ਗੱਲ ਨੂੰ ਸਾਹਮਣੇ ਲੈ ਕੇ ਆਉਣਾ ਚਾਹੁੰਦਾ ਹੈ? ਜੀ ਜੇ ਮੈਨੂੰ ਪੁੱਛੋ ਮੇਰਾ ਤਾਂ ਕਟਾਚੀ ਹੋਊਗਾ ਜੀ, ਫਿਰ ਉਹਦੇ ਵਿੱਚੋਂ ਇਹ ਕਹਿਣਗੇ ਇੰਨੀ ਤੁਹਾਡੀ ਆ, ਮੇਰੀ ਇਹਦੇ ਵਿੱਚ ਕਿੰਨੀ ਆ। ਹੋ ਸਕਦਾ ਜੀ ਇਸ ਕਰਕੇ ਲਿਸਟਾਂ ਬਣਾਈਆਂ ਜਾ ਰਹੀਆਂ ਹੁਣ। ਮੈਂ ਤਾਂ ਫਿਰ ਕਹਿੰਦਾ ਜੀ ਕਿ ਹੋਣੀ ਚਾਹੀਦੀ ਹੈ, ਹਰ ਸਾਲ ਜਿਹੜੀ ਹੈ ਇਹ ਜਾਣਕਾਰੀ ਨੈੱਟ ਤੇ ਪੈਣੀ ਚਾਹੀਦੀ ਹੈ। ਪਰ ਸਣੇ ਮੰਤਰੀਆਂ ਦੇ ਮੰਤਰੀ ਕਿਵੇਂ ਤਾਂ ਨੂੰ ਜਾ ਰਹੇ ਨੇ ਜੀ, ਕਿਵੇਂ ਦਿਨਾਂ ਦੇ ਵਿੱਚ ਜਿਹੜਾ ਜੀ ਇੱਕ ਆਮ ਬੰਦਾ ਆ ਉਹ 100 ਕਰੋੜ 200 ਕਰੋੜ 300 ਕਰੋੜ 400 ਕਰੋੜ ਵਾਲੀ ਗੱਲ ਹੀ ਕੋਈ ਨਹੀਂ ਰਹੀ ਜੀ। ਕਰੋੜ ਨੂੰ ਇੱਥੇ ਕੁਝ ਲੋਕ ਸਮਝਦੇ ਨਹੀਂ ਜਿਹੜੇ ਪੋਲੀਟੀਸ਼ੀਅਨ ਨੇ ਜੀ। ਇਹਨਾਂ ਦੇ ਵਾਸਤੇ ਤਾਂ ਘਪਲੇ ਜਿਹੜੇ ਨੇ ਉਹ 500 ਕਰੋੜ 800 ਕਰੋੜ। ਦਵਿੰਦਰ ਗਿੱਲ ਜਿਹੜਾ ਫੜਿਆ ਹੋਇਆ, ਦਵਿੰਦਰ ਥਾਪਾ, ਕ੍ਰਿਸਪੀ ਖਹਿਰਾ ਦਾ ਹਸਬੈਂਡ ਜਿਹੜਾ ਇੱਕ ਕਲਰਕ ਸੀਗਾ ਜੀ ਮਾਮੂਲੀ, ਇਹਦੀ ਸਕਾਈ ਹਾਈ ਕੰਪਨੀ ਹੈ ਜੀ। ਮੇਰਾ ਖਿਆਲ ਉਹਦੀ ਵਰਥ ਜਿਹੜੀ ਹੈ ਜੀ ਇਸ ਵੇਲੇ 2000 ਕਰੋੜ ਰੁਪਏ ਤੋਂ ਉੱਪਰ ਦੀ ਜਿਹੜੀ ਹੈ ਜੀ ਉਹ ਦੱਸੀ ਜਾਂਦੀ ਹੈ। ਪਰ ਇਹਦਾ ਇੱਕ ਪੱਖ ਹੋਰ ਹੈ, ਉਹ ਪੱਖ ਇਹ ਹੈ ਕਿ ਉਹਦਾ ਆਪਣਾ ਇਹਦੇ ਵਿੱਚ ਕੁਝ ਵੀ ਨਹੀਂ ਹੈਗਾ। ਇਹ 19 ਜਿਹੜੀ ਕ੍ਰਿਸਪੀ ਖਹਿਰਾ ਸੀ, ਉਹਨੇ ਮੈਂ ਉਹਦੇ ਨਾਲ ਗੱਲਬਾਤ ਕੀਤੀ ਸੀ, ਉਹਨੇ ਇਹ ਕਿਹਾ ਸੀਗਾ ਕਿ 19 IPS ਆਫੀਸਰ ਨੇ ਜਿਨ੍ਹਾਂ ਦਾ ਪੈਸਾ ਮੇਰੀ ਇਸ ਹਸਬੈਂਡ ਦੀ ਕੰਪਨੀ ਦੇ ਵਿੱਚ ਜਿਹੜਾ ਲੱਗਿਆ ਹੋਇਆ ਜੀ, ਸਾਰਾ ਪੈਸਾ ਉਹਨਾਂ ਦਾ ਹੀ ਹੈ ਜੀ। ਉਹਦਾ ਦਵਿੰਦਰ ਦਾ ਕੁਝ ਨਹੀਂ ਹੈਗਾ, ਉਹਦਾ ਇੱਕ ਮੋਹਰਾ ਆ ਜੀ। ਇਹ ਕਿਹਾ ਜਾਂਦਾ ਕਿ ਜਿਹੜੇ ਬਹੁਤੀਆਂ ਪ੍ਰਾਪਰਟੀਜ਼ ਨੇ ਇਹ ਬੇਨਾਮੀ, ਜਿਹਨਾਂ ਨੂੰ ਪ੍ਰਾਪਰਟੀਜ਼ ਕਹਿੰਦੇ ਨੇ, ਦੂਜਿਆਂ ਦੇ ਨਾਂ ਕਰਾਉਂਦੇ ਨੇ। ਬਾਦਲ ਸਾਹਿਬ ਦਾ ਇੱਕ ਪੁਰਾਣਾ ਕੋਕਾ ਜੀ, ਉਹਦਾ ਨਾਮ ਕੁੱਤਾ ਸਿੰਘ ਹੈ, ਉਹਦੇ ਨਾਂ ਤੇ ਬੜੀ ਪ੍ਰਾਪਰਟੀ ਹੈ। ਜੀ 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 ਬਿਲਕੁਲ। ਅਤੇ ਅਗਲੀ ਜਿਹੜੀ ਕਿ ਅੱਜ ਦੀ ਅਖੀਰਲੀ ਗੱਲ ਮੈਂ ਪੁੱਛਣਾ ਤੁਹਾਨੂੰ ਚਾਹੂੰਗਾ ਵੀ ਇਹ ਇਸ ਟਾਈਮ ਲੇਟੈਸਟ ਜਿਹੜੀ ਖਬਰ ਆ ਰਹੀ ਆ, ਜੰਮੂ ਕਸ਼ਮੀਰ ਦੇ ਲਈ ਜਿਹੜੇ ਉਜੈਨ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਆ, ਉਹਨਾਂ ਨੇ ਜਿਹੜੀ ਉਹਨਾਂ ਦੀ ਹੈਲਪ ਦੇ ਲਈ ਮੰਗ ਕੀਤੀ ਸੀ ਤੇ ਉਸ ਨੂੰ ਦੇਖਦੇ ਹੋਏ ਜਿਹੜੇ VHP ਵਾਲੇ ਆ, ਵਿਸ਼ਵ ਹਿੰਦੂ ਪਰਿਸ਼ਦ ਤੇ ਬਜਰੰਗ ਦਲ ਵਾਲੇ ਆ, ਜਿਹੜੇ ਉਹਨਾਂ ਨੇ VC ਦਾ ਜਿਹੜਾ ਦਫ਼ਤਰ ਉਸ ਦੀ ਚੰਗੀ ਭੰਨ ਤੋੜ ਕਰਤੀ ਆ। ਦੇਖੋ ਇਹਨਾਂ ਆਪ ਤਾਂ ਜਾਣਾ ਨਹੀਂ, ਇਹਨਾਂ ਨੇ ਤਾਂ ਨਾ ਕਰਨਾ, ਨਾ ਇਹਨਾਂ ਨੇ ਜਿਹੜਾ ਦੀ ਕਰਨ ਦੇਣਾ। ਜੇ ਇਹਨਾਂ ਦਾ ਤਾਂ ਵੱਸ ਨਹੀਂ ਚੱਲਦਾ ਜੀ, ਇਹ ਤਾਂ ਲੰਗਰ ਰੋਕ ਦੇਣ ਕਿ ਉੱਥੇ ਕਿਉਂ ਜਿਹੜਾ ਦੀ ਖਾਣ ਦੇ ਵਾਸਤੇ ਜਿਹੜਾ ਜਾ ਰਿਹਾ। ਸਟੂਡੈਂਟ ਦੇ ਇੱਕ ਵੱਡਾ ਜਿਹੜੀ ਖੇਪ ਸੀਗੀ, ਪਹਿਲਾਂ ਵੀ ਗਈ ਹੈ ਜੀ ਜੰਮੂ ਕਸ਼ਮੀਰ ਦੇ ਵਿੱਚ, ਜਿਹੜੀ ਦਿਨ ਰਾਤ ਉੱਥੇ ਕੰਮ ਕਰ ਰਹੀ ਹੈ ਜੀ, ਬਿਨਾਂ ਕਿਸੇ ਨੂੰ ਇਹ ਦੇਖਿਆ ਕਿ ਕੌਣ ਕਿਹੜੇ ਧਰਮ ਦਾ ਹੈ ਜੀ। ਉਹ ਮਿਲਟਰੀ ਦੇ ਨਾਲ ਹੱਥ ਜਿਹੜੀ ਵਡਾ ਰਹੀ ਹੈ, ਕਿਉਂਕਿ ਉਹ ਸਕਸੈਸਫੁਲ ਹੋ ਰਿਹਾ। ਇਸ ਕਰਕੇ ਇਹਨਾਂ ਸਟੂਡੈਂਟ ਦੀ ਜਿਹੜੀ ਸੀ ਉਹ ਮੰਗੀ ਗਈ ਸੀ ਜੀ, ਮੰਗ ਕੀਤੀ ਗਈ ਸੀਗੀ ਕਿ ਹੋਰ ਜੇਕਰ ਆਉਣ ਤਾਂ ਆਈ ਥਿੰਕ ਇਹ ਲੋਕ ਤਾਂ ਉਹ ਨੇ ਜੀ ਜਿਹੜੇ ਸਿਰਫ ਔਰ ਸਿਰਫ ਲਾਸ਼ਾਂ ਦੀ ਰਾਜਨੀਤੀ ਕਰਦੇ ਨੇ। ਇਦੋਂ ਉੱਪਰ ਇਹਨਾਂ ਦੀ ਅਕਲ ਜਿਹੜੀ ਆ ਉਹ ਹੈ ਨਹੀਂ ਗੀ ਜੀ। ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਬਲਤੇਜ ਪੰਨੂ ਜੀ, ਤੁਸੀਂ ਸਾਡੇ ਨਾਲ ਜੁੜੇ। ਬਾਕੀ ਸਰੋਤਿਆਂ ਦੇ ਵੀ ਜਿਹੜੇ ਆ ਸਵਾਲਾਂ ਦੇ ਜਵਾਬ ਤੁਸੀਂ ਦਿੱਤੇ, ਜਿਹੜੀਆਂ ਮੁੱਖ ਖਬਰਾਂ ਉਹਨਾਂ ਦੇ ਉੱਤੇ ਵੀ ਆਪਾਂ ਨਿਗਾਹ ਮਾਰੀ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਤਿ ਸ੍ਰੀ ਅਕਾਲ। ਥੈਂਕ ਯੂ।
ਥੈਂਕ ਯੂ ਜੀ, ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ। ਸੋ ਤੁਸੀਂ ਸੁਣ ਰਹੇ ਸੀ ਜੀ ਆਪਾਂ ਇਹ ਪ੍ਰੋਗਰਾਮ। ਇੱਥੇ ਹੀ ਜਿਹੜਾ ਹੁਣ ਪ੍ਰੋਗਰਾਮ ਖਤਮ ਹੁੰਦਾ ਆ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਅਗਲੇ ਬੁਲੇਟਿਨ ਤੱਕ ਲਈ ਮੈਂ ਵੀ ਹੁਣ ਆਪ ਸਭ ਤੋਂ ਇਜਾਜ਼ਤ ਮੰਗਦਾ। ਮੇਰੇ ਵੱਲੋਂ ਵੀ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਹੈ, ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ ਹੈ ਜੀ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।